ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਧੰਨਵਾਦ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਅਸੀਂ ਨਿੱਘਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਖਬਰ ਤੇ ਨਜ਼ਰ, ਤੇ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਜਿਹੜੇ ਜੀ ਜੁੜ ਚੁੱਕੇ ਨੇ, ਅੱਜ ਸ਼ੁੱਕਰਵਾਰ ਦਾ ਦਿਨ ਅਤੇ ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਜੀ। ਨੰਬਰ ਹੈਗਾ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਤਨੋਤਾ ਜੀ ਯੂਬਾ ਸਿਟੀ ਤੋਂ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਜੱਸੀ ਗੱਲ ਪਲੰਬਿੰਗ ਵਾਲੇ ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਗੁਰਪਾਲ ਸੋਹਲ ਜੀ ਕਲੋਵਿਸ ਤੋਂ, ਸੁਖਦੇਵ ਸਿੰਘ ਜੂਟਲਾ ਜੀ ਯੂਬਾ ਸਿਟੀ ਤੋਂ ਅਤੇ ਐਰੋ ਟਰੱਕ ਸੇਲ ਵਾਲੇ ਫੌਂਟੈਨਾ ਤੋਂ। ਇਹਨਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਜਿਹੜੇ ਪੁਰਾਣੇ ਟਰੱਕ ਅਤੇ ਟ੍ਰੇਲਰ ਜਿਹੜੇ ਲੈ ਸਕਦੇ ਹੋ। ਹੋਰ ਕਿਸੇ ਵੀ ਤਰੀਕੇ ਦੀ ਜਾਣਕਾਰੀ ਲਈ ਕਾਲ ਪਾਸ਼ਾ ਹੁਣਾਂ ਨੂੰ 9097868008 909-786-8008 ਦੇ ਉੱਤੇ। ਗੱਲਬਾਤਾਂ ਦਾ ਸਿਲਸਿਲਾ ਜਿਹੜਾ ਆਪਾਂ ਸ਼ੁਰੂ ਕਰਦੇ ਹਾਂ, ਪਰ ਮੈਨੂੰ ਲੱਗਦਾ ਉਹਨਾਂ ਦੀ ਲਾਈਨ ਦੇ ਵਿੱਚ ਮਿੰਟੂ ਜੀ ਦੀ ਪ੍ਰੋਬਲਮ ਆ ਰਹੀ ਆ, ਅਤੇ ਮੈਂ ਮੁੜ ਕੇ ਉਹਨਾਂ ਦੇ ਨਾਲ ਜਿਹੜੇ ਜੀ ਲਾਈਨ ਮਿਲਾਉਣਾ ਹੈ, ਅਤੇ ਬਸ 1 ਹੀ ਮਿੰਟ ਦੇ ਵਿੱਚ ਆਪਾਂ ਸ਼ੁਰੂ ਕਰਦੇ ਹਾਂ ਪ੍ਰੋਗਰਾਮ ਨੂੰ। ਤੇ ਮਿੰਟੂ ਜੀ ਆਪਣੇ ਨਾਲ ਇੱਕ ਵਾਰੀ ਫਿਰ ਜੁੜ ਚੁੱਕੇ ਨੇ। ਤੇ ਮਿੰਟੂ ਜੀ ਗੱਲਬਾਤ ਦਾ ਆਪਾਂ ਸਿਲਸਿਲਾ ਸ਼ੁਰੂ ਕਰਦੇ ਹਾਂ। ਵੱਡੇ ਲਾਮ ਲਸ਼ਕਰ ਨੇ ਡੇਰਾ ਸਿਰਸੇ ਦੀ ਤਲਾਸ਼ੀ ਸ਼ੁਰੂ ਕੀਤੀ ਆ। ਉਹ ਇਹਨਾਂ ਨੇ ਕਾਫੀ ਵਕਫਾ ਪਾਤਾ, ਉਹਨਾਂ ਨੇ ਤਾਂ ਚੀਜ਼ਾਂ ਲੁਕਾ ਲਈਆਂ ਹੋਣੀਆਂ। ਇਸੇ ਕਰਕੇ ਸਾਡੇ ਪੰਜਾਬੀ ਚਾਹੁੰਦੇ ਆ ਕਿ ਵੇਲੇ ਦੀ ਨਮਾਜ਼ ਕਵੇਲੇ ਦੀਆਂ ਟੱਕਰਾਂ ਜੀ, ਉਹਨੇ ਟੱਕਰਾਂ ਹੀ ਆ। ਤੇ ਲੋਕੀ ਤੇ ਵੀ ਕਹਿੰਦੇ ਆ ਕਿ ਡੇਰੇ 'ਚ ਹੁਣ ਕੋ ਗੁੱਪਿਆ, ਜੇ ਤਲਾਸ਼ੀ ਲੈਣੀ ਆ ਤੇ ਡੇਰੇ ਦੇ ਜਿਹੜੇ ਅਸਲ ਪ੍ਰੇਮੀ ਆ, ਕਟਰ ਦੇ ਜਿਹੜੇ ਮੰਤਰੀ, ਉਹਨਾਂ ਦੇ ਘਰਾਂ 'ਚ ਤਲਾਸ਼ੀ ਲਈ ਜਾਣੀ ਚਾਹੀਦੀ ਹੈ। ਕਿਉਂਕਿ ਚਰਚਾ ਤੇ ਇਹ ਵੀ ਆ ਨਾ ਕਿ 26 ਤਰੀਕ ਨੂੰ ਬਹੁਤ ਸਾਰਾ ਸਾਜੋ ਸਮਾਨ ਹੈ ਜਿਹੜਾ ਉੱਥੋਂ ਕੱਢਿਆ ਗਿਆ ਜੀ। ਉਹ ਕਿਹਨੇ ਟਰੱਕ ਭੇਜੇ, ਕਿੱਦਾਂ ਗਏ, ਕਿੱਦਾਂ ਨਹੀਂ ਗਏ, ਉਹ ਆਪਣੀ ਕਿਸਮ ਦੀਆਂ ਗੱਲਾਂ ਬਾਤਾਂ ਨੇ। ਪਰ ਅੱਜ ਲਾ ਲਓ 25-26 ਤੋਂ ਬਾਅਦ ਵੈਸੇ ਚਰਚੇ ਤੇ ਉਦਣ ਦੇ ਵੀ ਆ ਕਿ ਜਿਹੜਾ ਕਾਫਲਾ ਨਿਕਲਿਆ ਉਹ ਕਿਸੇ ਨੇ ਚੈੱਕ ਹੀ ਨਹੀਂ ਕੀਤਾ। ਭਾਵੇਂ ਗੱਡੀਆਂ ਜਿਹੜੀਆਂ, ਕਿਉਂਕਿ ਜੀਪਾਂ ਤੇ ਖਾਲੀ ਮੁੜੀਆਂ ਨਾ ਕਚਹਿਰੀਆਂ, ਸੱਜਣਾ ਨੂੰ ਤੇ ਕੈਦ ਬੋਲ ਗਈ ਸੀ, ਉਹ ਜੀਪਾਂ ਜਿਹੜੀਆਂ ਖਾਲੀ ਪਰਤੀਆਂ ਉਹ ਕਿੱਥੇ ਚਲੇ ਗਈਆਂ ਅੱਜ ਤੱਕ ਕਿਸੇ ਨੂੰ ਕੋਈ ਪਤਾ ਨਹੀਂ। ਸੋ ਇਹ ਹੁਣ ਜਿਹੜੀ ਅੱਜ ਦੀ ਤਲਾਸ਼ੀ ਮੁਹਿੰਮ ਸ਼ੁਰੂ ਹੋਈ ਹੈ, ਦੇਖੋ ਅਸੀਂ ਹਾਈ ਕੋਰਟ ਦਾ ਸਨਮਾਨ ਵੀ ਕਰਦੇ ਹਾਂ ਤੇ ਉਹਨਾਂ ਦਾ ਸਤਿਕਾਰ ਵੀ ਕਰਦੇ ਹਾਂ ਇਸ ਗੱਲੋਂ ਕਿ ਉਹਨਾਂ ਨੇ ਵਧੀਆ ਕੰਮ ਕੀਤਾ। ਜੋ ਵੀ ਜੁਡੀਸ਼ਰੀ ਦਾ ਰੋਲ ਸੀਗਾ ਉਹਨਾਂ ਨੇ ਵਧੀਆ ਅਦਾ ਕੀਤਾ। ਅੱਜ ਵੀ ਜਿਸ ਤਰੀਕੇ ਦਾ ਇਹਨਾਂ ਨੇ ਸਰਚ ਆਪਰੇਸ਼ਨ ਚਲਾਇਆ, ਸ਼ੁਰੂ ਕੀਤਾ, ਤਾਂ ਉਹ ਬਹੁਤ ਹੱਦ ਤੱਕ ਕਹਿ ਸਕਦੇ ਕਿ ਸੰਤੁਸ਼ਟ ਕਰਨ ਵਾਲਾ ਸੀਗਾ। ਡੌਗ ਸਕੁਐਡ ਸੀਗਾ, ਡਰੋਨ ਨਾਲ ਵੀਡੀਓ ਸ਼ੂਟ ਕਰਦੇ ਪਏ ਸੀਗੇ, ਨਾਲ ਦੀ ਨਾਲ ਰਿਕਾਰਡਿੰਗ ਕਰਦੇ ਪਏ ਸੀਗੇ। 60-62 ਦੇ ਕਰੀਬ ਪ੍ਰੋਫੈਸ਼ਨਲ ਫੋਟੋਗ੍ਰਾਫਰ, ਵੀਡੀਓਗ੍ਰਾਫਰ ਲੈ ਗਏ, ਲੋਹਾਰ ਲੈ ਗਏ, ਸਪੈਸ਼ਲ ਉਹ ਕੁੱਤੇ ਮੰਗਵਾਏ ਗਏ ਜਿਹੜੇ ਕੰਕਾਲ ਲੱਭਣ 'ਚ ਮਾਹਰ ਨੇ, ਜਿਨ੍ਹਾਂ ਨੂੰ ਇਹ ਮੁਹਾਰਤ ਹਾਸਲ ਹੈ ਕਿ ਧਰਤੀ ਦੇ ਹੇਠਾਂ ਜਿਹੜੀਆਂ ਡੈਡ ਬੋਡੀ ਜਾਂ ਇਸ ਤਰ੍ਹਾਂ ਦਾ ਮਨੁੱਖੀ ਕੋਈ ਢਾਂਚਾ ਹੁੰਦਾ ਤਾਂ ਉਹ ਲੱਭਣ 'ਚ ਬਹੁਤ ਜ਼ਿਆਦਾ ਸਮਰੱਥਾ ਰੱਖਦੇ ਆ। ਇਸ ਤਰ੍ਹਾਂ ਦੇ ਕੁੱਤੇ ਸਪੈਸ਼ਲ ਲਿਆਂਦੇ ਗਏ। ਬਹੁਤ ਸਖਤਾਈ ਸੀਗੀ, ਮੀਡੀਆ ਤੱਕ ਨੂੰ ਵੀ ਉਹਨਾਂ ਨੇ ਅੰਦਰ ਅਲਾਓ ਨਹੀਂ ਕੀਤਾ। ਉਹਨਾਂ ਨੇ ਬਕਾਇਦਾ ਇੱਕ ਪਬਲਿਕ ਰਿਲੇਸ਼ਨ ਅਫਸਰ ਨਿਯੁਕਤ ਕਰ ਦਿੱਤਾ ਜਿਹੜਾ ਮੀਡੀਆ ਦੇ ਨਾਲ ਲਗਾਤਾਰ ਸੰਪਰਕ ਦੇ ਵਿੱਚ ਸੀ ਤੇ ਹਰੇਕ ਘੰਟੇ 2 ਘੰਟੇ ਬਾਅਦ ਆ ਕੇ ਮੀਡੀਆ ਨੂੰ ਬਰੀਫ ਕਰਦਾ ਸੀਗਾ। ਸੋ ਇਸ ਤਰ੍ਹਾਂ ਦਾ ਉਹਨਾਂ ਨੇ ਪ੍ਰਬੰਧ ਕੀਤਾ ਹੋਇਆ ਸੀਗਾ। ਅਸੀਂ ਉਹਨਾਂ ਦੇ ਪ੍ਰਬੰਧ ਤੇ ਕਿੰਤੂ ਪ੍ਰੰਤੂ ਨਹੀਂ ਕਰਦੇ, ਠੀਕ ਕਰਦੇ ਪਏ ਆ। ਪਰ ਸਭ ਤੋਂ ਵੱਡਾ ਕਿੰਤੂ ਪ੍ਰੰਤੂ ਤੇ ਇਹ ਆ ਨਾ ਕਿ ਇੰਨੇ ਦਿਨ ਪਾਏ ਕਿੰਨੇ ਆ। ਕਟਰ ਸਰਕਾਰ ਹੁਣ 3 ਦਿਨ ਪਹਿਲਾਂ ਜਾ ਕੇ ਹਾਈ ਕੋਰਟ ਦੇ ਵਿੱਚ, ਮੈਨੂੰ ਲੱਗਦਾ ਜੀ ਇਹਨਾਂ ਦੀ ਲਾਈਨ ਦੇ ਵਿੱਚ ਫਿਰ ਪ੍ਰੋਬਲਮ ਆ ਰਹੀ ਹੈ, ਅਤੇ ਮੈਂ ਟਰਾਈ ਕਰਦਾ ਜੀ ਮੁੜ ਕੇ ਦੁਬਾਰਾ ਲਾਈਨ ਨੂੰ ਜਿਹੜਾ ਜੀ ਟੈਕਨੀਕਲ ਪ੍ਰੋਬਲਮ ਨੂੰ ਠੀਕ ਕਰਨ ਦੀ। ਸਰੋਤੇ ਜੁੜੇ ਰਹੋ, ਗੱਲਬਾਤ ਦਾ ਸਿਲਸਿਲਾ ਜਿਹੜਾ ਆਪਾਂ ਜਾਰੀ ਰੱਖਾਂਗੇ।
ਜੀ ਮਿੰਟੂ ਜੀ, ਅੱਜ ਤਕਨੀਕੀ ਪ੍ਰੋਬਲਮ ਲਗਾਤਾਰ ਜਿਹੜੀ ਆਈ ਜਾ ਰਹੀ ਆ, ਹੋਪਫੁਲੀ ਇਹ ਜਿਹੜੀ ਲਾਈਨ ਆ ਹੁਣ ਥੋੜੀ ਸਟੇਬਲ ਰਵੇ, ਸਥਿਰ ਰਵੇ, ਨਹੀਂ ਤਾਂ ਇਹ ਵੀ ਬਾਬਿਆਂ ਵਾਂਗੂ ਭੱਜੀ ਜਾਂਦੀ ਆ। ਚਲੋ ਕੋਈ ਗੱਲ ਨਹੀਂ, ਇਹ ਵੀ ਕੰਮ ਦਾ ਹਿੱਸਾ ਹੈ ਜੀ। ਦਿੱਕਤਾਂ ਜਿਹੜੀਆਂ ਇਹ ਵੀ ਕੰਮ ਦਾ ਹਿੱਸਾ ਹੈ ਜੀ। ਸੋ ਮੈਂ ਗੱਲ ਕਰਦਾ ਪਿਆ ਸੀ, ਮੈਂ ਉੱਥੋਂ ਹੀ ਸ਼ੁਰੂ ਕਰ ਦੇਣਾ ਜਿੱਥੋਂ ਕਾਲ ਟੁੱਟ ਗਈ ਸੀ, ਕਿ ਦੇਖੋ ਖੱਟਰ ਸਰਕਾਰ ਹੁਣ 3 ਦਿਨ ਪਹਿਲਾਂ ਗਈ ਹੈ, ਨਾਲ ਦੀ ਨਾਲ ਹਾਈ ਕੋਰਟ ਨੇ ਉਹਨਾਂ ਨੂੰ ਸਾਰਾ ਪ੍ਰਬੰਧ ਕਰਕੇ ਦੇ ਦਿੱਤਾ ਕਿ ਜਾਓ ਉੱਥੇ ਹੰਡੋ, ਡੇਰਾ ਹੰਡ ਕੇ ਦੇਖੋ ਕੀ ਕੁਛ ਉੱਥੇ ਮਿਲਦਾ। ਤੇ ਜੇ ਇਹੋ ਕੰਮ ਉਦੋਂ ਹੀ ਕੀਤਾ ਹੁੰਦਾ, 25 ਤੋਂ ਬਾਅਦ ਹੀ ਕਰ ਲਿਆ ਗਿਆ ਹੁੰਦਾ, ਤੇ ਮੇਰੇ ਖਿਆਲ ਦੇ ਨਾਲ ਖੱਟਰ ਸਰਕਾਰ ਆਪਣੀ ਜਗ੍ਹਾ ਤੇ ਭਾਵੇਂ ਜੋ ਮਰਜ਼ੀ ਕਰਦੀ, ਪਰ ਉਹਨਾਂ ਨੂੰ ਕੋਈ ਇਹ ਨਹੀਂ ਸੀ ਫਿਰ ਕਹਿ ਸਕਦਾ ਕਿ ਇਹਨਾਂ ਦੀ ਮਨਸ਼ਾ ਗਲਤ ਹੈ, ਭਾਵਨਾ ਗਲਤ ਹੈ। ਠੀਕ ਹੈ, ਮਿਲਦਾ ਜਾਂ ਨਾ ਮਿਲਦਾ ਉਹ ਗੱਲ ਵੱਖਰੀ ਸੀ, ਪਰ ਇੱਥੇ ਤਾਂ ਸਾਰਾ ਕੰਮ ਹੀ ਇਹਨਾਂ ਨੇ ਆਪਦਾ ਘੜੇ 'ਚ ਕਰਾ ਲਿਆ। ਹੁਣ ਦੇਖੋ ਡੇਰੇ ਦੇ ਵਿੱਚ ਜਿਹੜੀ ਅੱਜ ਤਲਾਸ਼ੀ ਸ਼ੁਰੂ ਹੋਈ ਆ, ਉਹਦੇ ਵਿੱਚ ਕੁਝ ਚੀਜ਼ਾਂ ਹਾਲੇ ਵੀ ਜਿਹੜੀਆਂ ਨੇ ਉਹ ਸੰਦੇਹ ਦੇ, ਸ਼ੱਕ ਦੇ ਘੇਰੇ 'ਚ ਆ। ਕਿੱਦਾਂ? ਪਹਿਲਾਂ ਇੱਕ ਇਹਨਾਂ ਨੇ ਰਿਪੋਰਟ ਜਿਹੜੀ ਦਿੱਤੀ ਮੀਡੀਆ ਨੂੰ, ਉਹ ਇਹ ਦਿੱਤੀ ਕਿ ਕਰੰਸੀ ਬਰਾਮਦ ਹੋਈ ਹੈ। ਇਹ ਨਹੀਂ ਦੱਸਿਆ ਕਿੰਨੀ ਕਰੰਸੀ ਬਰਾਮਦ ਹੋਈ ਹੈ, ਨਵੀਂ ਹੈ ਜਾਂ ਪੁਰਾਣੀ ਹੈ। ਫਿਰ ਦੂਜੀ ਦਫਾ ਇਹ ਆ ਕੇ ਬਾਹਰ ਕਹਿੰਦੇ ਕਿ ਕਰੰਸੀ ਬਰਾਮਦ ਹੋਈ ਆ, ਕਰੰਸੀ ਬਰਾਮਦ ਹੋਈ ਆ। ਕਰੰਸੀ ਉਦੋਂ ਇਹਨਾਂ ਨੇ ਦੱਸ ਦਿੱਤੀ ਕਿ ਇੰਨੀ 7,000 ਨਵੀਂ ਆ, 12,000 ਪੁਰਾਣੀ ਹੈ, ਇਸ ਤਰ੍ਹਾਂ ਕਰਕੇ ਇਹਨਾਂ ਨੇ ਰਕਮ ਦੱਸ ਦਿੱਤੀ। ਹੁਣ ਪਹਿਲੀ ਰਕਮ ਕਿਉਂ ਨਹੀਂ ਦੱਸੀ ਗਈ, ਇਹ ਸਭ ਤੋਂ ਵੱਡਾ ਸਵਾਲ ਆ। ਪਰ ਜਿਹੜੀ ਤਲਾਸ਼ੀ ਹੋ ਰਹੀ ਆ ਉਹ ਦੱਸਦੇ ਆ ਕਿ ਬਹੁਤ ਬਰੀਕੀ ਨਾਲ, ਜਿਹੜੇ ਸਾਡੇ ਮਿੱਤਰ ਪੱਤਰਕਾਰ ਉੱਥੇ ਗਏ ਆ, ਉਹ ਕਹਿੰਦੇ ਕਿ ਬਹੁਤ ਉਹ ਹਾਰਡ ਵਰਕ ਕਰਦੇ ਰਹੇ ਆ ਜਿੰਨੇ ਵੀ ਤਲਾਸ਼ੀ ਤੇ ਕਰਮਚਾਰੀ ਲੱਗੇ ਸੀਗੇ। ਪਰ ਇਹ ਪਤਾ ਨਹੀਂ ਕਿਉਂ ਉਹ ਜਿਹੜਾ ਪਬਲਿਕ ਰਿਲੇਸ਼ਨ ਆਫਿਸਰ ਇਹਨਾਂ ਨੇ ਨਿਯੁਕਤ ਕੀਤਾ ਸੀਗਾ, ਉਹਨੇ ਪਤਾ ਨਹੀਂ ਕਿਉਂ ਅਜਿਹਾ ਆਪਣੇ ਆਪ ਹੀ ਸ਼ੱਕ ਪੈਦਾ ਕਰ ਦਿੱਤਾ ਕਿ ਇੱਕ ਕਰੰਸੀ ਦੀ ਰਕਮ ਦੱਸ ਦਿੱਤੀ ਕਿ ਇੰਨੀ ਆ, ਦੂਜਾ ਫਿਗਰ ਹੈ ਜਿਹੜਾ ਉਹ ਕਹਿੰਦੇ ਜੀ ਕਿ ਨਹੀਂ ਸਾਨੂੰ ਅਲਾਉ ਨਹੀਂ, ਅਸੀਂ ਨਹੀਂ ਦੱਸਣਾ। ਹੁਣ ਇੱਥੋਂ ਥੋੜਾ ਜਿਹਾ ਸੰਕੇਤ ਗਿਆ, ਪਤਾ ਨਹੀਂ ਕੋਈ ਉਹਨਾਂ ਦੀ ਪਾਲਿਸੀ ਹੋ ਸਕਦੀ ਹੈ, ਹੋ ਸਕਦਾ ਦੂਜੀ ਵਾਰੀ ਉਹਨਾਂ ਨੇ ਪਾਲਿਸੀ ਬਦਲ ਲਈ ਹੋਵੇ ਕਿ ਡਿਸਕਲੋਜ਼ ਕਰ ਦਿੱਤਾ ਕਿਆ ਕੁਛ ਬਰਾਮਦ ਹੋਇਆ। ਪਰ ਪਹਿਲੀ ਰਕਮ ਜਿਹੜੀ ਉਹਨਾਂ ਨੇ ਨਹੀਂ ਦੱਸੀ, ਉਹ ਕਹਿੰਦੇ ਜੀ ਅਸੀਂ ਸਮਾਂ ਆਉਣ ਤੇ ਦੱਸਾਂਗੇ। ਪਰ ਨਾਲ ਇਹ ਵੀ ਦੱਸ ਦਿੱਤਾ ਕਿ ਅਸੀਂ 2 ਕਮਰੇ ਸੀਲ ਕਰ ਦਿੱਤੇ ਆ। ਉਹਨਾਂ ਕਮਰਿਆਂ ਦੇ ਵਿੱਚ ਕੀ ਹੈ ਪਤਾ ਨਹੀਂ, ਪਰ ਦੱਸਦੇ ਆ ਕਿ ਇਤਰਾਜ਼ਯੋਗ ਸਮਾਨ ਆ। ਇੱਕ ਚੀਜ਼ ਹੋਰ ਹੋਈ ਆ ਕਿ ਕੰਪਿਊਟਰ, ਕੁਛ ਹਾਰਡ ਡਿਸਕ ਵਗੈਰਾ ਉਹ ਕਬਜ਼ੇ 'ਚ ਲਈਆਂ ਗਈਆਂ। ਕੁਛ ਹੋਰ ਵੀ ਚੀਜ਼ਾਂ ਬਰਾਮਦ ਹੋਈਆਂ, ਜਿੱਦਾਂ ਇੱਕ ਵਾਕੀ ਟਾਕੀ ਆ। ਇੱਕ ਉਹ ਗੱਡੀ ਬਰਾਮਦ ਹੋਈ ਆ ਜਿਹੜੀ ਕਾਫਲੇ ਦਾ ਹਿੱਸਾ ਹੁੰਦੀ ਸੀ, ਯਾਨੀ ਇਸ ਰੰਗੀਲੇ ਸਾਧ ਦੇ ਕਾਫਲੇ ਦੇ ਵਿੱਚ ਜਿਹੜੀ ਗੱਡੀ ਇਹਦੀ ਪਰਸਨਲੀ ਚੱਲਦੀ ਸੀ, ਇੱਕ ਉਹ ਫੜੀ ਗਈ ਆ। ਉਹਦਾ ਵੀ ਕੋਈ ਕਾਗਜ਼ ਪੱਤਰ ਨਹੀਂ, ਕੋਈ ਨੰਬਰ ਪਲੇਟ ਨਹੀਂ, ਉਹਨੂੰ ਵੀ ਹਿਰਾਸਤ 'ਚ ਲੈ ਲਿਆ ਗਿਆ, ਉਹਨੂੰ ਵੀ ਥਾਣੇ ਖੜਿਆ ਗਿਆ। ਇਹ ਤੋਂ ਇਲਾਵਾ 5 ਉੱਥੋਂ ਬੱਚੇ ਬਰਾਮਦ ਹੋਏ ਆ। ਵੈਸੇ ਉਹਨਾਂ 'ਚ 2 ਨੂੰ ਛੱਡ ਦਈਏ, ਬਾਕੀ ਨਾਬਾਲਗ ਆ। ਜਿਹੜੇ ਬਾਲਗ ਆ ਉਹ ਵੀ ਮਸਾਂ 18-19 ਸਾਲ ਦੇ ਆ। ਉਹ ਉੱਥੇ ਡੇਰੇ ਦੇ ਵਿੱਚ ਜਿਹੜੀ ਕਲੋਨੀ ਬਣੀ ਆ ਉੱਥੇ ਲੁਕੇ ਬੈਠੇ ਸਨ ਜਾਂ ਕਿਸੇ ਨੇ ਲੁਕਾਏ ਸਨ, ਇਹ ਤੇ ਪਤਾ ਨਹੀਂ, ਪਰ ਉੱਥੋਂ ਬਰਾਮਦ ਕੀਤੇ ਗਏ ਆ। ਉਹਨਾਂ ਨੂੰ ਹੁਣ ਸਰਕਾਰੀ ਇਹਨਾਂ ਨੇ ਸ਼ੈਲਟਰ ਦੇ ਵਿੱਚ ਭੇਜ ਦਿੱਤਾ, ਨਿਗਰਾਨੀ 'ਚ ਭੇਜ ਦਿੱਤਾ। ਦੂਜੇ ਪਾਸੇ ਇੱਕ ਚੀਜ਼ ਹੋਰ ਵੇਖਣ ਨੂੰ ਮਿਲੀ ਹੈ ਕਿ ਜਿਨ੍ਹਾਂ ਦੇ ਬੱਚੇ ਲਾਪਤਾ ਹੋਏ ਆ ਉਹ ਵੀ ਪਰਿਵਾਰ ਸਾਹਮਣੇ ਆਉਣਾ ਸ਼ੁਰੂ ਹੋ ਗਿਆ। ਅੱਜ ਬਿਹਾਰ ਤੋਂ ਇੱਕ ਪਰਿਵਾਰ ਆਇਆ, ਉਹ ਕਹਿੰਦੇ ਜਿਸ ਦਿਨ ਇਹ ਬਾਬਾ 25 ਤਰੀਕ ਨੂੰ ਇੱਥੋਂ ਆਪਣੇ ਮਹਿਲ ਚੋਂ ਨਿਕਲਦਾ ਪਿਆ ਸੀ, ਲੋਕ ਜਿਹੜੇ ਇਹਦੇ ਕਾਫਲੇ ਦੇ ਮੂਹਰੇ ਲਿਟਦੇ ਪਏ ਸਨ ਕਿ ਹਾਏ ਬਾਬਾ ਸਾਨੂੰ ਛੱਡ ਕੇ ਨਾ ਜਾ, ਹਾਏ ਬਾਬਾ ਸਾਨੂੰ ਛੱਡ ਕੇ ਨਾ ਜਾ। ਉਹ ਕਹਿੰਦੇ ਇਸ ਹਾਲ ਪਾਰਿਆਂ ਦੇ ਵਿੱਚ ਇੱਕ ਚਿਹਰਾ ਉਹ ਵੀ ਸੀ ਜਿਹੜਾ ਸਾਥੋਂ 8 ਸਾਲ ਪਹਿਲਾਂ ਵਿਛੜ ਗਿਆ। ਅਸੀਂ ਉਹਨੂੰ ਜਦੇ ਸਿਆਲ ਲਿਆ ਟੈਲੀਵਿਜ਼ਨ ਸਕਰੀਨ ਤੇ, ਕਿਉਂਕਿ ਉਹ ਸਾਡਾ ਪੁੱਤਰ ਸੀ। ਉਹ 8 ਸਾਲ ਇੱਥੇ ਕੀ ਕਰਦਾ ਰਿਹਾ ਸਾਨੂੰ ਕੋਈ ਪਤਾ ਨਹੀਂ। ਉਹ ਹੁਣ ਵੀ ਉੱਥੇ ਲੱਭਦੇ ਫਿਰਦੇ ਆ, ਉਹਨਾਂ ਨੂੰ ਉੱਥੇ ਮਰਾਉਣ ਵਾਲਾ ਕੋਈ ਨਹੀਂ। ਉਹ ਕਹਿੰਦੇ ਕਿ ਸਾਡਾ ਬੱਚਾ ਜਿਹੜਾ ਹੋਵੇ ਨਾ ਹੋਵੇ ਉਹ ਇੱਥੇ ਹੀ ਆ, ਕਿਉਂਕਿ ਜਦੋਂ ਕਾਫਲਾ ਨਿਕਲਿਆ ਉਹ ਕਹਿੰਦੇ ਕਿ ਬਿਲਕੁਲ ਜਿਹੜੇ ਬਾਹਰ ਲੋਕ ਖੜੇ ਸਨ ਡੇਰੇ ਦੇ, ਉਹ ਉਹਨਾਂ ਦੇ ਵਿੱਚ ਸੀ ਤੇ ਲੋਕਾਂ ਦੇ ਵਿੱਚ ਲਿਟਦਾ ਪਿਆ ਸੀ। ਇਹਦਾ ਮਤਲਬ ਆ ਕਿ ਉਹ ਵੀ ਪੈਰੋਕਾਰ ਆ। ਇਸੇ ਤਰ੍ਹਾਂ ਇੱਕ ਹਰਿਆਣੇ ਚੋਂ ਆ, ਉਹ ਕਹਿੰਦੇ ਕਿ ਸਾਡੀ ਲੜਕੀ ਇੱਥੇ 8 ਸਾਲ ਪਹਿਲਾਂ ਆਈ ਸੀ, ਉਦੋਂ ਬੱਚੀ ਸੀਗੀ, ਪੜ੍ਹਨ ਆਈ ਸੀ ਜੀ। ਹੁਣ ਸਾਡਾ ਕੋਈ ਵੀ ਪਰਿਵਾਰ ਦਾ ਜੀ ਉੱਥੇ ਚਲੇ ਜਾਵੇ, ਟੈਲੀਫੋਨ ਕਰੇ, ਉਹ ਗੱਲ ਹੀ ਨਹੀਂ ਸੁਣਦੇ, ਕੁੜੀ ਬਾਰੇ ਦੱਸਦੇ ਹੀ ਕੁਛ ਨਹੀਂ, ਕੁੜੀ ਕਿੱਧਰ ਚਲੇ ਗਈ ਆ। ਹੋਰ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਪਰਿਵਾਰ ਆ। ਕੱਲ ਵੀ ਤੁਹਾਨੂੰ ਮੈਂ ਇੱਕ ਖਬਰ ਦੱਸੀ ਸੀ ਜਿਹਦੇ ਵਿੱਚ ਇੱਕ ਪਤੀ ਹੈ ਜਿਹੜਾ ਉਹ ਆਪਣੀ ਪਤਨੀ ਨੂੰ ਰੋਣ ਡਿਆ ਕਿ ਮੇਰੀ ਪਤਨੀ ਉੱਥੋਂ ਹੱਥਾਂ 'ਚੋਂ ਹੀ ਗਾਇਬ ਹੋ ਗਈ ਡੇਰੇ ਦੇ ਵਿੱਚ ਜੀ। ਇਹ ਸਾਰੇ ਮਾਮਲੇ ਆਪਣੀ ਥਾਂ ਤੇ ਆ। ਹੁਣ ਅੱਗੇ ਕੱਲ ਨੂੰ ਇਸ ਤਲਾਸ਼ੀ ਦੇ ਵਿੱਚੋਂ ਕੀ ਨਿਕਲਣਾ, ਉਹ ਚਰਚੇ ਆਪਣੀ ਥਾਂ ਤੇ ਆ। ਅਸਲ ਦੇ ਵਿੱਚ ਲੋਕੀ ਇਸ ਗੱਲ ਤੋਂ ਤੇ ਬਿਲਕੁਲ ਬੇਉਮੀਦੇ ਆ ਕਿ ਡੇਰੇ ਦੇ ਵਿੱਚੋਂ ਕੁਛ ਬਹੁਤ ਵੱਡਾ
बहुत बड़ा खुलासा करने वाला कुछ ना कुछ सबूत निकल आएगा। ऐसी नहीं उम्मीद है, सारे मन के चलते कि नहीं। पर असल ਦੇ ਵਿੱਚ ਹੁਣ ਸਾਰਿਆਂ ਦੀ ਜਿਹੜੀ ਨਿਗਾਹ ਆ ਉਹ ਨਿਗਾਹ ਇਹ ਆ ਕਿ ਇਸ ਡੇਰੇ ਦੀ ਜਦੋਂ ਖੁਦਾਈ ਹੋਏਗੀ, ਹਾਲਾਂਕਿ ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦਿਆਂ ਕਿ ਅੱਜ 5-6 ਹਜ਼ਾਰ ਦੇ ਕਰੀਬ ਜਿਹੜੇ ਸਿਕਿਉਰਿਟੀ ਵਾਲੇ ਗਏ ਸਨ ਅੰਦਰ ਤਲਾਸ਼ੀ ਲਈ, ਜਿਹਦੇ ਚ ਆਰਮੀ ਵੀ ਸੀਗੀ, ਪੈਰਾਮਿਲਟਰੀ ਫੋਰਸ ਵੀ ਸੀਗੀ, ਹਰਿਆਣਾ ਪੁਲਿਸ ਵੀ ਸੀ, ਪ੍ਰਸ਼ਾਸਕੀ ਅਧਿਕਾਰੀ ਵੀ ਸੀ। ਇਹ 5-6 ਹਜ਼ਾਰ ਦਾ ਆਮ ਲਸ਼ਕਰ ਸੀਗਾ, ਵਿੱਚ 14 ਦੇ ਕਰੀਬ ਤੇ ਲੋਹਾਰ ਸੀ ਜਿਨ੍ਹਾਂ ਨੂੰ ਆਪਾਂ ਸ਼ਿਕਲੀਗਰ ਕਹਿ ਦਿੰਦੇ ਆ, ਉਹ ਵੀ ਗਏ ਸੀਗੇ। ਬਾਕੀ ਹੋਰ ਦਸਤੇ ਵੱਖੋ ਵੱਖਰੇ ਸੀਗੇ। ਪਰ ਇਹਨਾਂ ਤੋਂ ਇਲਾਵਾ ਦਰਜਨ ਭਰ JCB ਮਸ਼ੀਨਾਂ ਵੀ ਖੜੀਆਂ ਗਈਆਂ ਅੰਦਰ। ਉਹ ਇਸੇ ਕਰਕੇ ਖੜੀਆਂ ਗਈਆਂ ਤਾਂ ਕਿ ਉੱਥੋਂ ਪਟਾਈ ਹੋ ਸਕੇ, ਖੁਦਾਈ ਹੋ ਸਕੇ। ਪਰ ਮੈਨੂੰ ਲੱਗਦਾ ਕਿ ਅੱਜ ਕਿਉਂਕਿ ਪਹਿਲਾ ਦਿਨ ਸੀ, ਡੇਰਾ ਬਹੁਤ ਵੱਡਾ, ਡੇਰੇ ਨੂੰ 10 ਜ਼ੋਨਾਂ ਚ ਵੰਡਿਆ ਗਿਆ। ਤੁਸੀਂ ਆਪ ਹੀ ਹਿਸਾਬ ਲਾ ਲਓ ਕਿ ਕਿੱਡਾ ਵੱਡਾ ਖੇਤਰਫਲ ਹੋਏਗਾ ਡੇਰੇ ਦਾ। 10 ਜ਼ੋਨਾਂ ਚ ਵੰਡ ਕੇ ਇੰਨੇ ਬੰਦੇ, ਯਾਨੀ 5-7 ਹਜ਼ਾਰ ਬੰਦਾ ਜਿਹੜਾ ਉਹ ਕੋਨੇ ਕੋਨੇ ਦੀ ਤਲਾਸ਼ੀ ਲੈ ਰਿਹਾ। ਤੇ ਫਿਰ ਵੀ ਉਹ ਕਹਿੰਦੇ ਆ ਕਿ ਸਾਨੂੰ ਦਿਨ ਲੱਗਣਗੇ, ਅਸੀਂ ਕੋਈ ਸਮਾਂ ਤੈਅ ਨਹੀਂ ਕਰ ਸਕਦੇ ਕਿ ਇਹ ਸਮਾਂ ਸੀਮਾ ਹੈ, ਅਸੀਂ ਇੰਨੇ ਸਮੇਂ ਦੇ ਵਿੱਚ ਇਸ ਸਾਰੇ ਡੇਰੇ ਨੂੰ ਖੰਗਾਲ ਲਵਾਂਗੇ। ਉਹ ਕਹਿੰਦੇ ਕਿ 5 ਦਿਨ ਵੀ ਲੱਗ ਸਕਦੇ ਆ, 10 ਦਿਨ ਵੀ ਲੱਗ ਸਕਦੇ ਆ, ਏਡਾ ਵੱਡਾ ਡੇਰਾ ਜੀ। ਹੁਣ ਸਭ ਦੀ ਨਿਗਾਹ ਜਿਹੜੀ ਉਹ ਦੋ ਚੀਜ਼ਾਂ ਤੇ ਆ। ਇੱਕ ਤੇ ਹੈਗੀ ਆ ਖੁਦਾਈ ਤੇ ਪਟਾਈ ਤੇ ਕਿ ਅੰਦਰੋਂ ਕੀ ਕੁਛ ਨਿਕਲਦਾ, ਕਿਉਂਕਿ ਤੁਹਾਨੂੰ ਪਤਾ ਹੀ ਹੈ ਕੱਲ ਬਹੁਤ ਸਾਰੀਆਂ ਸਟੋਰੀਆਂ ਵੀ ਬ੍ਰੇਕ ਹੋ ਗਈਆਂ ਟੈਲੀਵਿਜ਼ਨ ਚੈਨਲਾਂ ਤੇ, ਬਹੁਤ ਸਾਰੇ ਨਰ ਕੰਕਾਲ ਹੈ ਜਿਹੜੇ ਉਹ ਨੱਪੇ ਹੋਏ, ਦੱਬੇ ਹੋਏ ਆ। ਇਹ ਵੀ ਇੱਕ ਕਮਾਲ ਦੀ ਗੱਲ ਸੀਗਾ ਕਿ ਨਾਲ ਦੀ ਨਾਲ ਜਿਹੜਾ ਡੇਰੇ ਦਾ ਮੁੱਖ, ਇਹਨਾਂ ਦਾ ਮੁੱਖ ਰਸਾਲਾ ਹੈ, ਉਹਨੇ ਵੀ ਇਹ ਮੰਨ ਲਿਆ ਕਿ ਹਾਂਜੀ ਅਸੀਂ ਇੱਥੇ ਕੰਕਾਲ ਨੱਪਦੇ ਹਾਂ, ਪਰ ਉਹ ਲੋਕਾਂ ਦੀਆਂ ਅਸਥੀਆਂ ਤੱਕ ਰੁੱਖ ਜਿਹੜੇ ਆ ਉਹ ਚੰਗੇ ਵਿਕਾਸਸ਼ੀਲ ਹੋ ਜਾਣ, ਕਿਉਂਕਿ ਹੱਡੀਆਂ 'ਚ ਰੁੱਖ ਚੰਗਾ ਚੱਲਦਾ। ਐਸਾ ਡੇਰਾ ਦਾ ਮੰਨਣਾ। ਹੁਣ ਦੂਜੀ ਗੱਲ ਜਿਹੜੀ ਹੈ, ਇੱਕ ਚੀਜ਼ ਤੇ ਇਹ ਆ ਕਿ ਖੁਦਾਈ ਪਟਾਈ ਹੋਏਗੀ, ਉਹ ਤਾਂ ਠੀਕ ਆ। ਦੂਸਰੀ ਇਹ ਸਭ ਤੋਂ ਜ਼ਿਆਦਾ ਨਿਗਾਹ ਹੈਗੀ ਆ ਗੁਫਾ ਤੇ। ਉਹ ਗੁਫਾ ਇਸ ਸਮੇਂ ਕਹਿ ਲਓ ਕਿ ਸਭ ਦੀ ਖਿੱਚ ਦਾ ਕੇਂਦਰ ਬਣੀ ਪਈ ਆ ਕਿ ਉਹ ਗੁਫਾ ਵੇਖੀ ਜਾਏ, ਗੁਫਾ ਵੇਖੀ ਜਾਵੇ। ਹਾਲ ਦੀ ਘੜੀ ਉਸ ਗੁਫਾ ਬਾਰੇ ਕੋਈ ਜਾਣਕਾਰੀ ਨਹੀਂ ਸਾਹਮਣੇ ਆਈ। ਉਮੀਦ ਆ ਕਿ 1-2 ਦਿਨ ਤੱਕ ਗੁਫਾ ਨੂੰ ਵੀ ਛਾਣਿਆ ਜਾਊਗਾ, ਗੁਫਾ ਦੀ ਵੀ ਫੋਲਾ ਫਾਲੀ ਹੋਏਗੀ। ਪਰ ਇੱਥੇ ਇੱਕ ਚੀਜ਼ ਮੈਨੂੰ ਹੋਰ ਬੜੀ ਹੈਰਾਨ ਕਰ ਗਈ। ਦੇਖੋ ਜਿਹੜਾ ਡੇਰਾ ਮੀਡੀਆ ਨੂੰ ਇੰਨਾ ਕੁੱਟਦਾ ਸੀ, ਮਾਰਦਾ ਸੀ, ਹਾਲਾਂਕਿ ਵੈਸੇ ਤੁਹਾਨੂੰ ਇੱਕ ਹੋਰ ਕਮਾਲ ਦੀ ਗੱਲ ਦੱਸਾਂ, ਡੇਰੇ ਦੇ ਵਿੱਚੋਂ ਇੱਕ OB ਵੈਨ ਬਰਾਮਦ ਹੋਈ ਹੈ ਟੈਲੀਵਿਜ਼ਨ ਚੈਨਲ ਦੀ। ਅੱਛਾ ਜੀ। ਇਹ ਲੱਗਦਾ ਆ ਕਿ ਜਦੋਂ ਇਹਨਾਂ ਨੇ ਭੰਨ ਤੋੜ ਕੀਤੀ ਹੈ ਟੈਲੀਵਿਜ਼ਨ ਚੈਨਲਾਂ ਦੇ OB ਵੈਨਾਂ ਦੀ, ਤਾਂ ਉਦੋਂ OB ਵੈਨ ਕੋਈ ਇਹਨਾਂ ਨੇ ਹਾਈਜੈਕ ਕਰਕੇ ਇੱਥੇ ਡੇਰੇ 'ਚ ਲਿਆਂਦੀ, ਉਹ ਵੀ ਬਰਾਮਦ ਹੋ ਗਈ ਹੈ। ਹੁਣ ਇਸ ਤੋਂ ਇਲਾਵਾ ਜਿਹੜੀ ਹੈਰਾਨ ਕਰਨ ਵਾਲੀ ਚੀਜ਼ ਆ ਰਾਜਕਰਨਵੀਰ ਸਿੰਘ ਜੀ, ਉਹ ਇਹ ਆ ਕਿ ਜਿਹੜੇ ਡੇਰੇ ਦੇ ਪੈਰੋਕਾਰ ਔਰ ਜਿਹੜੇ ਇਹਨਾਂ ਦੇ ਸੇਵਾਦਾਰ ਮੀਡੀਆ ਵਾਲਿਆਂ ਨੂੰ ਐ ਵਹਿੰਦੇ ਸੀ ਜਿਵੇਂ ਬੱਕਰਾ ਕਸਾਈ ਵੱਲ ਵਹਿੰਦਾ ਹੈ, ਉਹ ਜਿਹੜੇ ਪੈਰੋਕਾਰ ਆ, ਉਹ ਸੇਵਾਦਾਰ ਆ, ਹੁਣ ਬੜੇ ਬਾਅਦ ਨਾਲ ਕਹਿਣ ਦੇ ਕਿ ਆਓ ਜੀ ਸਾਡੇ ਤੁਸੀਂ ਦਰਸ਼ਨ ਪਾਓ, ਚਰਨ ਪਾਓ, ਆਓ ਜੀ ਸਾਡੇ ਡੇਰੇ ਦੇ ਦਰਸ਼ਨ ਕਰੋ, ਤੁਸੀਂ ਵੇਖੋ ਜਿੱਥੇ ਜਾਣਾ। ਮੀਡੀਆ ਨੂੰ ਬਹੁਤ ਜ਼ਿਆਦਾ ਉਹ ਕੋਆਪਰੇਟ ਕਰਦੇ ਪਏ ਆ। ਉਹ ਕਹਿੰਦੇ ਆ ਕਿ ਤੁਸੀਂ ਦੇਖ ਸਕਦੇ ਜੋ ਮਰਜ਼ੀ ਦੇਖੋ, ਜਦ ਕਿ ਜਦੋਂ ਇਹ ਰੌਲਾ ਪਿਆ ਉਦੋਂ ਇਹ ਕਿਸੇ ਨੂੰ ਉੱਥੇ ਡੇਰੇ ਦੇ ਲਾਗੇ ਨਹੀਂ ਸੀ ਲੱਗਣ ਦਿੰਦੇ। ਯਾਨੀ ਅਚਨਚੇਤੀ ਇਹਨਾਂ ਦੇ ਵਿੱਚ ਬਦਲਾਅ ਕਿਉਂ ਆਇਆ, ਇਹ ਸਭ ਤੋਂ ਵੱਡਾ ਸਵਾਲ ਆ। ਕਿਤੇ ਇਹ ਤੇ ਨਹੀਂ ਕਿ ਡੇਰੇ ਨੂੰ ਜੋ ਉਹਨਾਂ ਨੇ ਸਾਫ਼ ਸੁਥਰਾ ਕਰਨਾ ਸੀ, ਜੋ ਉਹਦੇ 'ਚ ਕੋਈ ਬੌਕਰ ਝਾੜੂ ਫੇਰਨਾ ਸੀ, ਉਹ ਦੇ ਦਿੱਤਾ। ਹੁਣ ਉਹਨਾਂ ਦਾ ਜਿਹੜਾ ਡਰ ਆ, ਭੈ ਆ, ਉਹ ਖਤਮ ਹੋ ਗਿਆ। ਨਿਰਭੀਕ ਹੋ ਕੇ ਉਹ ਕਹਿ ਸਕਦੇ ਆ ਕਿ ਆਓ ਤੇ ਵੇਖ ਲਓ। ਸੋ ਡੇਰੇ ਦੇ ਵਿੱਚ ਜਿਹੜਾ ਇਹ ਬਦਲਾਅ ਆਇਆ, ਇਹ ਬਹੁਤ ਹੈਰਾਨ ਕਰਦਾ ਹੈ। ਨਹੀਂ ਤੇ ਉਹ ਤੇ ਮੀਡੀਆ ਦੇ ਨਾਲ ਇੰਨਾ ਲੱਗਦੇ ਸੀਗੇ ਕਿ ਪੱਤਰਕਾਰਾਂ ਨੂੰ ਸਿੱਧੇ ਉਹ ਧਮਕੀ ਪੱਤਰ ਵੀ ਦੇਣ ਲੱਗ ਪਏ ਆ। ਜਿਹੜਾ ਅਦਿੱਤਿਆ ਇਨਸਾਨ ਹੈ, ਕੱਲ ਇਹਦੇ ਭਰਾ ਨੇ ਅਮਿਤ ਇਨਸਾਨ ਨੇ ਇੱਥੇ ਸਾਡਾ ਨਿਊਜ਼ 18 ਬੜਾ ਵੱਡਾ ਨੈਟਵਰਕ ਆ ਟੈਲੀਵਿਜ਼ਨ ਚੈਨਲਾਂ ਦਾ, ਉਹਦੇ ਇੱਕ ਪੱਤਰਕਾਰ ਨੂੰ ਸਿੱਧੀ ਧਮਕੀ ਦੇ ਦਿੱਤੀ ਕਿ ਕੋਈ ਨਹੀਂ ਤੈਨੂੰ ਵੇਖਾਂਗੇ ਪੁੱਤ, ਇਹ ਮਾੜਾ ਸਮਾਂ ਸਦਾ ਤਾਂ ਨਹੀਂ ਰਹਿਣਾ। ਹੁਣ ਉਹਦੇ ਤੇ ਵੀ ਮਾਮਲਾ ਦਰਜ ਹੋ ਗਿਆ। ਯਾਨੀ ਜਿਹੜੇ ਲੋਕ ਪੱਤਰਕਾਰਾਂ ਨੂੰ ਸਿੱਧੇ ਤੌਰ ਤੇ ਧਮਕੀਆਂ ਦਿੰਦੇ ਸੀਗੇ, ਉਹ ਉਹਨਾਂ ਦੀਆਂ ਰਾਹਾਂ 'ਚ ਪਲਕਾਂ ਵਿਛਾਈ ਬੈਠੇ ਆ ਕਿ ਆਓ ਸਾਡੇ ਡੇਰੇ ਦੇ ਵਿੱਚ ਤੁਸੀਂ ਜੋ ਮਰਜ਼ੀ ਕਰੋ, ਇਹਨਾਂ ਦੀਆਂ ਫੋਟੋਆਂ ਖਿੱਚੋ, ਬਾਈਟਾਂ ਬਣਾਓ, ਜੋ ਮਰਜ਼ੀ ਕਰੋ, ਕੋਈ ਚੱਕਰ ਹੀ ਹੈ ਨਹੀਂ। ਸੋ ਇਹ ਬਦਲਾਅ ਜਿਹੜਾ ਨਾ, ਇਹ ਸਮਝ ਤੋਂ ਪਰੇ ਦੀ ਗੱਲ ਆ ਕਿ ਇਹਨਾਂ ਕੌਨਫੀਡੈਂਸ ਡੇਰੇ ਦੇ ਸੇਵਾਦਾਰਾਂ 'ਚ ਕਿਵੇਂ ਆ ਗਿਆ। ਜੀ ਬਿਲਕੁਲ ਮਿੰਟੂ ਜੀ, ਇਹ ਬਹੁਤ ਵੱਡੇ ਵੱਡੇ ਜਿਹੜੇ ਸਵਾਲ ਨੇ ਤੇ ਅਜੇ ਹੋਰ ਵੀ ਕਈ ਕੁਛ ਜਿਹੜਾ ਉੱਥੋਂ ਨਿਕਲੂਗਾ। ਪਰ ਜਿੱਦਾਂ ਸ਼ੁਰੂਆਤ ਦੇ ਵਿੱਚ ਹੀ ਆਪਾਂ ਕਹਿਤਾ, ਗੱਲ ਕੀਤੀ ਆ ਵੀ ਜਾਣ ਬੁੱਝ ਕੇ ਸਮਾਂ ਇਹਨਾਂ ਨੂੰ ਵਾਧੂ ਦਾ ਜਿਹੜਾ ਦਿੱਤਾ ਗਿਆ ਆ। ਇੱਕ ਹੋਰ ਗੱਡੀ ਦੀ ਇੱਕ ਤਸਵੀਰ ਪੋਰਸ਼ ਗੱਡੀ ਦੀ ਘੁੰਮ ਰਹੀ ਸੀ, ਉਹ ਕਹਿੰਦੇ ਵੀ ਕਿਸੇ ਮੰਤਰੀ ਦੇ ਕੋਲੇ ਸੀਗੀ, ਪਰ ਉਹ ਰਜਿਸਟਰ ਡੇਰੇ ਨੂੰ ਆ।
ਦੇਖੋ, ਇੱਕ ਤੇ ਸੰਗਰੂਰ ਦੇ ਡੇਰੇ ਚ ਫੜੀ ਗਈ ਹੈ ਨਾ ਗੱਡੀ, ਕਰੋੜ 1.5 ਕਰੋੜ ਦੀ ਹੈ। ਮੈਨੂੰ ਨਾਂ ਤੇ ਨਹੀਂ ਆਉਂਦੇ ਇਹਨਾਂ ਕਾਰਾਂ ਦੇ, ਜੀ ਜੀ, ਪਰ ਦੱਸਦੇ ਕਾਫੀ ਮਹਿੰਗੀ ਕਾਰ ਹੈ, ਲਗਜ਼ਰੀ ਕਾਰ ਹੈ। ਉਹਦਾ ਵੀ ਕੋਈ ਸਾਈ ਖਸਮ ਹੈ ਨਹੀਂ, ਕੋਈ ਕਾਗਜ਼ੀ ਪੱਤਰੀ ਉਹਦੇ ਕੋਈ ਵੀ ਡਾਕੂਮੈਂਟਸ, ਕੋਈ ਦਸਤਾਵੇਜ਼ ਨਹੀਂ ਮਿਲੇ। ਉਹਦਾ ਵੀ ਪਤਾ ਨਹੀਂ ਲੱਗਦਾ ਪਿਆ ਕਿ ਉਹ ਕਾਰ ਕਿੱਥੋਂ ਆਈ ਆ। ਜਿਹੜੀ ਮਿਲੀ ਹੈ ਇਹਦਾ ਵੀ ਕੋਈ ਪਤਾ ਨਹੀਂ ਲੱਗਦਾ। ਤੇ ਜੇ ਕੋਈ ਇੱਕ ਅੱਧੀ ਹੋਰ ਵੀ ਮਿਲ ਗਈ ਹੋਵੇ, ਮੈਂ ਤਾਂ ਕਹਿੰਦਾ ਇੱਕ ਅੱਧੀ ਕਿਉਂ, ਜੇ ਚੰਗੀ ਤਰ੍ਹਾਂ ਜਾਂਚ ਪੜਤਾਲ ਕੀਤੀ ਜਾਓ ਕਈ ਮਿਲ ਜਾਣੀਆਂ ਨੇ। ਤਾਂ ਇਹ ਤੁਸੀਂ ਕਮਾਲ ਦੀ ਗੱਲ ਦੇਖੋ ਕਿ ਜਿਸ ਬੰਦੇ ਤੇ ਰੇਪ ਦਾ ਚਾਰਜ ਆ, ਜਿਸ ਬੰਦੇ ਤੇ ਕਤਲ ਦਾ ਚਾਰਜ ਆ, ਜਿਸ ਬੰਦੇ ਤੇ 36 ਕਿਸਮ ਦੇ ਵਿਵਾਦ ਆ, ਉਹ ਬਾਦਸ਼ਾਹਾਂ ਵਾਂਗੂ ਕਾਫਲਾ ਰੱਖਦਾ। ਤੇ ਕਾਫਲਾ ਵੀ ਐਡਾ ਹੈ, ਨਾ ਰਾਸ਼ਟਰਪਤੀ ਕੋਲ ਉੱਡਾ, ਨਾ ਪ੍ਰਧਾਨ ਮੰਤਰੀ ਕੋਲ ਉੱਡਾ। ਤੇ ਕਮਾਲ ਦੀ ਗੱਲ ਹੈ ਕਿ ਗੱਡੀਆਂ ਪਤਾ ਨਹੀਂ ਚੋਰੀ ਦੀਆਂ ਜਾਂ ਯਾਰੀ ਦੀਆਂ, ਕੋਈ ਪੁੱਛਦਾ ਹੀ ਨਹੀਂ ਉਹਨੂੰ, ਉਲਟਾ Z+ ਰੱਖਿਆ। ਇਹ ਕਮਾਲ ਦਾ ਸਾਡਾ ਸਿਸਟਮ ਹੈ। ਬਿਲਕੁਲ ਬਿਲਕੁਲ। ਤੇ ਵੇਖੋ ਜੀ, ਇਹੋ ਜਿਹੇ ਬਲਾਤਕਾਰੀਆਂ ਨੂੰ Z+ ਸਿਕਿਉਰਿਟੀ ਜਿਹੜੀ ਦਿੱਤੀ ਰਹੀ, ਤੇ ਉਧਰ ਜਿਹੜੇ ਕੁਛ ਕ੍ਰਿਟੀਸਾਈਜ਼ ਕਰਦੇ ਨੇ ਮਾੜੇ ਮੋਟੇ ਵੀ ਸਰਕਾਰ ਨੂੰ, ਉਹਨਾਂ ਨੂੰ ਜਿਹੜੀਆਂ ਗੋਲੀਆਂ ਮਿਲ ਰਹੀਆਂ ਪੱਤਰਕਾਰਾਂ ਨੂੰ। ਅਗਲੀ ਮਿੰਟੂ ਜੀ, ਆਪਾਂ ਜੇ ਗੱਲ ਕਰੀਏ ਵੀ ਭਾਜਪਾ ਦੇ ਇੱਕ ਲੀਡਰ ਨੇ ਖੁਦ ਹੀ ਇੱਕ ਇੱਦਾਂ ਦਾ ਵੱਡਾ ਬਿਆਨ ਜਿਹੜਾ ਦੇ ਦਿੱਤਾ, ਕਹਿੰਦੇ ਵੀ ਗੌਰੀ ਲੰਕੇਸ਼ ਜਿਹੜੇ ਪੱਤਰਕਾਰ ਜਿਹੜੀ ਰਹੀ ਆ, ਜਿਨ੍ਹਾਂ ਦੀ ਪਿਛਲੇ ਦਿਨੀ ਉਹਨਾਂ ਨੂੰ ਗੋਲੀਆਂ ਮਾਰ ਕੇ ਘਰੇ ਹੀ ਹੱਤਿਆ ਕਰ ਦਿੱਤੀ ਗਈ ਆ, ਜੇ RSS ਦੇ ਵਿਰੁੱਧ ਨਾ ਬੋਲਦੀ ਤਾਂ ਅੱਜ ਜਿੰਦਾ ਹੁੰਦੀ। ਇਹਨੂੰ ਹੁਣ ਕੀ ਮੰਨੋਗੇ ਤੁਸੀਂ, ਇਕਬਾਲ ਮੰਨੋਗੇ ਜਾਂ ਹਮਦਰਦੀ ਮੰਨੋਗੇ? ਇਹ ਬਹੁਤ ਵੱਡਾ ਸਵਾਲ ਹੈ, ਔਰ ਇਹ ਭਾਰਤੀ ਜਨਤਾ ਪਾਰਟੀ ਦੇ ਸਾਹਮਣੇ ਸਵਾਲ ਆ ਕਿ ਤੁਸੀਂ ਦੱਸੋ ਹੁਣ ਤੁਸੀਂ ਕੀ ਮੰਨਦੇ ਹੋ ਇਹਨੂੰ ਜੀ? ਇਹ ਇਕਬਾਲ ਆ ਕਿ ਹਾਂਜੀ ਅਸੀਂ ਕੀਤਾ, ਤੇ ਜਾਂ ਫਿਰ ਹਮਦਰਦੀ ਆ ਕਿ ਦੇਖੋ ਜੀ ਜੇ ਏਦਾਂ ਨਾ ਕਰਦੇ ਤੇ ਏਦਾਂ ਸਿੱਟਾ ਨਾ ਨਿਕਲਦਾ। ਦੋਵਾਂ ਚ ਇੱਕ ਚੀਜ਼ ਹੋਣੀ ਚਾਹੀਦੀ ਹੈ, ਕਿਉਂਕਿ ਜਿਹੜਾ ਸੱਜਣ ਬੋਲਦਾ ਪਿਆ ਇਹਨਾਂ ਦਾ ਸਾਬਕਾ ਮੰਤਰੀ ਹੈ, ਮੌਜੂਦਾ ਇਹ ਵਿਧਾਇਕ ਆ, ਇਹਦਾ ਨਾਂ ਜੀਵਰਾਜ ਆ। ਇਹ ਕਰਨਾਟਕ ਦਾ ਹੀ ਆ, ਜਿੱਥੇ ਕਤਲ ਕੀਤੀ ਗਈ ਹੈ ਬੀਬੀ ਗੌਰੀ ਲੰਕੇਸ਼ ਜੀ। ਇਸ ਬੰਦੇ ਨੇ ਕਿਹਾ ਕਿ ਉਹ ਮੇਰੀ ਭੈਣਾ ਵਰਗੀ ਸੀਗੀ, ਪਰ ਜੋ ਉਹਨੇ RSS ਬਾਰੇ ਬੋਲਿਆ ਇਹ ਉਹਨੂੰ ਲੈ ਕੇ ਬਹਿ ਗਿਆ। ਜੇ ਉਹ RSS ਦੇ ਖਿਲਾਫ ਨਾ ਬੋਲਦੀ ਤੇ ਅੱਜ ਨੂੰ ਜਿੰਦਾ ਹੁੰਦੀ। ਇਹਦਾ ਕੀ ਮਤਲਬ ਆ? ਇਹਦੇ ਚ ਕੋਈ ਲੁਕਾ ਰਹਿ ਗਿਆ? ਇਹਦੇ ਚ ਦੇਖੋ, ਕਿਸੇ ਨੇ ਨਹੀਂ ਕਿਹਾ ਕਿ RSS ਨੇ ਮਾਰੀ ਆ, ਭਾਰਤੀ ਜਨਤਾ ਪਾਰਟੀ ਨੇ ਮਰਵਾਈ, ਕਿਸੇ ਨੇ ਕਿਹਾ? ਨਾ ਅਸੀਂ ਕਿਹਾ, ਨਾ ਤੁਸੀਂ ਕਿਹਾ, ਨਾ ਕਿਸੇ ਹੋਰ ਨੇ ਕਿਹਾ। ਪੂਰੇ ਦੇਸ਼ ਦੇ ਵਿੱਚੋਂ ਲੋਕਾਂ ਨੇ ਕਿਹਾ ਕਿ ਇਹ ਫਿਰਕੂ ਤਾਕਤਾਂ ਦਾ ਕੰਮ ਹੋ ਸਕਦਾ, ਫਾਂਸੀਵਾਦੀ ਤਾਕਤਾਂ ਦਾ ਕੰਮ ਹੋ ਸਕਦਾ, ਕੱਟੜਪੰਥੀਆਂ ਦਾ ਕੰਮ ਹੋ ਸਕਦਾ, ਚਰਮਪੰਥੀਆਂ ਦਾ ਕੰਮ ਹੋ ਸਕਦਾ। ਹਰੇਕ ਨੇ ਆਪੋ ਆਪਣੇ ਪੱਧਰ ਤੇ ਇਸ ਚੀਜ਼ ਦੀ ਆਲੋਚਨਾ ਜਿਹੜੀ ਉਹ ਇੱਕ ਆਧਾਰ ਬਣਾ ਕੇ ਕੀਤੀ, ਜਿਹਦੇ ਲਈ ਉਹ ਆਜ਼ਾਦ ਆ। ਪਰ ਕਿਸੇ ਨੇ ਡਾਇਰੈਕਟਲੀ ਭਾਰਤੀ ਜਨਤਾ ਪਾਰਟੀ ਦਾ ਨਾਂ ਨਹੀਂ ਲਿਆ, ਕਿਸੇ ਨੇ RSS ਦਾ ਨਾਂ ਨਹੀਂ ਲਿਆ। ਹੁਣ ਆਪ ਹੀ ਇਹਨਾਂ ਦਾ ਬੰਦਾ ਕਹੀ ਜਾਂਦਾ ਕਿ ਜੇ ਸਾਡੇ ਖਿਲਾਫ RSS ਦੇ ਖਿਲਾਫ ਨਾ ਬੋਲਦੀ ਤੇ ਬੀਬੀ ਜਿੰਦਾ ਰਹਿੰਦੀ। ਚੋਰ ਦੀ ਦਾੜੀ ਚ ਤਿਨਕਾ ਨਾ ਫਿਰ। ਬਿਲਕੁਲ, ਇਹ ਆਪ ਹੀ ਮੰਨਦੇ ਪਏ ਆ। ਸੋ ਇਹ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਗਿਰੀਰਾਜ ਆ, ਜੀਵਰਾਜ ਆ, ਇਹਨੂੰ ਹੁਣ ਜਵਾਬ ਦੇਣਾ ਚਾਹੀਦਾ ਕਿ ਇਹਦਾ ਮਤਲਬ ਕੀ ਮੰਨਿਆ ਜਾਵੇ, ਇਹ ਦੇਸ਼ ਇਹਨੂੰ ਕੀ ਮੰਨੇ। ਮੰਨ ਲਓ ਕੱਲ ਨੂੰ ਕੋਈ RSS ਦੇ ਖਿਲਾਫ ਹੋਰ ਬੰਦਾ ਬੋਲਦਾ ਹੈ, ਤੁਸੀਂ ਉਹਨੂੰ ਕਤਲ ਕਰ ਦਿਓਗੇ ਕਿ ਤੁਹਾਨੂੰ ਸੰਵਿਧਾਨ ਜਿਹੜਾ ਉਹ ਐਸਾ ਕਰਨ ਦੀ ਇਜਾਜ਼ਤ ਦਿੰਦਾ? ਜਾਂ ਸੰਵਿਧਾਨ ਹੀ ਤੁਸੀਂ ਨਾਗਪੁਰ ਦੇ ਵਿੱਚ ਬਹਿ ਕੇ ਆਪਣਾ ਰਚ ਲਿਆ? ਦੇਸ਼ ਨੂੰ ਦੱਸੋ ਤੇ ਸਹੀ ਕਿ ਤੁਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਕਿ RSS ਦੇ ਖਿਲਾਫ ਬੋਲਣਾ ਤੁਹਾਨੂੰ ਕਿੰਨਾ ਮਹਿੰਗਾ ਪੈ ਸਕਦਾ? ਕਿ ਤੁਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਕਿ ਜੇ ਤੁਸੀਂ ਜਿੰਦਾ ਰਹਿਣਾ, ਜਿਹੜਾ ਸੰਵਿਧਾਨ ਤੁਹਾਨੂੰ ਮੌਲਿਕ ਅਧਿਕਾਰ ਦਿੰਦਾ ਜਿੰਦਾ ਰਹਿਣ ਦਾ, ਜੇ ਤੁਸੀਂ ਉਹ ਹੱਕ ਵਰਤਣਾ ਚਾਹੁੰਦੇ ਹੋ ਤਾਂ ਫਿਰ ਤੁਹਾਨੂੰ ਜ਼ੁਬਾਨ ਨਹੀਂ ਵਰਤਣੀ ਪੈਣੀ। ਤੁਸੀਂ ਜ਼ੁਬਾਨ ਵਰਤੋਗੇ ਫਿਰ ਤੁਸੀਂ ਜਿੰਦਾ ਰਹਿਣ ਦਾ ਹੱਕ ਨਹੀਂ ਵਰਤ ਸਕਦੇ। ਇਹ ਦੱਸਣਾ ਚਾਹੁੰਦੇ ਹੋ ਦੇਸ਼ ਨੂੰ? ਕਮਾਲ ਦੀ ਗੱਲ ਹੈ। ਔਰ ਦੇਖੋ, ਇਹ ਨਾ ਇੱਕ ਨੀਤੀ ਹੈ। ਮੈਂ ਜਿੱਥੋਂ ਤੱਕ ਦੇਖਦਾ, ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਜੀ। ਭਾਰਤੀ ਜਨਤਾ ਪਾਰਟੀ ਔਰ ਸੰਘ ਜਿਹੜੀ ਇਹਨਾਂ ਦੀ ਵਿਚਾਰਧਾਰਾ ਹੈ, ਉਹਦੀ ਨੀਤੀ ਕਿਸ ਤਰ੍ਹਾਂ ਦੀ ਹੈ? ਦੇਖੋ, ਅੱਜ ਇੱਕ ਬਹੁਤ ਵੱਡਾ ਚਰਚਾ ਚੱਲਦਾ ਪਿਆ ਅਨਿਲ ਵਿਜ ਦੇ ਬਿਆਨ ਨੂੰ ਲੈ ਕੇ। ਅਨਿਲ ਵਿਜ ਤੁਹਾਨੂੰ ਪਤਾ ਹੀ ਉਹ ਪੁੱਠਾ ਕਿਸਮ ਦਾ ਆਦਮੀ ਆ। ਉਹਨੇ ਜਦੋਂ ਵੀ ਬੋਲਣਾ ਬੱਕੜਵਾਈ ਉਹਨੇ ਮਾਰਨੇ ਆ। ਉਹਨੇ ਅੱਜ ਵੀ ਕਿਹਾ, ਉਹ ਕਹਿੰਦਾ ਜੀ ਅਸੀਂ ਤੇ ਡੇਰੇ 'ਚ ਜਾਵਾਂਗੇ। ਉਹ ਕਹਿੰਦੇ ਕੈਦ ਹੋਈ ਹੈ, ਬਾਬੇ ਨੂੰ ਹੋਈ ਆ, ਡੇਰੇ ਨੂੰ ਥੋੜੀ ਹੋਈ ਆ। ਕੁਛ ਹੱਦ ਤੱਕ ਠੀਕ ਹੈ ਉਹਦੀ ਗੱਲ, ਡੇਰੇ 'ਚ ਜਾ ਸਕਦੇ, ਕਿਸੇ ਨੇ ਰੋਕਿਆ ਨਹੀਂ। ਪਰ ਐ ਗੱਜ ਵੱਜ ਕੇ ਕਹਿਣਾ ਤੇ ਦੂਜੀ ਵਾਰੀ ਫੇਰ ਪੱਤਰਕਾਰਾਂ ਨੇ ਪੁੱਛਣਾ ਕਿ ਭਾਈ ਤੁਸੀਂ ਕਿਉਂ ਜਾਓਗੇ? ਉਹ ਕਹਿੰਦੇ ਜੀ ਸਾਡੀ ਮਰਜ਼ੀ, ਅਸੀਂ ਜਾਵਾਂਗੇ। ਇਹ ਤਾਂ ਚਿੜਾਉਣ ਵਾਲੀ ਗੱਲ ਹੈ ਨਾ, ਲੋਕਾਂ ਨੂੰ ਚਿੜਾਉਣ ਵਾਲੀ ਗੱਲ ਹੈ। ਜਿਹੜੇ ਲੋਕ ਪੀੜਤਾਂ ਦੇ ਹੱਕ 'ਚ ਖੜਦੇ ਆ, ਜਿਹੜੇ ਲੋਕ ਇਸ ਡੇਰੇਦਾਰ ਦੇ ਵਿਰੋਧ 'ਚ ਖੜਦੇ ਜਾਂ ਡੇਰਾਵਾਦ ਦੇ ਵਿਰੋਧ 'ਚ ਖੜਦੇ ਆ, ਉਹਨਾਂ ਨੂੰ ਚਿੜਾਉਣ ਵਾਲੀ ਗੱਲ ਆ। ਹੁਣ ਦੇਖੋ, ਇੱਕ ਪਾਸੇ ਹਰਿਆਣੇ ਦਾ ਅਨਿਲ ਵਿਜ ਇਹ ਕਹਿੰਦਾ ਪਿਆ ਕਿ ਅਸੀਂ ਡੇਰੇ 'ਚ ਜਾਵਾਂਗੇ,
ਹੁਣ ਉਸੇ ਹੀ ਪਾਰਟੀ ਦਾ ਮੈਂਬਰ ਪਾਰਲੀਮੈਂਟ ਉਸੇ ਹੀ ਰਾਜ ਤੋਂ ਰਾਜ ਕੁਮਾਰ ਸੈਣੀ ਉਹ ਕੀ ਕਹਿੰਦਾ, ਉਹ ਕਹਿੰਦਾ ਜੀ ਦੇਖੋ ਇਹਦੀ ਤਲਾਸ਼ੀ ਤੇ ਬਹੁਤ ਪਹਿਲਾਂ ਹੋ ਜਾਣੀ ਚਾਹੀਦੀ ਸੀ। ਹੁਣ ਉਹ ਕਹਿੰਦੇ ਠੀਕ ਹੈ ਚਲੋ ਤਲਾਸ਼ੀ ਹੋ ਜਾਂਦੀ ਹੈ ਪਰ ਵੇਲਾ ਲੰਘ ਚੁੱਕਾ। ਹੁਣ ਦੇਖੋ ਇੱਕ ਬੰਦਾ ਇੱਕੋ ਵੇਲੇ ਇਹਨਾਂ ਦਾ ਉਹ ਡੇਰੇ ਦੇ ਪੱਖ 'ਚ ਖੜਦਾ ਪਿਆ, ਇੱਕੋ ਵੇਲੇ ਦੂਸਰਾ ਬੰਦਾ ਉਹ ਡੇਰੇ ਦੇ ਉਲਟ ਖੜਦਾ ਪਿਆ। ਕੀ ਇਹ ਤੁਸੀਂ ਮੰਨ ਕੇ ਚੱਲਦੇ ਹੋ ਕਿ ਇਹ ਜਿਹੜੇ ਦੋਨੇ ਬੰਦੇ ਆ ਉਹ ਲੈਣ ਦੇ ਦੂਜੇ ਪਾਸੇ ਇੱਕ ਦੂਜੇ ਦੇ ਵਿਰੁੱਧ ਇਹ ਜਾਣਬੁੱਝ ਕੇ ਖੜੇ ਹੋਣਗੇ, ਆਪਣੇ ਪੱਧਰ ਤੇ ਖੜੇ ਹੋਣਗੇ? ਮੈਂ ਨਹੀਂ ਮੰਨਦਾ। ਇੱਕ ਨੀਤੀਗਤ ਤਰੀਕਾ ਹੈ। ਕਿਉਂਕਿ ਇਹਦੀ ਇੱਕ ਹੋਰ ਮਿਸਾਲ ਦੇਖੋ, ਅੱਜ ਇਹ ਬੰਦਾ ਜਿਹੜਾ ਜੀਵਰਾਜ ਬੋਲਿਆ ਗੌਰੀ ਲੰਕੇਸ਼ ਦੇ ਵਿਰੁੱਧ ਦੇ ਵਿੱਚ RSS ਦੇ ਪੱਖ 'ਚ, ਨਾਲ ਦੀ ਨਾਲ ਜਿਹੜਾ ਸਾਡਾ ਨਵਾਂ ਬਣਿਆ ਕਾਨੂੰਨ ਮੰਤਰੀ ਹੈ ਰਵੀ ਸ਼ੰਕਰ ਪ੍ਰਸਾਦ, ਉਹਨੇ ਕੀ ਕਿਹਾ? ਉਹ ਕਹਿੰਦਾ ਜੀ ਜਿਹੜੇ ਲੋਕ ਮੌਤ ਤੇ ਜਸ਼ਨ ਮਨਾਉਂਦੇ ਪਏ ਆ, ਗੌਰੀ ਲੰਕੇਸ਼ ਦੀ ਮੌਤ ਤੇ ਜਿਹੜੇ ਲੋਕ ਜਸ਼ਨ ਮਨਾਉਂਦੇ ਪਏ ਆ, ਮੈਂ ਉਹਨਾਂ ਦੀ ਨਿੰਦਿਆ ਕਰਦਾ ਤੇ ਘੋਰ ਨਿੰਦਿਆ ਕਰਦਾ। ਹੁਣ ਦੇਖੋ ਇੱਕ ਬੰਦਾ ਇਹ ਬਿਆਨ ਦੇ ਰਿਹਾ, ਦੂਸਰਾ ਬੰਦਾ ਉਹ ਗੌਰੀ ਲੰਕੇਸ਼ ਦੇ ਹੱਕ 'ਚ ਬਿਆਨ ਦੇ ਰਿਹਾ। ਇਹੀ ਇੱਕ ਸਟ੍ਰੈਟਜੀ ਹੈ ਇਹਨਾਂ ਦੀ, ਇਹੀ ਇੱਕ ਨੀਤੀ ਹੈ। ਇੱਕ ਬੰਦਾ ਬੋਲਦਾ, ਦੂਸਰਾ ਨੂੰ ਡਿਫੈਂਡ ਕਰਦਾ, ਤੀਸਰਾ ਕੋਈ ਹੋਰ ਸ਼ੋਸ਼ਾ ਛੱਡ ਜਾਂਦਾ, ਚੌਥਾ ਜਦੋਂ ਰੌਲਾ ਪੈ ਜਾਂਦਾ ਉਹ ਕਹਿੰਦਾ ਜੀ ਇਹ ਫਲਾਣੇ ਦਾ ਨਿੱਜੀ ਬਿਆਨ ਹੋਊ, ਪਾਰਟੀ ਦੇ ਨਾਲ ਨਹੀਂ ਖੜਦੀ। ਜੇ ਜ਼ਿਆਦਾ ਗੱਲ ਵਿਗੜ ਗਈ ਫਿਰ ਕਹਿੰਦੇ ਆ ਇਹ ਜੀ ਫਲਾਣੇ ਦਾ ਨਿੱਜੀ ਬਿਆਨ ਆ, ਸਾਡਾ ਇਹਦੇ 'ਚ ਕੋਈ ਲੱਲਾ ਖੱਖਾ ਨਹੀਂ। ਸੋ ਇਹ ਸੰਘ ਦੀ ਇੱਕ ਨੀਤੀ ਹੈ, ਇਹਨਾਂ ਦੀ ਵਿਚਾਰਧਾਰਾ ਦੀ ਇੱਕ ਸਟ੍ਰੈਟਜੀ ਹੈ ਜਿਹਦੇ ਤੇ ਬਖੂਬੀ ਪਹਿਰਾ ਦੇ ਰਹੇ ਆ। ਔਰ ਕਮਾਲ ਦੀ ਗੱਲ ਤੇ ਇਹ ਆ ਕਿ ਇਹ ਐਸੀਆਂ ਦੁਵਿਧਾਵਾਂ ਖੜੀਆਂ ਕਰਦੇ ਲੋਕਾਂ ਦੇ ਸਾਹਮਣੇ, ਜਿਹੜਾ ਅਸਲ ਮੁੱਦਾ, ਅਸਲ ਚਰਚਾ ਉਹ ਇਹਨਾਂ ਦੁਵਿਧਾਵਾਂ ਦੇ ਸੰਗਲ 'ਚ ਫਸ ਕੇ ਉਹ ਉੱਥੇ ਹੀ ਘੁੰਮਦਾ ਰਹਿ ਜਾਂਦਾ ਹੈ, ਜਦ ਕਿ ਇਹ ਬੜੇ ਆਰਾਮ ਦੇ ਨਾਲ ਵੱਡੀ ਤੋਂ ਵੱਡੀ ਮੁਸ਼ਕਿਲ 'ਚ ਨਿਕਲ ਜਾਂਦੇ ਆ। ਪਰ ਦੇਸ਼ ਦੇ ਸਾਹਮਣੇ ਵੱਡੀ ਮੁਸ਼ਕਿਲ ਇਹ ਆ ਰਾਜ ਕਰਨਵੀਰ ਸਿੰਘ ਜੀ ਕਿ ਇੱਥੇ ਸਾਡੀ ਵਿਰੋਧੀ ਧਿਰ ਕੋਈ ਹੈ ਨਹੀਂ। ਕਿ ਵਿਰੋਧੀ ਧਿਰ ਜੇ ਹੁੰਦੀ ਹੁਣ ਇਸ ਸਮੇਂ ਭਾਰਤੀ ਜਨਤਾ ਪਾਰਟੀ ਨੂੰ ਵਕਤ ਨਾ ਪਾ ਦਿੰਦੀ, ਇਹ ਚੰਗੀ ਵਿਰੋਧੀ ਧਿਰ ਹੁੰਦੀ। ਇਸ ਸਮੇਂ ਭਾਰਤ ਦਾ ਹਾਲ ਇਹ ਆ ਕਿ ਜਿੱਦਾਂ ਉਹ ਕ੍ਰਿਕਟ ਦੇ ਵਿੱਚ ਸਚਿਨ ਮਾਰਦਾ ਸੀ ਨਾ, ਬੱਲਾ ਘੁਮਾ ਕੇ ਉਹ ਬਾਲ ਉੱਤੇ ਚਲੇ ਜਾਂਦੀ ਸੀ, ਭਾਵੇਂ 11 ਇੰਨੀ ਉੱਚੇ ਚਲੇ ਜਾਂਦੀ ਸੀ ਕਿ ਭਾਵੇਂ 11 ਦੇ 11 ਥੱਲੇ ਖੜ ਜਾਣ, ਕੋਈ ਵੀ ਕੈਚ ਕਰ ਸਕਦਾ ਸੀ। ਪਰ ਇੱਥੇ ਵੀ ਉਹੀ ਹਾਲ ਆ, ਮੋਦੀ ਦੀ ਟੀਮ ਮਾਰ ਕੇ ਬਾਲ ਬਹੁਤ ਉੱਚੀ ਚੜਾ ਚੁੱਕੀ ਆ, ਪਰ ਅਫਸੋਸ ਦੀ ਗੱਲ ਉਹਨੂੰ ਕੈਚ ਕਰਨ ਵਾਲਾ ਥੱਲੇ ਕੋਈ ਫੀਲਡਰ ਹੀ ਹੈ ਨਹੀਂ, ਵਿਰੋਧੀ ਧਿਰ ਦਾ ਕੋਈ ਆਗੂ ਹੈ ਨਹੀਂ। ਜੀ ਜੀ ਬਿਲਕੁਲ। ਤੇ ਮਿੰਟੂ ਜੀ, ਪ੍ਰਧਾਨ ਮੰਤਰੀ ਬੋਲੇ ਨੇ ਕੁਛ ਇਸ ਜਿਹੜਾ ਕਤਲ ਹੋਇਆ ਕਿ ਅਜੇ ਵੀ ਚੁੱਪੀ ਨੇ? ਨਾ ਜੀ, ਪ੍ਰਧਾਨ ਮੰਤਰੀ ਕਿੱਥੇ ਬੋਲਿਆ? ਕੈਪਟਨ ਅਮਰਿੰਦਰ ਸਿੰਘ ਅੱਜ ਆਖ ਦੇਵੇ ਕਿ ਮੈਂ ਦੇਣਾ ਅਸਤੀਫਾ ਤੇ ਅੰਦਰ ਖਾਤੇ ਉਹਦੀ ਇਹਨਾਂ ਦੇ ਨਾਲ ਸੀਟੀ ਰਲ ਜਾਵੇ, ਆਖੇ ਮੈਂ ਭਾਰਤੀ ਜਨਤਾ ਪਾਰਟੀ ਚ ਆਉਣਾ, ਫਿਰ ਦੇਖੋ ਝੱਟ ਟਵੀਟ ਆਉਂਦਾ, ਕੈਪਟਨ ਸਾਹਿਬ ਨੇ ਦਿਖਾਇਆ ਜਮੀਰ ਕਾ ਜਲਵਾ। ਇਸ ਤਰ੍ਹਾਂ ਦਾ ਟਵੀਟ ਆਏਗਾ, ਇਸ ਤਰ੍ਹਾਂ ਦਾ ਕੈਪਟਨ ਸਾਹਿਬ ਲੜेंगे ਬ੍ਰਿਸ਼ਟਾਖੋਰੀ ਕੇ ਖਿਲਾਫ ਲੜਾਈ, ਇਹ ਫਿਰ ਝੱਟ ਟਵੀਟ ਆ ਜਾਂਦਾ ਇਹਨਾਂ ਦਾ। ਇਹੋ ਜਿਹੇ ਮੁੱਦਿਆਂ ਤੇ ਟਵੀਟ ਨਹੀਂ ਆਉਂਦਾ। ਦੇਖੋ ਸਾਨੂੰ ਗੁੱਸਾ, ਸਾਨੂੰ ਗਿਲਾ ਇਸ ਗੱਲ ਦਾ ਨਹੀਂ ਹੈ ਕਿ ਪੱਤਰਕਾਰ ਮਾਰੀ ਗਈ, ਸਾਨੂੰ ਗੁੱਸਾ ਗਿਲਾ ਇਸ ਗੱਲ ਦਾ ਆ ਕਿ ਜਿਹੜੇ ਲੋਕ ਉੱਥੇ ਉਹਨੂੰ ਗਾਲਾਂ ਕੱਢਦੇ ਪਏ ਆ, ਇੱਕ ਨਿਹੱਥੀ ਬਜ਼ੁਰਗ ਔਰਤ ਨੂੰ ਮਾਰ ਕੇ ਜਿਹੜੇ ਲੋਕ ਉਹਨਾਂ ਹਥਿਆਰਿਆਂ ਦੇ ਨਾਲ ਖੜਦੇ ਪਏ, ਪ੍ਰਧਾਨ ਮੰਤਰੀ ਸਾਹਿਬ ਉਹਨਾਂ ਨੂੰ ਫੋਲੋ ਕਰਦਾ। ਦੇਸ਼ ਇਹ ਜਾਣਨਾ ਚਾਹੁੰਦਾ ਕਿ ਪ੍ਰਧਾਨ ਮੰਤਰੀ ਦੀ ਇਹੋ ਜਿਹੀ ਮਜਬੂਰੀ ਕਿਹੜੀ ਆ ਜਿਹੜੇ ਉਹ ਇਹੋ ਜਿਹੇ ਲਫੰਡਰਾਂ ਨੂੰ ਫੋਲੋ ਕਰਦੇ ਆ, ਉਹ ਦੱਸਣ ਤੇ ਸਹੀ। ਤੇ ਜੇ ਚਲੋ ਠੀਕ ਆ, ਕਿਸੇ ਦਾ ਕਰੈਕਟਰ ਕਿਸੇ ਦੀ ਪ੍ਰੋਫਾਈਲ ਤੋਂ ਨਹੀਂ ਦੇਖਿਆ ਜਾ ਸਕਦਾ, ਤੇ ਜੇ ਪਤਾ ਲੱਗ ਹੀ ਗਿਆ ਕਿ ਉਹਨਾਂ ਦੇ ਮਾਨਸਿਕਤਾ ਦੇ ਵਿੱਚ ਕਿਸ ਤਰ੍ਹਾਂ ਦੀ ਗੰਦਗੀ ਭਰੀ ਹੋਈ ਆ, ਤੇ ਫਿਰ ਤੇ ਪ੍ਰਧਾਨ ਮੰਤਰੀ ਨੂੰ ਬੋਲਣਾ ਚਾਹੀਦਾ ਸੀ। ਉਹਨਾਂ ਨੂੰ, ਉਹਨਾਂ ਬੰਦਿਆਂ ਨੂੰ ਜਿਨ੍ਹਾਂ ਨੂੰ ਫੋਲੋ ਕਰਦੇ ਸੀ, ਜਵਾਬ ਕੋਈ ਦੇਣਾ ਚਾਹੀਦਾ ਸੀ, ਨਿੰਦਿਆ ਕਰਨੀ ਚਾਹੀਦੀ ਸੀਗੀ ਜੀ। ਗੌਰੀ ਲੰਕੇਸ਼ ਦੀ ਹੱਤਿਆ ਦੀ ਵੀ ਉਹਨਾਂ ਨੂੰ ਨਿੰਦਿਆ ਕਰਨੀ ਚਾਹੀਦੀ ਸੀ, ਕਿਉਂਕਿ ਉਹ ਪ੍ਰਧਾਨ ਮੰਤਰੀ ਖਾਕੀ ਚੱਡੀਆਂ ਵਾਲੇ ਦੇ ਨਹੀਂ ਗੇ, ਖਾਕੀ ਨਿੱਕਰਾਂ ਵਾਲੇ ਦੇ ਪ੍ਰਧਾਨ ਮੰਤਰੀ ਨਹੀਂ, 123 ਕਰੋੜ ਲੋਕਾਂ ਦੇ ਪ੍ਰਧਾਨ ਮੰਤਰੀ ਹੈ। ਔਰ ਉਹ ਪ੍ਰਧਾਨ ਮੰਤਰੀ ਹੈ ਜਿਨ੍ਹਾਂ ਦੇ ਜਿੰਮੇ ਹਰੇਕ ਨਾਗਰਿਕ ਦੀ ਜਾਨ ਮਾਲ ਦੀ ਜ਼ਿੰਮੇਵਾਰੀ ਹੈ। ਜੀ ਜੀ, ਪਰ ਲੱਗਦਾ ਇਸ ਟਾਈਮ ਏਦਾਂ ਹੀ ਆ ਵੀ ਸਿਰਫ ਖਾਕੀ ਨਿੱਕਰਾਂ ਵਾਲਿਆਂ ਦੇ ਹੀ ਉਹ ਪ੍ਰਧਾਨ ਮੰਤਰੀ ਬਣੇ ਬੈਠੇ ਨੇ। ਤੇ ਮਿੰਟੂ ਜੀ, ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਛਤਰਪਤੀ ਦੇ ਮੁੰਡੇ ਨੇ ਕੈਪਟਨ ਅਮਰਿੰਦਰ ਤੇ ਲਾਏ ਨੇ ਗੰਭੀਰ ਦੋਸ਼। ਦੇਖੋ ਇਹ ਫਰਕ ਹੈ ਉਸ ਸਮੇਂ ਦਾ ਤੇ ਇਸ ਸਮੇਂ ਦਾ। 2002 ਦਾ ਆਹੀ ਫਰਕ ਸੀ, ਆਹੀ ਤਰਾਸਦੀ ਸੀ ਜੀ। ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦਿਆਂ, ਜਿਹੜੇ ਛਤਰਪਤੀ ਸੀ ਨਾ, ਇਹ ਕਹਿ ਸਕਦੇ ਹਾਂ ਆਪਾਂ ਕਿ ਸਾਡੇ ਪੰਜਾਬ ਦਾ ਜਵਾਈ ਸੀ। ਪੰਜਾਬ ਦਾ ਜਵਾਈ ਇਸ ਕਰਕੇ ਸੀ ਕਿਉਂਕਿ ਇਹਦੇ ਸਹੁਰੇ ਇੱਥੇ ਸਨ, ਨਹੀਂ ਸੌਰੀ, ਇਹਦਾ ਬਾਪ ਸ਼ਾਇਦ ਇੱਥੋਂ ਦਾ ਸੀਗਾ, ਇਹਦੇ ਨਹੀਂ, ਇਹ ਇੱਥੇ ਵਿਆਹ ਸੀ, ਇਹਦੇ ਬੱਚਿਆਂ ਦੇ ਨਾਨਕੇ ਸਨ ਜਾਂਦੇ ਜੀ। ਹੁਣ ਦੇਖੋ
ਇਹ ਬੰਦਾ ਫਿਰੋਜ਼ਪੁਰ ਵਿਆਹਿਆ ਸੀਗਾ, ਫਿਰੋਜ਼ਪੁਰ ਦੇ ਲਾਗੇ। ਖੈਰ ਇਹਦਾ ਮੁੰਡਾ ਜਿਹੜਾ ਅੰਸ਼ੁਲ, ਉਸ ਮੁੰਡੇ ਨੇ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਆ, ਉਹ ਤੋਂ ਪਹਿਲਾਂ ਵੀ ਉਹ ਬਹੁਤ ਵਾਰੀ ਇਸ ਗੱਲ ਨੂੰ ਦੁਹਰਾ ਚੁੱਕਾ, ਪਰ ਪਹਿਲਾਂ ਉਹਦੀ ਦੁਹਰਾਈ ਗੱਲ ਦੀ ਕੀਮਤ ਨਹੀਂ ਸੀ ਪੈਂਦੀ। ਹਾਲ ਇਹ ਆ ਕਿ ਅਸੀਂ ਇੱਕ ਵਾਰੀ ਅੰਸ਼ੁਲ ਦੇ ਨਾਲ ਗੱਲ ਕੀਤੀ ਜੀ, ਉਸ ਬੰਦੇ ਨੇ ਆਪ ਮੀਡੀਆ ਦਾ ਇਹ ਹਾਲ ਦੱਸਿਆ ਸੀ। ਹਾਲਾਂਕਿ ਇੱਕ ਮੀਡੀਆ ਦਾ ਹਿੱਸਾ ਸੀ ਜਿਸ ਨੇ ਛਤਰਪਤੀ ਦੇ ਪਰਿਵਾਰ ਦੀ ਬਹੁਤ ਜ਼ਿਆਦਾ ਮਦਦ ਕੀਤੀ, ਪਰ ਇੱਕ ਮੀਡੀਆ ਦਾ ਹਿੱਸਾ ਕਿਹੋ ਜਿਹਾ ਕੰਮ ਕਰਦਾ ਪਿਆ ਸੀ, ਉਹ ਇਹੋ ਜਿਹਾ ਕੰਮ ਕਰਦਾ ਸੀਗਾ ਕਿ 30-35 ਮਿੰਟ ਦੀ ਸਟੋਰੀ ਕਰਕੇ ਲੈ ਗਏ ਤੇ ਛਤਰਪਤੀ ਦਾ ਪਰਿਵਾਰ ਟੈਲੀਵਿਜ਼ਨ ਮੂਹਰੇ ਬੈਠਾ ਸੀ। 1 ਮਿੰਟ ਹੀ ਚੱਲੀ ਸਟੋਰੀ, ਬੰਦ ਕਰ ਦਿੱਤੀ ਗਈ ਅੱਧ ਵਿਚਾਲਿਓਂ। ਸਾਰਾ ਪਰਿਵਾਰ ਰਾਤ ਬੈਠਾ ਰਿਹਾ ਸਾਰੀ, ਕਿਉਂਕਿ ਟੈਲੀਵਿਜ਼ਨ ਚੈਨਲ ਭਾਰਤ ਦਾ ਬਹੁਤ ਪ੍ਰਮੁੱਖ ਚੈਨਲ ਸੀਗਾ। ਸਟੋਰੀ ਜੇ ਉਹਦੇ ਤੇ ਚੱਲਦੀ ਤੇ ਕੁਛ ਨਾ ਕੁਛ ਉਸ ਸਮੇਂ ਇਹਨਾਂ ਨੂੰ ਆਸ ਵੱਝਦੀ। ਆਪੇ ਹੀ ਇਸ ਅੰਸ਼ੁਲ ਛਤਰਪਤੀ ਨੇ ਦੱਸਿਆ, ਕਹਿੰਦਾ ਜੀ ਸਾਰੀ ਰਾਤ ਬੀਤ ਗਈ, ਤੜਕੇ ਟੈਲੀਵਿਜ਼ਨ ਲਾਇਆ ਤੇ ਇਹ ਸਰਸੇ ਵਾਲਾ ਜਿਹੜਾ ਉਹ ਉੱਥੇ ਕਥਾ ਪਿਆ ਕਰਦਾ ਸੀਗਾ ਉਸੇ ਚੈਨਲ ਤੇ। ਕਦੇ ਪਹਿਲਾਂ ਕਥਾ ਨਹੀਂ ਸੀ ਚੱਲੀ, ਤੜਕੇ 5 ਵਜੇ ਦਿਨ ਉਹਦੀ ਕਥਾ ਵੀ ਸ਼ੁਰੂ ਹੋ ਚੁੱਕੀ ਸੀ, ਜਿਹੜੀ 2 ਸਾਲ ਲਗਾਤਾਰ ਚੱਲਦੀ ਰਹੀ। ਇਹੋ ਜਿਹੀਆਂ ਕਥਾ ਕਹਾਣੀਆਂ ਛਤਰਪਤੀ ਦੇ ਮੁੰਡੇ ਦੇ ਕੋਲ ਨੇ ਜੀ। ਉਹਨਾਂ ਦੇ ਵਿੱਚੋਂ ਇੱਕ ਕਹਾਣੀ ਅੱਜ ਉਹਨੇ ਫਿਰ ਬੋਲੀ ਹੈ। ਦੇਖੋ ਇਹੀ ਕਹਾਣੀ ਜੇ ਛਤਰਪਤੀ 2003 ਚ 2004 ਚ ਦੱਸਦਾ, ਕਿਸੇ ਨੇ ਸਾਡੇ ਤੱਕ ਨਹੀਂ ਸੀ ਪਹੁੰਚਾਉਣੀ, ਕਿਉਂਕਿ ਅੱਜ ਸਮਾਂ ਬਦਲ ਚੁੱਕਾ। ਸੋ ਹੁਣ ਇਹਨੇ ਪ੍ਰੈਸ ਕਾਨਫਰੰਸ ਜਿਹੜੀ ਕੀਤੀ ਆ, ਸਾਰਿਆਂ ਨੇ ਕਵਰ ਕੀਤੀ। ਉਹਦੇ ਵਿੱਚ ਇਹ ਗੱਲ ਸਾਹਮਣੇ ਆ ਗਈ ਆ ਕਿ ਜਿਸ ਸਮੇਂ ਛਤਰਪਤੀ ਦੀ ਹੱਤਿਆ ਹੋ ਗਈ, ਉਸ ਤੋਂ ਬਾਅਦ ਹੋਇਆ ਕੀ ਹੈ ਕਿ CBI ਨੂੰ ਜਦੋਂ ਜਾਂਚ ਹੈਂਡਓਵਰ ਕੀਤੀ ਗਈ ਜੀ, ਸਾਡੇ ਇੱਥੋਂ ਦੇ ਪੰਜਾਬ ਦੇ ਕੁਝ ਕਾਂਗਰਸੀ ਆਗੂ ਅੱਬਾ ਭਰ ਹੋ ਗਏ ਕਿ ਮਾਮਲਾ ਅਸੀਂ ਇੱਥੇ ਰਫਾ ਦਫਾ ਕਰਨਾ। ਪਹਿਲਾਂ ਤੇ ਇਹਨਾਂ ਨੂੰ ਪੈਸਿਆਂ ਦੀ ਪੇਸ਼ਕਦਮੀ ਹੋਈ, ਇਹਨਾਂ ਨੂੰ ਪੇਸ਼ਕਸ਼ ਕੀਤੀ ਗਈ ਕਿ ਹਾਂਜੀ ਤੁਸੀਂ ਇੰਨੇ ਪੈਸੇ ਲੈ ਕੇ ਮਾਮਲਾ ਸੈਟਲਮੈਂਟ ਕਰ ਲਓ। ਉਸ ਸਮੇਂ ਦਾ ਜਲਾਲਾਬਾਦ ਦਾ ਇੱਕ ਮੰਤਰੀ ਹੁੰਦਾ ਸੀਗਾ, ਉਹ ਮੰਤਰੀ ਇੱਥੋਂ ਚੇਚਾ ਸਰਸੇ ਪਹੁੰਚਿਆ ਤੇ ਛਤਰਪਤੀ ਦੇ ਪਰਿਵਾਰ ਦਾ ਜਿਹੜਾ ਵਕੀਲ ਸੀਗਾ ਉਹਦੇ ਕੋਲ ਜਾ ਕੇ ਕਹਿੰਦਾ ਕਿ ਤੂੰ ਸੈਟਿੰਗ ਕਰਾ ਦੇ, ਵਿੱਚੋਂ ਤੇਰਾ ਵੀ ਹਿੱਸਾ ਰਾਖਵਾਂ ਰੱਖ ਦਿਆਂਗੇ। ਉਹਨਾਂ ਨੇ ਨਾ ਕਰ ਦਿੱਤੀ, ਉਹਨਾਂ ਨੇ ਭਜਾ ਦਿੱਤਾ ਸੀਗਾ। ਉਸ ਤੋਂ ਬਾਅਦ ਜਦੋਂ ਮਾਮਲਾ CBI ਕੋਲ ਗਿਆ, ਅੱਜ ਫਿਰ ਅੰਸ਼ੁਲ ਨੇ ਇਹ ਗੱਲ ਸਾਰੀ ਪ੍ਰੈਸ ਦੇ ਸਾਹਮਣੇ ਇੱਕ ਵਾਰ ਫਿਰ ਕਹੀ ਆ ਕਿ ਉਦੋਂ ਪ੍ਰਨੀਤ ਕੌਰ ਤੋਂ ਲੈ ਕੇ ਕੈਪਟਨ ਅਮਰਿੰਦਰ ਸਿੰਘ ਤੱਕ, ਭਰਤਿੰਦਰ ਸਿੰਘ ਚਹਿਲ ਜਿਹੜਾ ਇਹਦਾ ਉਸ ਸਮੇਂ ਵੀ ਸਲਾਹਕਾਰ ਹੁੰਦਾ ਸੀ, ਹੁਣ ਵੀ ਸਲਾਹਕਾਰ ਹੈ, ਇਹੋ ਜਿਹੇ ਸਲਾਹਕਾਰ ਸ਼ਾਇਦ ਇਹੋ ਜਿਹੀਆਂ ਸਲਾਹਾਂ ਦੇਣ ਲਈ ਰੱਖੇ ਆ। ਸੋ ਉਹ ਕਹਿੰਦਾ ਕਿ ਇਹ ਸਾਰੇ ਜਾਣੇ ਉਸ ਸਮੇਂ ਇਹ ਪ੍ਰਧਾਨ ਮੰਤਰੀ ਨੂੰ ਮਿਲਦੇ ਰਹੇ ਕਿ ਕਿਸੇ ਵੀ ਤਰੀਕੇ ਦੇ ਨਾਲ ਇਸ ਡੇਰੇਦਾਰ ਦੇ ਖਿਲਾਫ ਜਿਹੜੀ ਇਹ ਇਨਵੈਸਟੀਗੇਸ਼ਨ ਹੈ CBI ਦੀ ਰੋਕ ਦਿੱਤੀ ਜਾਵੇ ਜੀ। ਉਹ ਕਹਿੰਦੇ ਕਿ ਇੱਥੋਂ ਤੱਕ ਕਿ ਇੱਕ ਵਾਰੀ ਇਹੋ ਜਿਹਾ ਹੋਇਆ ਕਿ ਸਰਸੇ ਦੇ ਵਿੱਚ CBI ਦੀ ਟੀਮ ਕਿਸੇ ਰੈਸਟ ਹਾਊਸ ਦੇ ਵਿੱਚ ਠਹਿਰੀ ਸੀਗੀ ਤੇ ਜਦੋਂ ਅਸੀਂ ਗਏ ਆਪਣੇ ਬਿਆਨ ਦਰਜ ਕਰਵਾਉਣ, ਇਹ ਚੰਡਾਲ ਚੌਂਕੜੀ ਕਹਿੰਦਾ 3-4 ਜਣਿਆਂ ਦੀ ਉੱਥੇ ਵੀ ਫਿਰਦੀ ਸੀ ਰੈਸਟ ਹਾਊਸ ਦੇ ਸਾਹਮਣੇ। ਇਹ ਕੀ ਕਰਦੇ ਫਿਰਦੇ ਸੀ? ਸੋ ਉਹਨੇ ਬਹੁਤ ਸਵਾਲ ਖੜੇ ਕੀਤੇ ਆ, ਬਹੁਤ ਸਾਰੇ ਸਵਾਲ ਖੜੇ ਕੀਤੇ। ਸਵਾਲ ਉਹਨੇ ਉਸ ਹਸਪਤਾਲ ਤੇ ਵੀ ਖੜੇ ਕੀਤੇ ਆ ਜਿੱਥੇ ਛਤਰਪਤੀ ਸ਼ੁਰੂਆਤੀ ਦੌਰ ਦੇ ਵਿੱਚ ਜਦੋਂ ਜ਼ਖਮੀ ਹੋ ਗਿਆ ਗੋਲੀਆਂ ਲੱਗਣ ਤੋਂ ਬਾਅਦ, ਉਸ ਸਵਾਲ ਉਸ ਹਸਪਤਾਲ ਪ੍ਰਬੰਧਨ ਤੇ ਵੀ ਉਹਨੇ ਚੁੱਕੇ ਆ। ਉਹ ਕਹਿੰਦਾ ਕਿ ਜਾਪਦਾ ਇਹ ਆ ਕਿ ਉਹ ਇਲਾਜ ਬੇਈਮਾਨੀ ਦੇ ਨਾਲ ਹੋਇਆ, ਮਤਲਬ ਕਿ ਇਲਾਜ ਦੇ ਆੜ ਹੇਠ ਕੁਛ ਨਾ ਕੁਛ ਗਲਤ ਹੋਇਆ ਜਿਹਦੇ ਕਰਕੇ ਉਹਦੇ ਪਿਤਾ ਦੀ ਮੌਤ ਹੋਈ ਆ। ਹੋਰ ਵੀ ਕਈ ਕਿਸਮ ਦੇ ਸਵਾਲ ਆ ਜਿਹੜੇ ਛਤਰਪਤੀ ਦੇ ਮੁੰਡੇ ਅੰਸ਼ੁਲ ਨੇ ਚੁੱਕੇ ਆ। ਉਹਨਾਂ ਦੇ ਜਵਾਬ ਹੁਣ ਕੌਣ ਦੇਵੇਗਾ, ਸਮਝ ਤੋਂ ਪਰੇ ਦੀ ਗੱਲ ਆ ਕਿ ਕੈਪਟਨ ਅਮਰਿੰਦਰ ਸਿੰਘ ਹੁਣ ਜ਼ਮਾਨ ਖੋਲਣਗੇ। ਆ 4-5 ਦਿਨ ਪਹਿਲਾਂ ਸਾਡੇ ਪੱਤਰਕਾਰਾਂ ਨੇ ਪੁੱਛਿਆ ਸੀਗਾ ਕਿ ਕੈਪਟਨ ਸਾਹਿਬ ਕੀ ਤੁਸੀਂ ਡੇਰਿਆਂ ਨੂੰ ਸੀਲ ਕਰੋਗੇ? ਕਹਿੰਦਾ ਜੀ ਇਹ ਤਾਂ ਪੁੱਛੋ ਹੀ ਨਾ, ਅਸੀਂ ਨਹੀਂ ਕਰਾਉਣੇ। ਸਭ ਕੁਛ ਅਸੀਂ ਤਲਾਸ਼ੀ ਲੈ ਲਈ, ਸਭ ਕੁਛ ਅਸੀਂ ਵੇਖ ਲਿਆ, ਡੇਰੇ ਨਹੀਂ ਸੀਲ ਕਰਾਂਗੇ ਅਸੀਂ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਤੁਸੀਂ ਇਸ ਗੱਲ ਤੋਂ ਖੁਸ਼ ਹੋ ਕਿ ਬਾਬੇ ਨੂੰ ਸਜ਼ਾ ਹੋ ਗਈ, ਉਹਦੇ ਕੁਕਰਮਾਂ ਦੀ ਸਜ਼ਾ ਮਿਲ ਗਈ ਹੈ, ਉਹ ਕਹਿੰਦਾ ਜੀ ਮੈਂ ਇਸ ਮਾਮਲੇ ਤੇ ਕੁਛ ਨਹੀਂ ਕਹਿਣਾ, ਸਜ਼ਾ ਤੇ ਨਹੀਂ ਮੈਂ ਬੋਲੂੰਗਾ, ਤੁਸੀਂ ਲਾਅ ਐਂਡ ਆਰਡਰ ਤੇ ਜੋ ਪੁੱਛਣਾ ਮੇਰੇ ਤੋਂ ਪੁੱਛ ਲਓ। ਕਿਉਂ ਨਹੀਂ ਬੋਲਣਾ? ਤੁਸੀਂ ਆਪਣਾ ਸਟੈਂਡ ਸਪਸ਼ਟ ਕਰੋ, ਕਿਉਂ ਨਹੀਂ ਕਰਦੇ? ਕੀ ਕਾਰਨ ਆ ਤੁਹਾਨੂੰ? ਹੁਣ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਬੋਲਣਾ ਚਾਹੀਦਾ। ਜੇ ਉਹ ਹੁਣ ਵੀ ਚੁੱਪ ਰਹਿੰਦੇ ਆ, ਇਹਦਾ ਮਤਲਬ ਕਿ ਜੋ ਅੰਸ਼ੁਲ ਛਤਰਪਤੀ ਕਹਿੰਦਾ ਫਿਰ ਠੀਕ ਹੈ, ਜੇ ਤੁਸੀਂ ਜਵਾਬ ਹੀ ਨਹੀਂ ਦੇਣਾ ਦੋਸ਼ਾਂ ਦਾ ਜੀ। ਹੁਣ ਦੂਜੀ ਗੱਲ ਇੱਕ ਚੀਜ਼ ਹੋਰ ਆ, ਸਾਡੀ ਰਾਜਨੀਤੀ ਪੰਜਾਬ ਦੀ ਇਹੋ ਜਿਹੀ ਹੋ ਗਈ ਆ
ਮੈਂ ਸਮਝਦਾ ਜਾਂ ਤੇ ਉਹ ਬਹੁਤ ਜ਼ਿਆਦਾ ਛਲੀਆ ਕਿਸਮ ਦੀ ਹੋ ਗਈ ਆ, ਉਹਨੂੰ ਬਹੁਤ ਛਲ ਕਪਟ ਕਰਨਾ ਆ ਗਿਆ, ਤੇ ਜਾਂ ਫਿਰ ਇਸ ਰਾਜਨੀਤੀ ਦੇ ਨਾਲ ਵਿਚਰਦੇ ਲੋਕ ਆ ਜਿਹੜੇ ਪੰਜਾਬ ਦੇ, ਉਹ ਬੜੇ ਲਾਪਰਵਾਹ ਹੋ ਗਏ ਆ। ਸਾਡੀ ਪੰਜਾਬ ਦੀ ਰਾਜਨੀਤੀ ਇਹੋ ਜਿਹੀ ਹੋਈ ਪਈ ਆ, ਐਡਾ ਵੱਡਾ ਦੋਸ਼ ਲੱਗਦਾ, ਰਾਜਨੀਤੀ ਖਾਮੋਸ਼ ਹੋ ਜਾਂਦੀ ਆ। ਤੇ ਨਾ ਹੀ ਲੋਕ ਸਵਾਲ ਕਰਦੇ ਆ ਕਿ ਹਾਂ ਭਾਈ ਜੋ ਫਲਾਣਾ ਬੰਦਾ ਕਹਿੰਦਾ ਪਿਆ ਤੁਸੀਂ ਸਫਾਈ ਕਿਉਂ ਨਹੀਂ ਦਿੰਦੇ। ਜੇ ਸਫਾਈ ਨਹੀਂ ਦਿੰਦੇ, ਜੇ ਤੁਹਾਨੂੰ ਇਹ ਲੱਗਦਾ ਕਿ ਅਸੀਂ ਸਫਾਈ ਇਸ ਕਰਕੇ ਨਹੀਂ ਦਿੰਦੇ ਕਿ ਅਸੀਂ ਬਿਲਕੁਲ ਦੁੱਧ ਧੋਤੇ ਆ, ਅਸੀਂ ਬੇਦਾਗ ਆ, ਤੇ ਕੀ ਤੁਸੀਂ ਫਿਰ ਇਸ ਗੱਲ ਦੀ ਖੁੱਲ੍ਹ ਦਿੰਦੇ ਹੋ, ਇਸ ਗੱਲ ਦੀ ਸਹਿਮਤੀ ਦਿੰਦੇ ਹੋ ਕਿ ਇਨਵੈਸਟੀਗੇਸ਼ਨ ਹੋ ਜਾਵੇ, ਇੱਕ ਇਹ ਵੀ ਇਨਵੈਸਟੀਗੇਸ਼ਨ ਹੋ ਜਾਵੇ ਕਿ ਉਸ ਕਾਤਲ ਨੂੰ, ਉਸ ਰੇਪਿਸਟ ਨੂੰ ਬਚਾਉਣ ਲਈ ਕਿਹੜੇ ਕਿਹੜੇ ਨੇਤਾ ਪਿੱਲ ਲਾਈ ਜਾਂਦੇ ਸੀਗੇ। ਇਹਦੀ ਤੇ ਜਾਂਚ ਹੋ ਜਾਣੀ ਚਾਹੀਦੀ ਹੈ, ਕਿਉਂਕਿ ਜੇ ਜੁਰਮ ਕਰਨ ਵਾਲਾ ਗੁਨਾਹਗਾਰ ਆ ਤੇ ਉਸ ਜ਼ਾਲਮ ਨੂੰ ਬਚਾਉਣ ਵਾਲਾ ਵੀ ਤੇ ਉਹ ਤੋਂ ਵੱਡਾ ਗੁਨਾਹਗਾਰ ਆ ਨਾ, ਉਹਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ। ਤੁਸੀਂ ਦਿਓ ਸਹਿਮਤੀ ਤੇ ਉਹ ਕਰਵਾ ਲੈਣ ਜਾਂਚ ਪੜਤਾਲ। ਅੱਗੇ ਜਿੱਥੇ CBI ਦੀ ਹੋ ਗਈ ਆ, ਇੱਕ ਜਾਂਚ ਪੜਤਾਲ ਇਹ ਵੀ ਹੋ ਜੇ ਕਿ ਉਸ ਬੰਦੇ ਨੂੰ ਬਚਾਉਣ ਵਿੱਚ ਕੌਣ ਕੌਣ ਬੰਦੇ ਸਨ। ਇੱਕ ਚੀਜ਼ ਜਿਹੜੀ ਹੋਰ ਵੇਖਣ ਵਾਲੀ ਆ ਕਿ ਮੈਂ ਪੰਜਾਬ ਦੀ ਰਾਜਨੀਤੀ ਬਾਰੇ ਜੋ ਸ਼ਬਦ ਵਰਤਿਆ ਛਲੀਆ, ਮੈਂ ਉਹਦੇ ਤੇ ਸਟੈਂਡ ਕਰੂੰਗਾ ਕਿ ਛਲੀਆ ਕਿਸ ਕਿਸਮ ਦੀ ਰਾਜਨੀਤੀ ਹੈ। ਹੁਣ ਦੇਖੋ ਐਡਾ ਵੱਡਾ ਭਾਰਤ ਦੇ ਵਿੱਚ ਕਤਲकांड ਵਾਪਰਿਆ, ਜਿਹੜੀ ਆਪਾਂ ਗੱਲ ਕਰਕੇ ਆਏ ਆ ਗੌਰੀ ਲੰਕੇਸ਼ ਦਾ, ਇੱਕ ਵੀ ਪੰਜਾਬੀ ਰਵਾਇਤੀ ਰਾਜਨੇਤਾ ਇਸ ਮੁੱਦੇ ਤੇ ਨਹੀਂ ਬੋਲਿਆ। ਇਹ ਚਲਾਕੀ ਸਮਝਣ ਦੀ ਜ਼ਰੂਰਤ ਆ। ਕਿਉਂ ਨਹੀਂ ਬੋਲ ਰਹੇ? ਮੋਦੀ ਤੋਂ ਡਰਦੇ, ਸੰਘ ਤੋਂ ਡਰਦੇ, RSS ਤੋਂ ਡਰਦੇ, ਕੋਈ ਨਹੀਂ ਬੋਲਦੇ ਪਏ, ਜਦਕਿ ਇਹਨਾਂ ਨੂੰ ਬੋਲਣਾ ਚਾਹੀਦਾ ਸੀ। ਇਹ ਬਹੁਤ ਵੱਡਾ ਮੁੱਦਾ ਕਿ ਇਹੋ ਜਿਹੇ ਕਤਲਾਂ ਦੀ ਹਮਾਇਤ ਕਰਦੇ ਚੁੱਪ ਰਹਿ ਕੇ, ਇਹੀ ਸਮਝਿਆ ਜਾਵੇ। ਜੇ ਵਿਰੋਧ ਦੇ ਵਿੱਚ ਖੜੇ ਆ ਤੇ ਇਹਨਾਂ ਦੀ ਜ਼ਬਾਨ ਦੇ ਵਿੱਚ ਤੋਪੇ ਲੱਗੇ, ਬੋਲਦੇ ਕਿਉਂ ਨਹੀਂ? ਖੁੱਲ੍ਹ ਕੇ ਇਹਨਾਂ ਨੂੰ ਸਟੈਂਡ ਲੈਣਾ ਚਾਹੀਦਾ। ਮੇਰੇ ਖਿਆਲ ਦੇ ਨਾਲ ਸਾਡੇ ਲੋਕ ਜਿਹੜੇ ਵੋਟਾਂ ਪਾਉਂਦੇ ਆ, ਮੈਂ ਨਹੀਂ ਕਹਿੰਦਾ ਜਿੱਥੇ ਕਿਸੇ ਨੇ ਵੋਟ ਪਾਉਣੀ ਪਾਈ ਜਾਵੇ, ਪਰ ਘੱਟੋ ਘੱਟ ਸਵਾਲ ਤੇ ਕੀਤੇ ਜਾ ਸਕਦੇ ਆ ਨਾ ਕਿ ਕੀ ਤੁਸੀਂ ਇਹਨਾਂ ਚੀਜ਼ਾਂ ਨੂੰ ਜਾਇਜ਼ ਸਮਝਦੇ ਹੋ, ਕਿ ਇਹਨਾਂ ਚੀਜ਼ਾਂ ਨੂੰ ਤੁਸੀਂ ਨਜਾਇਜ਼ ਸਮਝਦੇ ਹੋ। ਦੂਸਰਾ ਇਹ ਆ ਕਿ ਕੀ ਤੁਸੀਂ ਪੀੜਤਾਂ ਨਾਲ ਖੜੋਗੇ ਕਿ ਕੀ ਤੁਸੀਂ ਇੱਕ ਸਜ਼ਾ ਯਾਫਤਾ ਡੇਰੇਦਾਰ ਨਾਲ ਖੜੋਗੇ। ਇੰਨੇ ਸਵਾਲ ਤੇ ਕਰਨੇ ਬਣਦੇ ਆ ਨਾ। ਪਰ ਇਹ ਲੁੱਚੀ ਰਾਜਨੀਤੀ ਹੈ। ਇਸ ਲੁੱਚੀ ਰਾਜਨੀਤੀ ਨੂੰ ਜੇ ਸਹੀ ਕਰਨਾ, ਸਾਡੇ ਲੋਕਾਂ ਨੂੰ ਜਾਗਣਾ ਪਊਗਾ। ਤੁਸੀਂ ਆਪ ਹੀ ਦੇਖ ਲਓ ਕਿੱਡੀ ਚਲਾਕ ਕਿਸਮ ਦੀ ਰਾਜਨੀਤੀ ਹੈ ਕਿ ਹਰੇਕ ਵਾਰੀ ਐਸਕੇਪ ਰੂਟ ਬਣਾ ਕੇ ਉਹਦੇ ਥਣੀਏ ਨਿਕਲ ਜਾਂਦੇ ਆ। ਬਿਲਕੁਲ ਮਿੰਟੋ ਜੀ, ਪਤਾ ਨਹੀਂ ਲੋਕਾਂ ਦੀਆਂ ਅੱਖਾਂ ਵੀ ਕਦੋਂ ਜਿਹੜੀਆਂ ਜੀ ਖੁੱਲਣਗੀਆਂ। ਉੱਥੇ ਸਾਰੇ ਇੱਕੋ ਥਾਲੀ ਦਾ ਚੱਟੇ ਬੱਟੇ ਜੇ ਜਾਪਦੇ ਆ, ਜਿਹੜੀ ਮਰਜ਼ੀ ਪਾਰਟੀ ਨੂੰ ਹੱਥ ਲਾ ਕੇ ਦੇਖ ਲਓ। ਤੇ ਮਿੰਟੂ ਜੀ, ਇੱਕ ਇੱਥੇ ਆਪਾਂ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਰਹਿੰਦੇ ਹੋਏ ਜਿਹੜੇ ਹੋਰ ਖਬਰਾਂ ਉਹਨਾਂ ਉੱਤੇ ਆਪਾਂ ਨਜ਼ਰ ਬਣਾਵਾਂਗੇ। ਸਰੋਤਿਓ, ਇੱਦਾਂ ਹੀ ਤੁਸੀਂ ਸਾਡੇ ਨਾਲ ਜੁੜੇ ਰਹੋ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਇੱਕ ਕਾਰੋਬਾਰੀ ਵਿਗਿਆਪਨ ਬ੍ਰੇਕ ਤੋਂ ਬਾਅਦ। You're listening to Punjabi Radio USA. KOBO Yuba City 1450 AM, KIID Sacramento 1470 AM, KWRU Fresno 1300 AM. ਹਾਂਜੀ, ਕੀ ਗੱਲ? ਇਮਾਨਦਾਰ ਤਸੱਲੀ ਬਖਸ਼ ਟਰੱਕ ਸਿਖਾਉਣ ਵਾਲਾ ਨਹੀਂ ਮਿਲ ਰਿਹਾ? ਫਿਕਰ ਨਾਟ, ਮੇਰਾ ਵੀ ਇਹੀ ਹਾਲ ਸੀ, ਪਰ ਹੁਣ ਮੈਂ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵੱਲੋਂ ਦਵਾਇਆ ਹੋਇਆ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈ ਕੇ ਪੂਰਾ ਅਮਰੀਕਾ ਹੀ ਗਾ ਲਿਆ। ਤੁਸੀਂ ਵੀ ਟਰੱਕ ਸਿੱਖਣ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵਾਲਿਆਂ ਨੂੰ 530 777 6737। ਇਹ ਬਹੁਤ ਹੀ ਵਧੀਆ ਤਰੀਕੇ ਨਾਲ ਤੁਹਾਨੂੰ 6 ਤੋਂ 10 ਸਪੀਡ ਵਾਲਾ ਟਰੱਕ ਚਲਾਉਣਾ ਸਿਖਾਉਂਦੇ ਨੇ, ਉਹ ਵੀ ਸਿਰਫ $1250 ਦੇ ਵਿੱਚ, ਤੇ ਨਾਲ ਹੀ ਜੌਬ ਪਲੇਸਮੈਂਟ ਦੀ ਪੂਰੀ ਗਰੰਟੀ ਵੀ ਦਿੰਦੇ ਹਨ। ਆਊਟ ਆਫ ਸਟੇਟ ਵਾਲੇ ਵਿਦਿਆਰਥੀਆਂ ਦੇ ਲਈ $1450, ਜਿਸ ਵਿੱਚ ਇਹ ਤੁਹਾਨੂੰ ਪਿਕਅਪ ਵੀ ਕਰਦੇ ਹਨ ਤੇ ਰਹਿਣ ਦਾ ਵੀ ਪ੍ਰਬੰਧ ਹੋਵੇਗਾ, ਤੇ ਟਰੱਕ ਚਲਾਉਣ ਵੇਲੇ ਰਿਪੇਅਰ ਅਤੇ ਮੇਨਟੇਨੈਂਸ ਦੇ ਵਿੱਚ ਵੀ ਤੁਹਾਡੀ ਹੈਲਪ ਕਰਦੇ ਹਨ। 24/7 ਟੋਇੰਗ ਸਰਵਿਸ ਅਵੇਲੇਬਲ। ਨੰਬਰ 5303002356। ਇਸ ਮੌਕੇ ਦੇ ਉੱਤੇ ਟਰੱਕ ਡਰਾਈਵਰ ਵੀ ਹਾਇਰ ਕਰ ਰਹੇ ਹਨ, ਜਿਨ੍ਹਾਂ ਨੂੰ 40 ਸੈਂਟ ਪਰ ਮਾਈਲ ਮਿਲਣਗੇ। ਸੋ ਟਰੱਕ ਸਿੱਖਣ ਦੇ ਲਈ, ਜੌਬ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ 530 751 51 15 530 751 5115 ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ। ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗਰੋਵ ਏਰੀਆ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ ਕਲਚ, ਆਇਲ ਚੇਂਜ,
ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916 686 2664 9166862664 ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ ਐਲ ਗਰੋਵ ਕੈਲੀਫੋਰਨੀਆ। ਸੈਕਰਾਮੈਂਟੋ ਇਲਾਕੇ ਦੇ ਵਿੱਚ ਡਾਕਟਰ ਪਰਮਜੀਤ ਸਿੰਘ ਤੱਖਰ MD ਉਹਨਾਂ ਦੀ ਸਰਪ੍ਰਸਤੀ ਹੇਠ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ ਸੂਟ 400 ਸੈਕਰਾਮੈਂਟੋ। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ ਤੋਂ ਤੁਸੀਂ ਇਮੀਗ੍ਰੇਸ਼ਨ ਫਿਜ਼ੀਕਲ, DOT ਫਿਜ਼ੀਕਲਸ, ਬਲੱਡ ਪ੍ਰੈਸ਼ਰ ਟ੍ਰੀਟਮੈਂਟ, ਦਿਲ ਦੀਆਂ ਬਿਮਾਰੀਆਂ, ਢਿੱਡ ਦੀਆਂ ਬਿਮਾਰੀਆਂ, ਡਾਇਬੀਟੀਜ਼, ਅਰਥਰਾਈਟਸ, ਬੈਕ ਨੈਕ ਪੇਨ, ਮੈਂਟਲ ਇਲਨੈਸ, EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਪ੍ਰੈਗਨੈਂਸੀ ਟੈਸਟਿੰਗ, ਈਅਰ ਇਰੀਗੇਸ਼ਨ, ਇਨਗ੍ਰੋਨ ਟੋਨੇਲ ਰਿਮੂਵਲ ਦੇ ਨਾਲ ਹੋਰ ਵੀ ਕਈ ਬਿਮਾਰੀਆਂ ਦਾ ਇਲਾਜ ਕਰਵਾ ਸਕਦੇ ਹੋ। ਤੁਸੀਂ ਇਹਨਾਂ ਦੇ ਕੋਲੋਂ ਸਕਿਨ ਦਾ ਤੇ ਚਮੜੀ ਦੇ ਰੋਗਾਂ ਦਾ ਇਲਾਜ ਕਰਵਾ ਸਕਦੇ ਹੋ। ਵਧੇਰੇ ਜਾਣਕਾਰੀ ਲਈ ਕਾਲ ਕਰੋ 9166888888 916 688 8888। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ ਸੂਟ 400 ਸੈਕਰਾਮੈਂਟੋ 9166888888। ਉਹ ਸੁਣਿਆ ਬਿੱਲਾ ਡਿਪੋਰਟ ਹੋ ਗਿਆ। ਉਹ ਕਹਿੰਦੇ ਬੱਗੇ ਨੂੰ ਅਰੈਸਟ ਕਰ ਲਿਆ। ਉਹ ਛਿੰਦਾ ਵੀ ਭੱਜਿਆ ਫਿਰਦਾ। ਪਿਛਲੇ ਕੁਝ ਮਹੀਨਿਆਂ ਤੋਂ ਇਹੋ ਜਿਹੀਆਂ ਖਬਰਾਂ ਤੁਸੀਂ ਰੋਜ਼ ਪੜ੍ਹਦੇ ਜਾਂ ਸੁਣਦੇ ਹੋ। ਇਹੋ ਜਿਹੀ ਘਟਨਾ ਤੁਹਾਡੇ ਨਾਲ ਜਾਂ ਤੁਹਾਡੇ ਕਿਸੇ ਕਰੀਬੀ ਨਾਲ ਵੀ ਹੋ ਸਕਦੀ ਹੈ। ਬਹੁਤੀ ਵਾਰੀ ਸਾਨੂੰ ਆਪਣੇ ਹੱਕਾਂ ਤੇ ਅਖਤਿਆਰਾਂ ਬਾਰੇ ਪਤਾ ਨਹੀਂ ਹੁੰਦਾ। ਸਾਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਇਹੋ ਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ। ਕਹਿੰਦੇ ਨੇ ਕੋਈ ਵੀ ਕੇਸ ਚੰਗਾ ਜਾਂ ਮਾੜਾ ਨਹੀਂ ਹੁੰਦਾ, ਮਾੜੇ ਹੁੰਦੇ ਨੇ ਬੰਦੇ ਜਿਹੜੇ ਉਹਦੀ ਪੈਰਵਾਈ ਕਰਦੇ ਨੇ। ਅੰਨੂ ਪੇਸ਼ਾਵਰੀਆ ਨੇ ਸੈਂਕੜਿਆਂ ਦੇ ਹਿਸਾਬ ਨਾਲ ਕਈ ਗੁੰਝਲਦਾਰ ਕੇਸ ਹੱਲ ਕੀਤੇ ਹਨ ਤੇ ਲੋਕਾਂ ਨੂੰ ਉਹਨਾਂ ਦਾ ਹੱਕ ਦਿਵਾਇਆ ਹੈ। मेरा नाम अजीत सिंह है। मेरा केस बहुत बुरी तरह खराब हो चुका था। मेरी माँ हमेशा मुझे पूछती थी कि अजीत तू कब लौटेगा। एक दिन मेरी माँ को ये बोल दिया कि माँ मेरा रास्ता देखना छोड़ दे। आज मेरा केस फाइनली अप्रूवल हुआ है। ਅੱਜ ਅੰਨੂ ਪੇਸ਼ਾਵਰੀਆ ਦੀ ਬਦੌਲਤ ਰਣਜੀਤ ਸਿੰਘ ਕੋਲੇ ਗ੍ਰੀਨ ਕਾਰਡ ਹੈ। ਫ੍ਰੀਮੌਂਟ ਤੇ ਸੀਐਟਲ ਤੋਂ ਬਾਅਦ ਹੁਣ ਅੰਨੂ ਪੇਸ਼ਾਵਰੀਆ ਦਾ ਆਫਿਸ ਸੈਕਰਾਮੈਂਟੋ ਵਿੱਚ ਵੀ ਖੁੱਲ ਚੁੱਕਾ ਹੈ। ਤੁਸੀਂ 916 760 7112 ਤੇ ਫੋਨ ਕਰਕੇ ਮੁਫਤ ਸਲਾਹ ਲੈ ਸਕਦੇ ਹੋ। ਅੰਨੂ ਪੇਸ਼ਾਵਰੀਆ ਇਮੀਗ੍ਰੇਸ਼ਨ ਲਾਅ ਫਰਮ 9167607112। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਮਾਹੀ ਗਿੱਲ ਤੇ ਪੰਜਾਬੀ ਰੇਡੀਓ USA ਦੇ ਲਿਸਨਰਸ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਕਰਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਤੇ ਮੇਰੇ ਨਾਲ ਜੁੜੇ ਹੋਏ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਵਾਗਤ ਹੈ ਜੀ। ਸ਼ੁਕਰੀਆ ਜੀ। ਜੀ ਤੇ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਇੱਕ ਵਾਰੀ ਫੇਰ ਸਪਾਂਸਰਸ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 ਦੇ ਉੱਤੇ। ਤੇ ਇਸ ਦੇ ਨਾਲ ਐਰੋ ਟਰੱਕ ਸੇਲਜ਼ ਵਾਲੇ ਫੰਟੈਨਾ ਤੋਂ ਜਿਨ੍ਹਾਂ ਦੇ ਕੋਲੋਂ ਤੁਸੀਂ ਪੁਰਾਣੇ ਟਰੱਕ ਦੇ ਟ੍ਰੇਲਰ ਖਰੀਦ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਪਾਸ਼ਾ ਹੁਣਾਂ ਨੂੰ 909 786 8008 909 786 8008 ਦੇ ਉੱਤੇ। ਮਿੰਟੂ ਗੁਰੂਸਰੇ ਜੀ, ਅਗਲੀ ਆਪਾਂ ਖਬਰ ਦੇ ਵੱਲ ਜੇ ਨਜ਼ਰ ਦੌੜਾਈਏ, ਪੁਲਿਸ ਖੁਦ ਹੀ ਬਣੀ ਲੁਟੇਰੀ, ਗੋਲੀ ਮਾਰ ਕੇ 1.5 ਲੱਖ ਲੁੱਟਿਆ। ਦੇਖੋ, ਜੇ ਪੁਲਿਸ ਨੂੰ ਉਹਦੀ ਬਣਦੀ ਸੇਵਾ ਪਾਣੀ ਨਹੀਂ ਮਿਲੂਗੀ ਤੇ ਫਿਰ ਉਹਨੇ ਸੇਵਾ ਪਾਣੀ ਧੱਕੇ ਨਾਲ ਲੈ ਲੈਣੀ ਆ। ਕਿਉਂਕਿ ਪੁਲਿਸ ਹਮੇਸ਼ਾ ਇਹ ਹੱਕ ਸਮਝਦੀ ਆ ਕਿ ਅਸੀਂ ਉਹਨਾਂ ਲੋਕਾਂ ਚੋਂ ਆ ਜੋ ਧੱਕੇ ਦੀ ਖੀਰ ਖਾ ਸਕਦੇ ਆ। ਜੇ ਸਾਨੂੰ ਖੁਸ਼ੀ ਦਾ ਲੱਡੂ ਨਹੀਂ ਮਿਲਦਾ ਫਿਰ ਅਸੀਂ ਧੱਕੇ ਦੀ ਖੀਰ ਖਾ ਸਕਦੇ ਹਾਂ। ਪੁਲਿਸ ਪੰਜਾਬ ਦੀ ਹੋਵੇ, ਚਾਹੇ ਗੁਜਰਾਤ ਦੀ, ਚਾਹੇ ਮੱਧ ਪ੍ਰਦੇਸ਼ ਦੀ, ਚਾਹੇ ਅਰੁਣਾਚਲ ਪ੍ਰਦੇਸ਼ ਦੀ, ਇੱਕੋ ਹੀ ਫਾਰਮੂਲਾ ਕਿ ਜੇ ਪਿਆਰ ਨਾਲ ਕੋਈ ਨਹੀਂ ਦਿੰਦਾ ਫਿਰ ਦੂਜੀ ਤਰ੍ਹਾਂ ਖੋਲੋ। ਉਂਗਲ ਹੈ ਤੁਹਾਡੇ ਕੋਲ, ਥੋੜੀ ਟੇਢੀ ਕਰਨੀ ਆ ਕਿ ਉੱਥੇ ਨਿਕਲੀ ਆਉਣਾ। ਇਹ ਜਬਲਪੁਰ ਦੀ ਘਟਨਾ, ਮੱਧ ਪ੍ਰਦੇਸ਼ ਦੇ ਜਬਲਪੁਰ ਦੇ ਵਿੱਚ ਜੋ ਪੁਲਿਸ ਨੇ ਕਹਾਣੀ ਦੱਸੀ ਹੈ। ਪੁਲਿਸ ਕਹਿੰਦੀ ਕਿ ਜੀ ਸਾਨੂੰ ਸੂਚਨਾ ਮਿਲੀ ਤੇ ਬਹੁਤ ਵੱਡਾ ਅਪਰਾਧੀ, ਬੜਾ ਖਤਰਨਾਕ ਅਪਰਾਧੀ ਆਪਣੇ ਹਥਿਆਰ ਲੈ ਕੇ ਇੱਕ ਗੱਡੀ 'ਚ ਜਾ ਰਿਹਾ। ਅਸੀਂ ਜਾ ਕੇ ਭੁਲੇਖੇ ਦੇ ਨਾਲ ਉਹਨੂੰ ਗੋਲੀ ਮਾਰ ਬੈਠੇ। ਦੇਖੋ ਕਿੰਨਾ ਸਿੰਪਲ ਜਿਹਾ ਤਰਕ ਹੈ ਉਹਨਾਂ ਦਾ, ਕਿਹੜੀ ਸਿੰਪਲ ਜੀ ਸਫਾਈ ਹੈ। ਇਸ ਸਾਦਗੀ ਤੇ ਮਰ ਮਿਟਣ ਨੂੰ ਜੀ ਕਰਦਾ ਪੁਲਿਸ ਦੀ ਜਿਹੜੀ ਇਹ ਸਾਦਗੀ ਹੈ ਕਿ ਦੇਖੋ ਜੀ ਸਾਨੂੰ ਸੂਚਨਾ ਮਿਲੀ, ਰਾਤ 11 ਵਜੇ ਦਾ ਵੇਖਾ ਸੀਗਾ, ਅਸੀਂ ਗਏ, ਸਾਨੂੰ ਭੁਲੇਖਾ ਲੱਗ ਗਿਆ ਕੋਈ ਹੋਰ ਹੋਊਗਾ, ਅਸੀਂ ਗੋਲੀ ਮਾਰ ਦਿੱਤੀ, ਚਲੋ ਗੱਲ ਖਤਮ ਹੈ। ਪਰ ਜਿਹੜਾ ਨੌਜਵਾਨ ਬਚ ਗਿਆ, ਮਰਨੋਂ ਬਚ ਗਿਆ, ਉਹ ਕਹਾਣੀ ਕੁਛ ਹੋਰ ਦੱਸਦਾ।
ਉਹ ਕਹਿੰਦਾ ਕਿ ਮੇਰੇ ਕੋਲ 1.5 ਲੱਖ ਰੁਪਈਆ ਸੀ ਨਗਦ ਜੀ। ਇਹਨਾਂ ਨੂੰ ਪਤਾ ਸੀਗਾ, ਜਿਹੜੇ ਇਹ ਕ੍ਰਾਈਮ ਬ੍ਰਾਂਚ ਵਾਲੇ ਆ, ਇਹਨਾਂ ਨੂੰ ਪਤਾ ਲੱਗ ਗਿਆ ਸ਼ਰਾਬ ਇਹਨਾਂ ਨੇ ਪੀਤੀ ਸੀ, ਮੇਰੇ ਮਗਰ ਲੱਗ ਗਏ। ਤੇ ਗਾਂਹ ਜਾ ਕੇ ਮੈਂ ਇੱਕ ਥਾਂ ਤੇ ਪਿਸ਼ਾਬ ਕਰਨ ਲਈ ਰੁਕਿਆ, ਰਾਤ 11:15 ਦਾ ਟਾਈਮ ਸੀ। ਕਿ ਇਹਨਾਂ ਨੇ ਗੋਲੀ ਮਾਰ ਕੇ ਤੇ ਹੱਥ 'ਚ ਲਿਫਾਫਾ ਖੋਲਿਆ, ਮੈਂ ਤੇ ਝਾੜੀਆਂ 'ਚ ਡਿੱਗ ਪਿਆ ਜਾ ਕੇ। ਮੈਨੂੰ ਤੇ ਪਤਾ ਹੀ ਨਹੀਂ, ਮੈਨੂੰ ਤੇ ਉੱਥੋਂ ਬੰਦੇ ਚੁੱਕ ਕੇ ਲਿਆਏ ਆ। ਮੇਰੇ ਕੋਲ ਕਿਹੜੇ ਹਥਿਆਰ ਸੀ ਇਹ ਦੱਸਦਾ ਜਾਂਦੇ, ਕਿਆ ਹਥਿਆਰ ਫੜੇ ਆ ਦੱਸੋ। ਉਹ ਕਹਿੰਦਾ ਹਥਿਆਰ ਮੇਰੇ ਕੋਲ ਇੱਕੋ ਹੀ ਸੀਗਾ, ਉਸੇ ਹੱਥ 'ਚ ਲਿਫਾਫਾ, ਉਹ ਲੈ ਗਏ। ਗੱਲ ਖਤਮ ਆ। 1.5 ਲੱਖ ਰੁਪਈਆ ਲੁੱਟ ਕੇ ਲੈ ਗਏ। ਹੁਣ ਉਹ 6 ਦੇ 6 ਆ ਜਿਹੜੇ ਸਸਪੈਂਡ ਕਰ ਦਿੱਤੇ ਗਏ ਆ। ਵੈਸੇ ਇਹ ਇਸ ਤਰ੍ਹਾਂ ਦੇ ਪੁਲਸੀਏ ਜਿਹੜੇ ਨਾ, ਉਹ ਤੁਹਾਨੂੰ ਮੈਂ ਜਿੱਦਾਂ ਅੱਗੇ ਕਿਹਾ ਕਿ ਹਰੇਕ ਰਾਜ ਦੇ ਵਿੱਚ ਮਿਲ ਜਾਣਗੇ। ਸਾਡੇ ਇੱਥੇ ਪੰਜਾਬ ਦੇ ਵਿੱਚ ਇੱਕ ਵਾਰੀ ਰੋਪੜ ਦੇ ਲਾਗੇ 3 ਪੁਲਸੀਆਂ ਨੇ ਬੈਂਕ ਹੀ ਲੁੱਟ ਲਿਆ ਸੀਗਾ, 1.5-2 ਕਰੋੜ ਰੁਪਈਏ ਦਾ ਕੈਸ਼ ਲੁੱਟ ਲਿਆ ਸੀਗਾ। ਇੱਕ ਸਾਡੇ ਪੰਜਾਬ ਪੁਲਿਸ ਦਾ ਹੌਲਦਾਰ ਸੀਗਾ ਪਟਿਆਲੇ ਦਾ, ਉਹਨੇ ਸਕੂਟੀ ਰੱਖੀ ਹੁੰਦੀ ਸੀ ਟੁੱਟੀ ਜੀ, ਸਾਰੇ ਪਟਿਆਲੇ ਦੇ ਵਿੱਚ ਗੇੜੀਆਂ ਮਾਰਦਾ ਫਿਰਦਾ ਹੁੰਦਾ ਸੀ। ਲੋਕਾਂ ਨੇ ਕਦੇ ਵੇਖਿਆ ਨਹੀਂ ਹੋਣਾ ਉਹਦੇ ਵੱਲ ਚੰਗੀ ਤਰ੍ਹਾਂ ਕਿ ਇਹ ਹੌਲਦਾਰ ਆ ਜਾਂ ਜਮਾਦਾਰ ਆ, ਕਿਉਂਕਿ ਉਹ ਪੱਟੀ ਜੀ ਪੱਗ ਬੰਨ ਲੈਂਦਾ ਸੀ, ਤੁਰਿਆ ਫਿਰਦਾ ਸੀ ਜੀ। ਪਰ ਹੌਲੀ ਹੌਲੀ ਜਦੋਂ ਉਹਦੇ ਤੇ ਸਾਰਿਆਂ ਦੀ ਨਜ਼ਰ ਲੱਗ ਗਈ ਕਿ ਕੋਠੀਆਂ ਦੀਆਂ 2 ਨੇ ਬਹੁਤ ਵੱਡੇ, ਬਹੁਤ ਪੌਸ਼ ਇਲਾਕੇ ਦੇ ਵਿੱਚ, ਇਸ ਹੌਲਦਾਰ ਦਾ ਕੰਮ ਕੀ ਆ। ਫਿਰ ਜਦੋਂ ਉਹਨਾਂ ਕੋਠੀਆਂ ਦੇ ਬੇਸਮੈਂਟ ਨੂੰ ਜਾ ਕੇ ਖੰਗਾਲਿਆ ਗਿਆ ਸੀ, ਵਿੱਚ ਕਾਰਾਂ, ਮੋਟਰਸਾਈਕਲ, ਪਤਾ ਨਹੀਂ ਕੀ ਕੁਛ ਨਿਕਲਿਆ ਸੀ। ਉਹ ਸਿਰੇ ਦਾ ਚੋਰ ਸੀ ਤੇ ਟੁੱਟੀ ਜੀ ਸਕੂਟੀ ਤੇ ਵਹਿੰਦਾ ਫਿਰਦਾ ਹੁੰਦਾ ਸੀ ਕਿ ਰਾਤ ਨੂੰ ਥੁੱਕ ਕਿੱਥੇ ਲਾਉਣੀ ਆ, ਰਾਤ ਨੂੰ ਮੁੱਠ ਕਿੱਥੇ ਲਾਉਣੀ ਆ। ਐਸੇ ਬਹੁਤ ਸਾਰੇ ਉਦਾਹਰਨ ਤੁਹਾਨੂੰ ਮੈਂ ਦੇ ਸਕਦਾ ਸਾਡੇ ਪੰਜਾਬ ਦੇ ਵਿੱਚ। ਤੇ ਤੁਹਾਨੂੰ ਪਤਾ ਨਾ ਕਿ ਇੱਕ ਵਾਰੀ ਕੀ ਹੋਇਆ ਸੀਗਾ, ਇੱਥੇ CBI ਵਾਲਿਆਂ ਨੇ ਆ ਕੇ ਇੱਕ NRI ਨੂੰ ਚੁੱਕ ਲਿਆ ਸੀ ਅੰਮ੍ਰਿਤਸਰੋਂ। ਉਹ ਚੁੱਕ ਕੇ ਲੈ ਗਏ ਸਨ ਇੱਕ ਹੋਟਲ ਦੇ ਵਿੱਚ, ਤੇ ਐਨ ਮੌਕੇ ਤੇ, ਕਿਉਂਕਿ ਉਹਦੇ ਭਰਾ ਨੇ ਦੇਖ ਲਿਆ ਕਿ ਮੇਰੇ ਭਰਾ ਨੂੰ ਬੰਦੇ ਕੌਣ ਚੁੱਕ ਕੇ ਲੈ ਗਏ ਆ। ਕਿਉਂਕਿ ਤੁਹਾਨੂੰ ਪਤਾ ਥੋੜੇ ਜਿਹੇ ਹਾਲਾਤ ਇਹੋ ਜਿਹੇ ਬਣੇ ਪਏ ਕਿ ਜਦੋਂ ਕੋਈ NRI ਆਉਂਦਾ ਤੇ Z+ ਸਿਕਿਉਰਿਟੀ ਵਾਂਗੂ ਘਰਦਿਆਂ ਨੂੰ ਖਿਆਲ ਰੱਖਣਾ ਪੈਂਦਾ ਕਿ ਕੋਈ ਚੈਨੀਆਂ ਚੂਨੀਆਂ ਨਾ ਲਾ ਕੇ ਭੱਜ ਜਾਵੇ। ਸੋ ਉਹ ਮੁੰਡਾ ਸੀਗਾ ਜਿਹੜਾ ਉਹਨੇ ਦੇਖ ਲਿਆ, ਉਹਨੇ ਪੁਲਿਸ ਨੂੰ ਫੋਨ ਕਰ ਦਿੱਤਾ ਕਿ ਆਹ ਗੱਲ, ਬੰਦੇ ਚੁੱਕ ਕੇ ਲੈ ਗਏ। ਪੁਲਿਸ ਨੇ ਜਦੋਂ ਉਹ ਫੋਨ ਆਇਆ, ਫੋਨ ਕਾਲ ਆ ਕੇ ਟਰੇਸ ਕੀਤਾ ਤੇ ਉਹ ਇੱਕ ਹੋਟਲ ਦੀ ਲੋਕੇਸ਼ਨ ਆਈ। ਹੋਟਲ ਦੇ ਵਿੱਚ ਜਦੋਂ ਰੇਡ ਕੀਤੀ ਗਈ ਤੇ CBI ਦੇ ਕਰਮਚਾਰੀ ਸੀਗੇ। ਕੀ ਕਰੋਗੇ ਤੁਸੀਂ? ਇੱਥੇ ਵਾੜ ਖੇਤ ਨੂੰ ਖਾਣ ਡਈ ਆ। ਇਹ ਜਬਲਪੁਰ ਵਾਲੀ ਘਟਨਾ ਸਾਹਮਣੇ ਆ ਗਈ ਆ। ਇਹ ਸਾਹਮਣੇ ਇਸ ਕਰਕੇ ਆ ਗਈ ਕਿਉਂਕਿ ਮੁੰਡਾ ਤਗੜਾ ਸੀ, ਮੁੰਡਾ ਬਚ ਗਿਆ। ਜਿੱਦਾਂ ਗਰਦਨ ਦੇ ਵਿੱਚ ਗੋਲੀ ਮਾਰੀ ਸੀ ਆਪਦੇ ਬੰਨਿਓ, ਤੇ ਇਸੇ ਕਰਕੇ ਮਾਰੀ ਹੋਣੀ ਆ ਕਿ ਬਚ ਨਾ ਜਾਵੇ। ਸੋ ਇਸ ਤਰ੍ਹਾਂ ਦੀ ਪੁਲਿਸ ਹੈ ਜਿਹੜੇ ਰਾਜ ਦੀ, ਜਿਹੜੇ ਦੇਸ਼ ਦੀ ਪੁਲਿਸ ਇਸ ਤਰ੍ਹਾਂ ਦੀ ਹੈ, ਰਾਜ ਕਾਨੂੰਨ ਸਿੰਘ ਜੀ, ਉੱਥੋਂ ਦੇ ਲੋਕ ਕਿਸ ਤਰ੍ਹਾਂ ਆਪਣੇ ਆਪ ਨੂੰ ਮਹਿਸੂਸ ਕਰਨਗੇ ਕਿ ਹਾਂਜੀ ਅਸੀਂ ਕਾਨੂੰਨ ਦੀ ਛਤਰ ਛਾਇਆ ਹੇਠ ਬਿਲਕੁਲ ਮਹਿਫੂਜ਼ ਹਾਂ। ਕੋਈ ਬੰਦਾ ਸੁਰੱਖਿਅਤ ਮਹਿਸੂਸ ਕਰੇਗਾ। ਉਹ ਚੋਰਾਂ ਤੋਂ ਤੇ ਸ਼ਾਇਦ ਆਪਣੇ ਆਪ ਨੂੰ ਬਚਾ ਲਏਗਾ ਜੀ, ਪਰ ਜਿਹੜੇ ਆ ਫਿਰਦੇ ਆ, ਉਹ ਜਿਵੇਂ ਉਹ ਇੱਕ ਗਾਣਾ ਸੀ ਨਾ, ਚੋਰਾਂ ਤੋਂ ਡਰਦੀ ਨਹੀਂ ਮੈਂ ਸਾਧਾਂ ਵਿੱਚ ਵੜ ਗਈ, ਉਹ ਵੀ ਨਿਕਲੇ ਠੱਗ ਕੁੜੇ ਤੇ ਹੁਣ ਮੈਂ ਰੋਵਾਂ ਕਿਹਦੇ ਗੱਲ ਲੱਗ ਕੁੜੇ। ਸੋ ਲੋਕੀ ਚੋਰਾਂ ਤੋਂ ਤੇ ਬਚ ਜਾਣਗੇ, ਪਰ ਜਿਹੜੇ ਆ ਬੰਦੇ ਜਿਨ੍ਹਾਂ ਦੇ ਜਾ ਕੇ ਗੱਲ ਲੱਗਣਗੇ ਕਿ ਸਾਨੂੰ ਉਹਨਾਂ ਚੋਰਾਂ ਤੋਂ ਬਚਾ ਲਓ, ਜਦੋਂ ਕੱਚ ਚੋਂ ਕੱਢ ਕੇ ਇਹ ਖੰਜਰ ਮਾਰ ਦੇਣਗੇ ਪਿੱਠ ਦੇ ਵਿੱਚ, ਫਿਰ ਇਹਨਾਂ ਤੋਂ ਤੇ ਰਾਮ ਹੀ ਬਚਾਵੇ। ਜੀ ਜੀ ਬਿਲਕੁਲ। ਅਗਲੀ ਆਪਾਂ ਮਿੰਟੂ ਗੁਰਸਰੀ ਜੀ ਗੱਲ ਕਰਦੇ ਹਾਂ। ਸੁਖਬੀਰ ਬਾਦਲ ਨੇ ਕੈਪਟਨ ਦੀ ਸਰਕਾਰ ਨੂੰ ਫੇਲ ਦੱਸਿਆ, ਕੈਪਟਨ ਨੇ ਮੋੜਵਾਂ ਜਵਾਬ ਦਿੱਤਾ। ਦੇਖੋ, ਇਹ ਹੁਣ ਸਵਾਲਾਂ ਜਵਾਬਾਂ 'ਚ ਹੀ ਲੋਕਾਂ ਨੂੰ ਉਲਝਾਉਣਗੇ। ਬਿਲਕੁਲ। ਸੁਖਬੀਰ ਸਿੰਘ ਬਾਦਲ ਦੀ ਰੁੱਤ ਆ ਗਈ ਹੈ। ਇਹੀ ਰੁੱਤ ਕਦੇ ਕੈਪਟਨ ਅਮਰਿੰਦਰ ਸਿੰਘ ਤੇ ਸੀ ਸਾਲ ਪਹਿਲਾਂ, ਤੁਹਾਨੂੰ ਪਤਾ ਹੀ ਹੋਣਾ। ਜੋ ਅੱਜ ਸੁਖਬੀਰ ਬਾਦਲ ਕਰਦਾ ਪਿਆ, ਅੱਜ ਤੋਂ 1 ਸਾਲ ਪਹਿਲਾਂ ਦੇ ਅਖਬਾਰ ਚੁੱਕ ਲਓ, ਤੁਹਾਨੂੰ ਕੈਪਟਨ ਕਰਦਾ ਮਿਲੇਗਾ। ਤੇ ਮੇਰੇ ਖਿਆਲ ਦੇ ਨਾਲ ਮੰਨ ਲਓ 4 ਸਾਲਾਂ ਬਾਅਦ, 4.5 ਸਾਲਾਂ ਬਾਅਦ ਜੇ ਸਰਕਾਰ ਬਦਲ ਗਈ, 50 ਸਾਲਾਂ ਬਾਅਦ, ਫਿਰ ਅਖਬਾਰ ਚੱਕ ਕੇ ਦੇਖ ਲਓ, ਦੋਨਾਂ ਦੀ ਭੂਮਿਕਾ ਬਦਲ ਜਾਏਗੀ। ਇਸ ਅਦਲਾ ਬਦਲੀ ਦੇ ਵਿੱਚ ਹੀ ਲੋਕ ਕਨਫਿਊਜ਼ ਹੋ ਗਏ ਆ। ਲੋਕ ਪਾਗਲ ਕਰ ਦਿੱਤੇ ਇਸ ਅਦਲਾ ਬਦਲੀ ਚੋਂ। ਸੱਜੇ ਉੱਠ ਕੇ ਉਹ ਖੱਬੇ ਹੋ ਜਾਂਦਾ, ਖੱਬੇ ਉੱਠ ਕੇ ਉਹ ਸੱਜੇ ਆ ਜਾਂਦਾ, ਪਰ ਲੋਕਾਂ ਦੀ ਮੁਸ਼ਕਿਲ ਉੱਥੇ ਦੀ ਉੱਥੇ ਖੜੀ ਹੈ। ਸੁਖਬੀਰ ਬਾਦਲ ਨੇ ਅੱਜ ਤਬਾਹ ਕਾਗਜ਼ਾਂ ਦਾ ਚੁੱਕ ਕੇ ਪ੍ਰੈਸ ਕਾਨਫਰੰਸ ਕੀਤੀ। ਉਹ ਕਹਿੰਦਾ ਜੀ ਸਰਕਾਰ ਹਰ ਫਰੰਟ ਤੇ ਫੇਲ ਆ। ਕਿਸਾਨਾਂ ਦੇ ਨਾਲ ਇਹਨਾਂ ਨੇ ਜੋ ਵਾਅਦਾ ਕੀਤਾ ਸੀ ਕਰਜ਼ਾ ਮਾਫੀ ਦਾ, ਕਰਜ਼ਾ ਮਾਫੀ ਇਹਨਾਂ ਨੇ ਮੌਖਿਕ ਤੌਰ ਤੇ ਕੀਤਾ। ਇਹ ਗੱਲ ਬਿਲਕੁਲ ਸੁਖਬੀਰ ਬਾਦਲ ਦੀ ਠੀਕ ਆ ਕਿ ਇਹਨਾਂ ਨੇ ਕਰਜ਼ਾ ਮੂੰਹ ਜ਼ਬਾਨੀ ਮਾਫ ਕੀਤਾ, ਤੇ ਮੂੰਹ ਜ਼ਬਾਨੀ ਤੇ ਬਾਦਲ ਸਾਹਿਬ ਨੇ ਗਊਸ਼ਾਲਾਂ ਦੀ ਬਿਜਲੀ ਵੀ ਮਾਫ ਕੀਤੀ ਸੀਗੀ। ਉਹ ਰੋਂਦੇ ਫਿਰਦੇ ਗਊਸ਼ਾਲਾ ਵਾਲੇ, ਗਊ ਸੇਵਾ ਕਮਿਸ਼ਨ ਵਾਲੇ, ਕਿਉਂਕਿ ਵੇਲਾ ਲੱਗ ਗਿਆ। ਸੋ ਮੂੰਹ ਜ਼ਬਾਨੀ ਦਾ ਇਹਨਾਂ ਨੂੰ ਪਤਾ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਕਿ ਮੂੰਹ ਜ਼ਬਾਨੀ ਅਸੀਂ ਬਹੁਤ ਲੱਕੜ ਦੇ ਮੁੰਡੇ ਦਿੱਤੇ ਆ ਲੋਕਾਂ ਨੂੰ। ਸੋ ਨਾਲ ਇਹਨਾਂ ਨੇ ਇੱਕ ਗੱਲ ਹੋਰ ਕਹੀ, ਕਹਿੰਦੇ ਕਿ ਜਿਹੜੇ ਰੁਜ਼ਗਾਰ ਮੇਲੇ ਲਾਈ ਜਾਂਦੇ ਆ, ਇਹ ਬਿਲਕੁਲ ਨਟੰਕੀ ਆ। ਹਾਲਾਂਕਿ ਉਹਨਾਂ ਨੇ ਦਸਤਾਵੇਜ਼ ਵੀ ਪੇਸ਼ ਕੀਤੇ ਆ। ਉਹ ਕਹਿੰਦੇ ਕਿ ਦੇਖੋ ਕਿਸ ਤਰ੍ਹਾਂ ਦੀ ਠੱਗੀ ਹੈ
ਕਿ ਜਿਹੜੀ ਇਹਨਾਂ ਨੇ ਕੁਝ MU ਇਹਨਾਂ ਨੇ ਸਾਈਨ ਕੀਤੇ ਆ ਜੀ SOCHM ਦੇ ਨਾਲ, ਉਹਨਾਂ ਤੇ ਤਰੀਕ ਤੱਕ ਨਹੀਂ ਲਿਖੀ। ਔਰ ਨਾਲ ਉਹਨਾਂ ਨੇ ਇਹ ਖੁਲਾਸਾ ਕੀਤਾ ਕਿ ਜਿਹੜੇ ਰੁਜ਼ਗਾਰ ਮਿਲੇ ਆ ਅਸਲ ਦੇ ਵਿੱਚ ਇਹ ਜਿਵੇਂ ਆਪਣੇ ਇੱਥੇ ਪਲੇਸਮੈਂਟ ਸਮਾਗਮ ਹੁੰਦੇ ਰਹਿੰਦੇ ਯੂਨੀਵਰਸਿਟੀਆਂ ਕਾਲਜਾਂ 'ਚ, ਉਹ ਆ ਉਹਨਾਂ ਨੂੰ ਹਾਈਜੈਕ ਕਰਕੇ ਇਹਨਾਂ ਨੇ ਰੁਜ਼ਗਾਰ ਮਿਲੇ ਬਣਾਤੇ ਆ। ਇਸ ਤਰ੍ਹਾਂ ਦੇ ਦੋਸ਼ ਲਾਏ ਆ। ਨਾਲ ਉਹਨਾਂ ਨੇ ਕਿਹਾ ਕਿ ਦੇਖੋ ਇਹਨਾਂ ਦਾ ਹਾਲ, ਤਨਖਾਹਾਂ ਇਹਨਾਂ ਤੋਂ ਦੇ ਨਹੀਂ ਹੁੰਦੀਆਂ, ਪੈਨਸ਼ਨ ਵਾਲੇ ਆ ਜਿਹੜੇ ਉਹ ਭੁੱਖੇ ਮਰਦੇ ਪਏ ਆ। ਫਿਰ ਕੈਪਟਨ ਅਮਰਿੰਦਰ ਸਿੰਘ ਪੈ ਨਿਕਲਿਆ, ਤੁਹਾਨੂੰ ਪਤਾ ਉਹ ਜਦੋਂ ਬੋਲਦਾ ਫਿਰ ਇਹਨਾਂ ਨੂੰ ਲੱਕੋਂ ਲੈ ਕੇ ਬੋਲਦਾ। ਉਹ ਕਹਿੰਦਾ ਇਹ ਢੀਠ ਨਾ ਹੋਣ ਕਿਸੇ ਥਾਂ ਦੇ, ਇਹਨਾਂ ਨੂੰ ਬੋਲਣ ਦਾ ਹੱਕ ਹੈਗਾ, ਸਾਰਾ ਖਜ਼ਾਨਾ ਤੇ ਇਹ ਨਿਚੋੜ ਕੇ ਲੈ ਗਏ ਆ। ਉਹ ਕਹਿੰਦੇ ਕਿ ਸਾਰਾ ਕੀਤਾ ਕਰਾਇਆ ਇਹਨਾਂ ਦਾ। ਉਹ ਕਹਿੰਦੇ ਜੀ GST ਨੇ ਸਾਡੀਆਂ ਜਿਹੜੀਆਂ ਤਨਖਾਹਾਂ ਸੀ ਰੁਕਵਾ ਦਿੱਤੀਆਂ ਕਿਉਂਕਿ GST ਦਾ ਪੈਸਾ ਸਾਨੂੰ ਹਾਲੇ ਤੱਕ ਨਹੀਂ ਮਿਲਿਆ ਜੀ। ਪਰ ਉਹਨਾਂ ਨੇ ਕਿਸੇ ਵੀ ਦੋਸ਼ ਦਾ, ਕਿਸੇ ਵੀ ਇਲਜ਼ਾਮ ਦਾ ਬਾਦਲੀਲ ਕੋਈ ਵੀ ਜਵਾਬ ਨਹੀਂ ਦਿੱਤਾ ਜੋ ਦਲੀਲ ਦੇ ਨਾਲ ਦੇਣਾ ਚਾਹੀਦਾ ਸੀ ਮੁੱਖ ਮੰਤਰੀ ਨੂੰ, ਕਿਉਂਕਿ ਜਵਾਬ ਉਹਦੇ ਕੋਲ ਹੈ ਹੀ ਨਹੀਂ। ਕਰਜ਼ੇ ਦੀ ਮਾਫੀ ਆ ਜਿਹੜੀ, ਉਹਦਾ ਐਲਾਨ ਤੇ ਇਹਨਾਂ ਨੇ ਜੂਨ ਮਹੀਨੇ 'ਚ ਕੀਤਾ ਸੀਗਾ ਨਾ ਜੀ। ਸਤੰਬਰ ਹੁਣ ਅੱਧ ਜਾਣ ਵਾਲਾ ਹੈ, ਹਾਲੇ ਤੱਕ ਬੈਂਕਾਂ ਦੇ ਵਿੱਚ ਨਾ ਕੋਈ ਲਿਖਤੀ ਕੋਈ ਹੁਕਮ ਆਇਆ, ਨਾ ਕੋਈ ਮੂੰਹ ਜ਼ਬਾਨੀ ਇਹਨਾਂ ਨੇ ਆਦੇਸ਼ ਦਿੱਤਾ। ਹੋਇਆ ਕੀ ਆ ਕਿ ਲੋਕਾਂ ਨੇ ਕਿਹਾ ਰਾਜਾ ਆ ਗਿਆ, ਰਾਜਾ ਆ ਗਿਆ, ਸਾਰੇ ਦੁੱਖ ਕੱਟੇ ਜਾਣਗੇ, ਸਾਰੇ ਦੁੱਖ ਕੱਟੇ ਜਾਣਗੇ। ਉਹਨਾਂ ਨੇ ਕਰਜ਼ਾ ਨਹੀਂ ਭਰਿਆ। ਪਿਛਲੇ ਸਾਲ, ਪਿਛਲੀ ਛਮਾਈ 'ਚ ਵੀ ਡਿਫਾਲਟਰ ਹੋ ਗਏ, ਅਗਲੀ ਛਮਾਈ ਲਈ ਹੁਣ ਕੰਮ ਬੰਦ ਹੋ ਗਿਆ। ਬੈਂਕਾਂ ਨੇ ਨੋਟਿਸ ਭੇਜ ਦਿੱਤੇ ਆ ਕਿ 14 ਅਕਤੂਬਰ ਤੱਕ ਆਪਣੇ ਕਰਜ਼ੇ ਆ ਜਿਹੜੇ ਉਹ ਫੱਕ ਕਰ ਦਿਓ, ਨਹੀਂ ਤੇ ਫਿਰ ਜਿਹੜੇ ਚੈੱਕ ਤੁਹਾਡੇ ਪਏ ਆ, ਬਲੈਂਕ ਚੈੱਕ ਪਏ, ਅਸੀਂ ਲਾ ਕੇ ਕੋਰਟਾਂ 'ਚ ਤੁਹਾਡਾ ਕੰਮ ਗੁਲਕੰਦ ਕਰ ਦੇਂਗੇ। ਕਿਸਾਨ ਆਪਦੀ ਸਾਥੇ ਰੋਈ ਜਾਂਦੇ ਆ। ਇੱਥੇ ਪੈਨਸ਼ਨਾਂ ਕੱਟੀਆਂ ਗਈਆਂ ਨੇ, ਬਹੁਤ ਸਾਰੀਆਂ ਪੈਨਸ਼ਨਾਂ ਇਹਨਾਂ ਨੇ ਵੈਰੀਫਿਕੇਸ਼ਨ ਦੀ ਆੜ ਦੇ ਵਿੱਚ ਝਟਕਾ ਦਿੱਤੀਆਂ ਜੀ। ਉਹ ਜਿਨ੍ਹਾਂ ਦੀਆਂ ਲੱਗੀਆਂ ਰਹਿ ਗਈਆਂ, ਮੰਨ ਲਓ ਕਿਸੇ ਪਿੰਡ 200 ਚ 100 ਤੇ ਚਲੋ ਮੰਨ ਲਿਆ ਨਜਾਇਜ਼ ਸੀ, ਉਹ ਉਦਾਂ ਵੀ ਝਾੜ ਦਿੱਤੀ। ਕਿਸੇ ਕੋਲ ਜੇ ਕਿੱਲਾ ਵੀ ਪੈਲੀ ਸੀ ਜਾਂ ਕਿੱਲਾ ਵੀ ਨਹੀਂ, ਬੇਸ਼ੱਕ ਉਹ ਕੱਲਾ ਜਨਰਲ ਕੈਟਾਗਰੀ 'ਚ ਆਉਂਦਾ, ਜ਼ਮੀਨ ਉਹਦੇ ਕੋਲ ਇੱਕ ਕਨਾਲਾ ਵੀ ਨਹੀਂ, ਉਹਦੀ ਵੀ ਪੈਨਸ਼ਨ ਕੱਟ ਕੇ ਪਰਾਂ ਮਾਰੀ ਆ। ਤੇ ਜਿਨ੍ਹਾਂ ਦੀ ਲੱਗੀ ਰਹਿ ਗਈ, ਮੰਨ ਲਓ 300 ਚ 100 ਦੀ ਰਹਿ ਗਈ ਆ, ਉਹਦੀ ਪੈਨਸ਼ਨ ਵੀ ਨਹੀਂ ਆਈ। ਫਰਵਰੀ ਤੋਂ ਹੁਣ ਤੱਕ ਦੀ ਪੈਨਸ਼ਨ ਬਕਾਇਆ ਪਈ ਆ। ਕੀ ਕਰੋਗੇ ਤੁਸੀਂ ਜੀ? ਖਾਲੀ ਖਜ਼ਾਨਾ ਖੜਕਦਾ ਪਿਆ। ਉਹ ਇਹਨਾਂ ਚੀਜ਼ਾਂ ਦਾ ਜਵਾਬ ਦਲੀਲ ਸਹਿਤ ਜਵਾਬ ਦੇਣ ਦੀ ਥਾਂ ਤੇ ਕਹਿੰਦੇ ਜੀ ਇਹ ਢੀਠ ਕਿਸਮ ਦੇ ਲੋਕ, ਇਹਨਾਂ ਨੂੰ ਬੋਲਣ ਦਾ ਹੱਕ ਹੀ ਨਹੀਂ। ਇਹਨਾਂ ਨੂੰ ਬੋਲਣ ਦਾ ਹੱਕ ਹੋਵੇ ਜਾਂ ਨਾ ਹੋਵੇ, ਲੋਕਾਂ ਨੂੰ ਤੇ ਬੋਲਣ ਦਾ ਹੱਕ ਹੈ ਨਾ। ਤੁਸੀਂ ਇਸ ਤਰ੍ਹਾਂ ਇੱਕ ਦੂਜੇ ਨੂੰ ਨਹੀਂ ਉਲਝਾਓ, ਤੁਸੀਂ ਇਸ ਤਰ੍ਹਾਂ ਕਰਕੇ ਇੱਕ ਦੂਜੇ ਦਾ ਸਗੋਂ ਪੱਖ ਪੂਰਦੇ ਹੋ। ਸਵਾਲਾਂ ਦੇ ਜਵਾਬ ਦਿਓ ਲੋਕਾਂ ਦੇ ਕਿ ਜਿਹੜੇ ਤੁਸੀਂ ਵਾਅਦੇ ਕੀਤੇ ਸੀਗੇ ਉਹਨਾਂ ਵਾਅਦਿਆਂ ਨੂੰ ਕਦੋਂ ਪੂਰਾ ਕਰਨਾ। ਹੁਣ GST ਵਾਲੀ ਜਿਹੜੀ ਗੱਲ ਹੈ, ਦੇਖੋ ਇਹ ਸਾਰੀਆਂ ਚੀਜ਼ਾਂ ਦੋਗਲੀਆਂ ਨੇ। ਅੱਜ ਤੋਂ ਵਰਾ ਡੇਢ ਵਰਾ ਪਹਿਲਾਂ ਜੇ ਇਹੋ ਹੀ ਗੱਲਾਂ ਕੈਪਟਨ ਅਮਰਿੰਦਰ ਸਿੰਘ ਕਰਦਾ ਸੀ ਸੁਖਬੀਰ ਬਾਦਲ ਪ੍ਰਤੀ ਕਿ ਝੂਠ ਬੋਲਦਾ ਤਾਂ ਗੱਪੀ ਆ, ਇਹ ਹੈ ਉਹ ਹੈ, ਉਹ ਕਹਿੰਦਾ ਸੀ ਕਿ ਇਹਨੂੰ ਤੇ ਬੋਲਣ ਦਾ ਹੱਕ ਹੀ ਕੋਈ ਨਹੀਂ ਕਿਉਂਕਿ ਇਹਨੂੰ 5 ਸਾਲ ਲੋਕਾਂ ਨੇ ਮੌਕਾ ਦਿੱਤਾ ਸੀ, ਇਹਦੇ ਤੋਂ ਹੋਇਆ ਹੀ ਕੱਖ ਨਹੀਂ, ਲੋਕਾਂ ਨੇ ਇਹਨੂੰ ਚੱਕ ਕੇ ਪਰੇ ਮਾਰਿਆ, ਇਹਨੂੰ ਤੇ ਬੋਲਣ ਦਾ ਹੱਕ ਹੀ ਨਹੀਂ। ਇਹ ਗੱਲ ਸੁਖਬੀਰ ਬਾਦਲ ਕਹਿੰਦਾ ਸੀ ਕਿ ਹੁਣ ਇਹਨੂੰ ਬੋਲਣ ਦਾ ਹੱਕ ਨਹੀਂ। ਤੇ ਐਤਕੀ ਦੇਖੋ ਕਿ ਕੈਪਟਨ ਅਮਰਿੰਦਰ ਸਿੰਘ ਕਹਿ ਰਿਹਾ ਕਿ ਹੁਣ ਸੁਖਬੀਰ ਬਾਦਲ ਨੂੰ ਬੋਲਣ ਦਾ ਹੱਕ ਨਹੀਂ। ਇਹ ਹੱਕੋ ਹੱਕੀ ਹੋਈ ਜਾਂਦੇ ਆ, ਲੋਕੀ ਆਪਣਾ ਹੱਕ ਮੰਗੀ ਜਾਂਦੇ ਆ। ਇੱਕ ਐਸੀ ਹੱਕਾਂ ਦੀ ਦਾਸਤਾਨ ਹੈ। ਦੂਜੇ ਪਾਸੇ ਦੇਖੋ ਕਿੱਡੀ ਦੋਗਲੀ ਰਾਜਨੀਤੀ ਆ। GST ਦਾ ਹੁਣ ਇਹ ਰੋਣਾ ਰੋਂਦੇ ਪਏ ਕਿ GST ਸਾਨੂੰ ਲੈ ਕੇ ਬਹਿ ਗਈ ਜੀ, ਕਰਮਚਾਰੀਆਂ ਨੂੰ ਤਨਖਾਹਾਂ ਨਹੀਂ ਦੇ ਹੋਈਆਂ, ਸਾਨੂੰ ਪੈਸਾ ਨਹੀਂ ਰਿਫੰਡ ਹੋਇਆ। ਇਹ ਉਹੀ ਲੋਕ ਆ ਜਿਹੜੇ ਅੱਜ ਤੋਂ ਡੇਢ ਪੌਣੇ 2 ਮਹੀਨੇ ਪਹਿਲਾਂ ਇਹ ਆਂਦੇ ਨਹੀਂ ਸੀ ਥੱਕਦੇ, GST ਇਹ ਤੇ ਚਮਤਕਾਰੀ ਫੈਸਲਾ ਜੀ, ਇਹਦੇ ਨਾਲ ਤੇ ਦੇਸ਼ ਦਾ ਔਰ ਬਹੁਤ ਵਿਕਾਸ ਹੋ ਜਾਣਾ। ਮਨਪ੍ਰੀਤ ਬਾਦਲ 4 ਉਰਦੂ ਦੇ ਸ਼ਬਦ ਉਧਰੋਂ ਲੈ ਕੇ 4 ਉਰਦੂ ਦੇ ਉਧਰੋਂ ਲਪੇਟ ਕੇ, ਇਹ ਤੇ ਜੀ ਬਹੁਤ ਵਧੀਆ ਕੰਮ ਆ। ਹੁਣ ਤੇ ਪ੍ਰਮਾਤਮਾ ਦਾ ਮੈਂ ਸ਼ੁਕਰ ਕਰਦਾ। ਉਹ ਅੱਜ ਉੱਥੇ ਜਾ ਕੇ ਦਿੱਲੀ ਦੇ ਵਿੱਚ ਰੋਣ ਡਿਆ ਸੀ, ਕਹਿੰਦਾ GST ਤਾਂ ਬੇੜਾ ਬਹੁ ਫੈਸਲਾ ਸੀ। ਕੀ ਕਰੋਗੇ ਤੁਸੀਂ? ਜਿਹੜਾ ਬੰਦਾ ਪੌਣੇ 2 ਮਹੀਨੇ ਪਹਿਲਾਂ ਕਹਿੰਦਾ ਸੀ ਕਿ GST ਤੇ ਇੱਕ ਸ਼ਾਨਦਾਰ ਤੋਹਫਾ ਹੈ ਮੋਦੀ ਸਰਕਾਰ ਦਾ, ਉਹ ਅੱਜ ਜਾ ਕੇ ਮੋਦੀ ਸਰਕਾਰ ਦੇ ਬਿਲਕੁਲ ਨੁੱਕਰ ਦੇ ਨਾਲ ਉੱਥੇ ਜਾ ਕੇ ਰੋਣ ਡਿਆ ਸੀਗਾ ਕਿ ਜੀ ਸਾਡਾ ਤੇ ਬੇੜਾ ਗਰਕ ਕਰ ਦਿੱਤਾ। ਇਹਨਾਂ ਨੇ ਅੱਜ ਬਕਾਇਦਾ ਜਾ ਕੇ ਪ੍ਰੈਸ ਕਾਨਫਰੰਸ ਕੀਤੀ। ਸੋ ਇਹ ਦੋਗਲੀ ਰਾਜਨੀਤੀ ਹੈ ਦੋਵਾਂ ਪੱਖਾਂ ਤੋਂ। ਮੈਂ ਕਹੂੰਗਾ ਸੁਖਬੀਰ ਸਿੰਘ ਬਾਦਲ ਜੇ ਇਹ ਸਭ ਕੁਛ ਕਹਿੰਦੇ ਆ ਕਿ ਮੈਂ ਆਹ ਕੀਤਾ, ਮੈਂ ਆਪਦੇ ਰਾਜ 'ਚ ਆਹ ਕੀਤਾ, ਜੇ ਸੱਚਮੁੱਚ ਹੀ ਆਹ ਕੀਤਾ ਹੁੰਦਾ ਤੇ ਫਿਰ ਲੋਕਾਂ ਨੇ ਤੁਹਾਡੇ ਨਾਲ ਆਹ ਨਹੀਂ ਸੀ ਕਰਨਾ। ਜੀ ਜੀ। ਤੇ ਮਿੰਟੂ ਜੀ, ਅਗਲੀ ਜਿਹੜੇ ਆਪਾਂ ਗੱਲ ਕਰੀਏ ਵੀ ਡੇਰੇ ਨੂੰ ਜ਼ਮੀਨਾਂ ਦਾਨ ਕਰਨ ਵਾਲੇ ਪ੍ਰੇਮੀਆਂ ਨੂੰ ਪੈਣ ਲੱਗੇ ਕਹਿੰਦੇ ਗੋਤੇ ਹੁਣ, ਤੇ ਕਈਆਂ ਨੇ ਵਾਪਸ ਲੈਣ ਦੀ ਕਵਾਇਦ ਸ਼ੁਰੂ ਕਰਤੀ ਆ। ਗੋਤੇ ਪੈਣਗੇ ਜਦੋਂ ਘਰੋਂ ਫੁੱਜਾਂ ਪੈਂਦੀਆਂ ਹੋਣੀਆਂ ਕਿ ਬੇੜਾ ਕਰਕੇ ਰੱਖ ਦਿੱਤਾ ਜੇ। ਇਸ ਬੰਦੇ ਦੇ ਮਗਰ ਲੱਗ ਕੇ
ਤੁਸੀਂ ਤੇ ਰੋਜੀ ਰੋਟੀ ਨੂੰ ਵੀ ਲੱਤ ਮਾਰ ਦਿੱਤੀ ਆ ਜੀ। ਦੇਖੋ ਮਾਲਵੇ ਦੇ ਵਿੱਚ ਨਾ ਇਹ ਸਾਨੂੰ ਪਤਾ, ਕਿਉਂਕਿ ਸਾਡੇ ਇਲਾਕੇ ਦੇ ਵਿੱਚ ਬਹੁਤਾਤ ਆ ਪ੍ਰੇਮੀਆਂ ਦੀ, ਬਹੁਤ ਵੱਡੀ ਇੱਕ ਗਿਣਤੀ ਹੈ ਡੇਰੇ ਨਾਲ ਜੁੜਿਆਂ ਦੀ। ਇਹਨਾਂ ਨੇ ਧੜਾ ਧੜ ਜ਼ਮੀਨਾਂ ਵੀ ਜਿਹੜੀਆਂ ਸੀ ਉਹ ਉਸ ਡੇਰੇ ਦੇ ਨਾਮ ਕਰ ਦਿੱਤੀਆਂ। ਖਾਸ ਤੌਰ ਤੇ ਬਠਿੰਡਾ, ਲੰਬੀ, ਮਾਨਸਾ, ਇਸ ਏਰੀਏ ਦੇ ਵਿੱਚ ਬਹੁਤ ਸਾਰੇ ਘਰ ਤੁਹਾਨੂੰ ਏਦਾਂ ਦੇ ਮਿਲ ਜਾਣਗੇ ਜਿਨ੍ਹਾਂ ਨੇ ਆਪਣੀਆਂ ਜ਼ਮੀਨਾਂ ਜਿਹੜੀਆਂ ਉਹ ਡੇਰੇ ਦੇ ਨਾਂ ਕੀਤੀਆਂ। ਹੁਣ ਅੱਜ ਇੱਕ ਸਾਡੇ ਬਹੁਤ ਮਾਨਯੋਗ ਪੱਤਰਕਾਰ ਹੈ ਚਰਨਜੀਤ ਭੁੱਲਰ, ਉਹਨਾਂ ਨੇ ਸਟੋਰੀ ਵੀ ਛਾਪੀ ਇਸ ਮੁੱਦੇ ਨੂੰ ਲੈ ਕੇ। ਉਹਨਾਂ ਨੇ ਕਿਹਾ ਕਿ ਬਠਿੰਡੇ ਜ਼ਿਲ੍ਹੇ ਦੇ ਵਿੱਚ ਕਰੀਬ 70 ਪ੍ਰੇਮੀ ਹੈ ਇਹੋ ਜਿਹੇ ਜਿਨ੍ਹਾਂ ਨੇ ਆਪਣੀ ਜ਼ਮੀਨ ਹੈ ਜਿਹੜੀ ਉਹ ਡੇਰੇ ਨੂੰ ਦਿੱਤੀ ਹੋਈ ਹੈ। ਤੇ ਕਮਾਲ ਦੀ ਗੱਲ ਇਹ ਆ ਕਿ ਕੁਛ ਲੋਕ ਇਹੋ ਜਿਹੇ ਵੀ ਆ ਜਿਨ੍ਹਾਂ ਦੇ ਕੋਲ ਜ਼ਮੀਨ ਹੈ ਨਹੀਂ, ਜਿਨ੍ਹਾਂ ਦੇ ਕੋਲ ਸਿਰਫ ਰਹਿائشੀ ਘਰ ਆ, ਰਹਿائشੀ ਮਕਾਨ ਆ, ਉਹਨਾਂ ਨੇ ਉਹ ਵੀ ਆਪਣੇ ਬਾਬੇ ਨੂੰ ਦੇ ਛੱਡੇ। ਤੇ ਬਾਬਾ ਵੀ ਕਮਾਲ ਦਾ ਬਾਬਾ ਕਿ ਗਰੀਬਾਂ ਕੋਲ ਜਿਹੜਾ ਘਰ ਹੀ ਸੀ ਇਕੱਲਾ ਘਰ, ਉਹ ਵੀ ਵੱਡੇ ਘਰ ਦੇ ਨਾਮ ਕਰਵਾ ਲਿਆ। ਦੇਖ ਲਓ, ਇਹ ਸਾਰੇ ਭੋਲੇ ਲੋਕ ਸ਼ਰਧਾ ਬਸ ਹੋ ਕੇ ਇਹ ਫੈਸਲਾ ਤੇ ਕਰ ਬੈਠੇ ਆ। ਹੁਣ ਜੋ ਹਾਈ ਕੋਰਟ ਦਾ ਫੈਸਲਾ ਆਇਆ ਉਹ ਹੁਣ ਇਹਨਾਂ ਦੇ ਫੈਸਲੇ ਤੋਂ ਇਹਨਾਂ ਨੂੰ ਗੋਤੇ ਪਾਉਂਦਾ। ਹੁਣ ਇਹਨਾਂ ਦੇ ਸਾਹ ਡੁੱਬਦੇ ਆ ਕਿ ਆਪ ਕੀ ਭਾਣਾ ਵਰਤ ਗਿਆ। ਅਸਲ ਦੇ ਵਿੱਚ ਤੁਹਾਨੂੰ ਯਾਦ ਹੀ ਹੋਣਾ ਕਿ ਹਾਈ ਕੋਰਟ ਨੇ ਇਹ ਆਖਿਆ ਸੀਗਾ ਕਿ ਜਿੰਨਾ ਵੀ ਨੁਕਸਾਨ ਹੋਇਆ ਉਹ ਇਸ ਡੇਰੇ ਦੀ ਸੰਪਤੀ ਨੂੰ ਕੁੱਕ ਕਰਕੇ ਉਸ ਤੋਂ ਭਾਈ ਕਰੋ ਜੀ। ਹੁਣ ਇਹ ਲੋਕ ਇਸ ਤੋਂ ਡਰੇ ਹੋਏ ਪਏ ਆ ਕਿ ਜੇ ਕੱਲ ਨੂੰ ਸਾਡੀ ਸੰਪਤੀ ਵੀ ਕੁਰਕ ਕਰਕੇ ਵੇਚ ਦਿੱਤੀ ਗਈ ਤੇ ਅਸੀਂ ਕੀ ਕਰਾਂਗੇ, ਕਿਉਂਕਿ ਉਹ ਤਾਂ ਡੇਰੇ ਦੇ ਨਾਂ ਹੋ ਚੁੱਕੀ ਆ। ਕਿਉਂਕਿ ਇਸ ਬੰਦੇ ਨੇ ਚਾਲ ਕੀ ਖੇਡੀ ਸੀ, ਇਸ ਰੰਗੀਲੇ ਸਾਧ ਨੇ, ਕਿ ਇਹ ਕਹਿੰਦਾ ਸੀਗਾ ਕਿ ਤੁਸੀਂ ਏਦਾਂ ਕਰੋ, ਜ਼ਮੀਨਾਂ ਡੇਰੇ ਦੇ ਨਾਂ ਕਰੋ, ਤੁਸੀਂ ਇਹਨੂੰ ਵਾਹੀ ਚੱਲੋ, ਜਾਂ ਤੁਹਾਡੀਆਂ ਪੀੜ੍ਹੀਆਂ ਵੀ ਵਾਹੀ ਚੱਲਣ, ਪਰ ਜੇ ਤੁਸੀਂ ਡੇਰੇ ਦੇ ਨਾਂ ਕਰ ਦਿਓਗੇ ਤੁਹਾਡਾ ਜੀਵਨ ਸਫਲ ਹੋ ਜਾਏਗਾ। ਉਹਨਾਂ ਦਾ ਤਾਂ ਪਤਾ ਨਹੀਂ ਜੀਵਨ ਸਫਲ ਹੋਇਆ ਜਾਂ ਨਹੀਂ ਹੋਇਆ, ਪਰ ਜਿਹੜੇ ਉਹਨਾਂ ਦੇ ਘਰ ਦੇ ਆ, ਜਿਹੜੇ ਉਹਨਾਂ ਦੇ ਨਾਲ ਜੁੜੇ ਆ, ਜਿਨ੍ਹਾਂ ਦੀ ਉਪਜੀਵਿਕਾ ਜ਼ਮੀਨ ਸੀਗੀ ਜਾਂ ਘਰ ਰਹਿਣ ਲਈ, ਉਹਨਾਂ ਦਾ ਜੀਣਾ ਤੇ ਅਸਫਲ ਹੋ ਗਿਆ ਨਾ ਇੱਕ ਵਾਰ। ਜੇ ਉਹਨਾਂ ਦੀ ਜ਼ਮੀਨ ਕੁਰਕ ਹੋ ਗਈ, ਖਾਹ ਮਖਾਈ ਨਾ ਲਿਆ ਨਾ ਕੁਛ ਦਿਆ, ਜੇ ਉਹਨਾਂ ਦੀ ਜ਼ਮੀਨ ਕੁਰਕ ਹੋ ਗਈ ਤੇ ਉਹਨਾਂ ਦਾ ਜੀਵਨ ਤੇ ਆਪੇ ਸਫਲ ਹੋ ਗਿਆ। ਉਹ ਆਪਣੇ ਘਰ ਤੋਂ ਨਿਕਲ ਕੇ ਸੜਕ ਤੇ ਆ ਜਾਣਗੇ, ਜੀਵਨ ਤਾਂ ਸਫਲ ਆ। ਜ਼ਮੀਨ ਤੋਂ, ਜ਼ਮੀਨ ਦੇ ਮਾਲਕ ਤੋਂ ਉਹ ਬੇਜ਼ਮੀਨੇ ਬਣ ਜਾਣਗੇ ਤਾਂ ਜੀਵਨ ਸਫਲ ਆ। ਇਹ ਜੀਵਨ ਦੀ ਸਫਲਤਾ, ਐਸੀ ਸਫਲਤਾ ਮੇਰੇ ਖਿਆਲ ਦੇ ਨਾਲ ਕਈ ਪੀੜ੍ਹੀਆਂ ਤੱਕ ਨਹੀਂ ਭੁੱਲਣਗੇ ਜੇ ਲੋਕ ਇਹੋ ਜਿਹੀ ਸਫਲਤਾ ਝੋਲੀ ਚ ਪਵਾ ਬੈਠੇ। ਪਰ ਹੁਣ ਕੁਛ ਲੋਕ ਜਾਗੇ ਆ, ਉਹ ਜਾ ਕੇ ਪਟਵਾਰੀਆਂ ਦੇ ਮੇਜ਼ਾਂ ਤੇ ਬਹਿ ਕੇ ਢਿੱਲੇ ਜਿਹੇ ਹੋ ਕੇ ਕਹਿੰਦੇ ਆ ਕਿ ਪਟਵਾਰੀ ਸਾਹਿਬ ਕਿਸੇ ਨੂੰ ਦੱਸਿਓ ਨਾ, ਗਲਤੀ ਤੇ ਮੈਂ ਵੀ ਕਰ ਬੈਠਾ, ਮੈਂ ਵੀ ਸਰਸੇ ਜਾਂਦਾ ਹੁੰਦਾ ਸੀ। ਜਦੋਂ ਸਰਸੇ ਦਾ ਨਾਂ ਲੈਂਦੇ ਆ, ਪਟਵਾਰੀ ਵੀ ਵੱਟ ਜਿਹਾ ਖਾ ਕੇ ਕਹਿੰਦਾ ਉਹ ਫਲਾਣੇ ਕੰਮ ਦੇ ਤੇ ਚਲੋ 500 ਲੈਂਦਾ ਸੀ, ਹੁਣ ਮੈਂ 550 ਲਊਂ, 550 ਲਊਂ, ਕਿਉਂਕਿ ਮੇਰੇ ਵੀ ਉਹਦੇ ਨਾਲ ਥੋੜੇ ਜਿਹੇ ਨਾ ਝਗੜੇ ਚੱਲਦੇ ਆ। ਸੋ ਹੁਣ ਸਾਰੇ ਪਾਸੇ ਘਿਰੇ ਪਏ ਆ। ਹੁਣ ਇਹ ਲੋਕ ਜਾ ਕੇ ਮਾਲ ਅਧਿਕਾਰੀਆਂ ਕੋਲ ਇਹ ਸਕੀਮਾਂ ਭਾਲਦੇ ਪਏ ਕਿ ਕੋਈ ਐਸੀ ਸਕੀਮ ਦੇ ਦਿਓ, ਕੋਈ ਐਸੀ ਸਾਨੂੰ ਬਣਤ ਬਣਾ ਕੇ ਦੱਸ ਦਿਓ ਕਿ ਇਹ ਜਿਹੜੀ ਜ਼ਮੀਨ ਸਾਨੂੰ ਵਾਪਸ ਮਿਲ ਜਾਵੇ। ਹੁਣ ਦੇਖੋ, ਕੋਈ ਕਾਨੂੰਨ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਪ੍ਰਾਵਧਾਨ ਹੋਵੇ, ਕੋਈ ਇਸ ਤਰ੍ਹਾਂ ਦਾ ਪ੍ਰਬੰਧ ਹੋਵੇ ਕਿ ਜ਼ਮੀਨ ਦਿੱਤੀ ਦਾਨ ਕਿਸੇ ਧਾਰਮਿਕ ਸੰਸਥਾ ਨੂੰ ਵਾਪਸ ਲੈ ਸਕਦੇ ਹੋਣ ਤੇ ਚੰਗੀ ਗੱਲ ਮਿਲਣੀ ਚਾਹੀਦੀ ਆ। ਵੈਸੇ ਮੈਂ ਇੱਕ ਗੱਲ ਕਹਿਣਾ ਕਿ ਇਸ ਡੇਰੇ ਨੇ ਜੋ ਇਸ ਤਰ੍ਹਾਂ ਦੀਆਂ ਸ਼ਰਧਾਲੂਆਂ ਦੇ ਨਾਲ ਠੱਗੀਆਂ ਮਾਰੀਆਂ, ਕਿਉਂਕਿ ਮੈਂ ਇਹਨਾਂ ਲੋਕਾਂ ਦਾ ਕਸੂਰ ਨਹੀਂ ਗਿਣਦਾ। ਇਹਨਾਂ ਨੇ ਜਿੰਨੀ ਕੁ ਅਕਲ ਵਰਤਣੀ ਸੀ ਉਹ ਉਨੀ ਕੁ ਵਰਤੀ ਜਿੰਨੀ ਕੁ ਇਹਨਾਂ ਦੇ ਕੋਲ ਸੀ। ਹੁਣ ਹੋਣਾ ਇਹ ਚਾਹੀਦਾ ਕਿ ਕੋਈ ਕਮਿਸ਼ਨ, ਕੋਈ ਐਸਾ ਇਸ ਤਰ੍ਹਾਂ ਦਾ ਕੋਈ ਬੈਠੇ ਆਯੋਗ ਬੈਠੇ, ਕੋਈ ਕਮੇਟੀ ਬੈਠੇ ਜਿਹੜੀ ਇਹ ਹਰੇਕ ਡੇਰੇ ਦੇ ਪੈਰੋਕਾਰ ਨਾਲ ਜੁੜੀ ਇਸ ਤਰ੍ਹਾਂ ਦੀ ਠੱਗੀ ਸਾਹਮਣੇ ਆ ਰਹੀ ਹੈ, ਉਹਦਾ ਕੋਈ ਨਾ ਕੋਈ ਹੱਲ ਨਿਵਾਰੇ, ਸ਼ਿਕਾਇਤਾਂ ਦਰਜ ਕੀਤੀਆਂ ਜਾਣ, ਵੇਖਿਆ ਜਾਵੇ ਕਿ ਕਿਹੜੇ ਬੰਦੇ ਇਸ ਸ਼ਰਧਾ ਦੇ ਵਹਿਣ ਚ ਵਹਿ ਕੇ ਲੁੱਟੇ ਗਏ ਆ, ਫਿਰ ਉਹਨਾਂ ਦਾ ਕੋਈ ਨਾ ਕੋਈ ਹੱਲ ਕੀਤਾ ਜਾਣਾ ਚਾਹੀਦਾ। ਕਿਉਂਕਿ ਇੱਥੇ ਸਵਾਲ ਉਪਜੀਵਕਾ ਦਾ, ਇੱਥੇ ਸਵਾਲ ਰਹਿਣ ਬਸੇਰਿਆਂ ਦਾ। ਬੇਘਰ ਹੋਏ ਲੋਕ ਕਿੱਥੇ ਜਾਣਗੇ? ਹੁਣ ਤੇ ਡੇਰੇ ਚ ਵੀ ਇੱਥੇ ਥਾਂ ਨਹੀਂ ਦੇਣੀ ਉਹਨਾਂ ਨੇ, ਕਿਉਂਕਿ ਕੀ ਪਤਾ ਡੇਰੇ ਨੂੰ ਜਿੰਦਰਾ ਕਦੋਂ ਮੋਦੀ ਸਾਹਿਬ ਨੇ ਆਪਦੇ ਨਾਂ ਦਾ ਮਾਰ ਦੇਣਾ ਉੱਥੇ। ਬਿਲਕੁਲ, ਆਹ ਜਿਹੜੀ ਗੱਲ ਕਹੀ ਨਾ, ਆਪ ਦੇ ਨਾਂ ਦਾ ਮਾਰਨਾ, ਰੌਲਾ ਤੇ ਇਸੇ ਚੀਜ਼ ਦਾ ਆ। ਤੇ ਮਿੰਟੂ ਜੀ ਆਪਣੇ ਸਰੋਤਿਆਂ ਨੂੰ ਦੱਸੇ ਵੀ ਅੱਜ ਆਪਾਂ ਕਾਲਸ ਜਿਹੜੀਆਂ ਨਹੀਂ ਲੈ ਸਕਾਂਗੇ ਕਿਉਂਕਿ ਜਿਹੜੀ ਇਸ ਟਾਈਮ ਅਮਰੀਕਾ ਦੇ ਵਿੱਚ ਵੀ ਜਿਹੜੀ ਸਥਿਤੀ ਆ ਉਹ ਨਾਜ਼ੁਕ ਬਣੀ ਹੋਈ ਹੈ, ਖਾਸ ਕਰਕੇ ਜਿਹੜੇ ਚੱਕਰਵਾਤ ਤੂਫਾਨਾਂ ਨੂੰ ਲੈ ਕੇ। ਉਸ ਦੇ ਬਾਰੇ ਅਪਡੇਟ ਕਰਾਂਗੇ। ਬਹੁਤ ਇੱਕ ਵੱਡਾ ਭੂਚਾਲ ਗਵਾਂਢੀ ਮੁਲਕ ਮੈਕਸੀਕੋ ਦੇ ਵਿੱਚ ਆਇਆ ਆ, ਉਸ ਦੇ ਬਾਰੇ ਜਾਣਕਾਰੀ ਦੇਣੀ ਆ। ਤੇ ਹੋਰ ਫੀਮਾ ਦੇ ਨਾਲ ਜੁੜੀਆਂ ਹੋਈਆਂ ਜਿਹੜੀ ਇੱਥੇ ਐਮਰਜੈਂਸੀ ਮੈਨੇਜਮੈਂਟ ਜਿਹੜੀ ਏਜੰਸੀ ਆ ਉਸ ਨੂੰ ਲੈ ਕੇ ਜਿਹੜੀ ਜਾਣਕਾਰੀਆਂ ਦੇਵਾਂਗੇ। ਸੋ ਆਪਾਂ ਇੱਕ ਜਾਂਦੇ ਇੱਕ ਅਖੀਰਲਾ ਸਵਾਲ ਜਿਹੜਾ ਉਹ ਤੁਹਾਡੇ ਤੋਂ ਪੁੱਛ ਜਾਂਦੇ ਹਾਂ ਤੇ ਫਿਰ ਉਸ ਤੋਂ ਬਾਅਦ 'ਚ ਆਪਾਂ ਇਜਾਜ਼ਤ ਦੇਵਾਂਗੇ। ਜੇ ਗੱਲ ਕਰੀਏ ਅਖੀਰ ਦੇ ਵਿੱਚ ਇਸ ਖਬਰ ਦੀ, ਵੀ ਕੈਪਟਨ ਸਰਕਾਰ ਨੇ ਤੀਜੀ ਧਿਰ ਤੋਂ ਕਹਿੰਦੇ ਆ ਜੀ ਮਿਊਜ਼ੀਅਮਸ ਦਾ ਜਿਹੜਾ ਆਡਿਟ ਕਰਾਉਣ ਦੀ ਗੱਲ ਆਖੀ ਆ।
ਇੱਕ ਚੰਗਾ ਫੈਸਲਾ ਹੈ। ਚੰਗਾ ਫੈਸਲਾ ਇਸ ਕਰਕੇ ਕਿਹਾ ਜਾਏਗਾ ਕਿ ਜਿਹੜਾ ਪਿਛਲਾ ਸੈਰ ਸਪਾਟੇ ਵਿਭਾਗ ਦਾ ਮੁਖੀਆ ਸੀਗਾ ਨਵਜੋਤਪਾਲ ਸਿੰਘ ਰੰਧਾਵਾ, ਉਹ ਫਸਿਆ ਫਿਰਦਾ। ਫਸਿਆ ਇਸ ਕਰਕੇ ਫਿਰਦਾ ਕਿਉਂਕਿ DRI ਨੇ ਉਹਨੂੰ ਇਸ ਤਰ੍ਹਾਂ ਦੀਆਂ ਗੜਬੜੀਆਂ ਕਰਦਿਆਂ ਘੇਰ ਲਿਆ ਜੀ। ਪੁੱਛਗਿੱਛ ਦੇ ਵਿੱਚ ਉਹ ਮੰਨ ਗਿਆ ਕਿ ਮੈਂ ਇਸ ਤਰ੍ਹਾਂ ਕਰਦਾ ਰਿਹਾ, ਕਿਉਂਕਿ ਸਾਰੇ ਸਬੂਤ DRI ਦੇ ਕੋਲ ਆ ਚੁੱਕੇ ਸਨ। ਕੀਤਾ ਕੀ ਸੀਗਾ ਉਹਨੇ ਕਿ ਬਹੁਤ ਬੇਸ਼ਕੀਮਤੀ ਸਮਾਨ, ਬੜਾ ਵਿਰਾਸਤੀ ਸਮਾਨ, ਇਤਿਹਾਸਿਕ ਸਮਾਨ ਹੈ ਜਿਹੜਾ, ਉਹ ਉਹਨੇ ਕੂੜਾ ਕਚਰਾ ਕਰਾਰ ਦੇ ਕੇ ਨਿਲਾਮ ਕਰਵਾ ਲਿਆ। ਇੰਨਾ ਬੇਸ਼ਕੀਮਤੀ ਸਮਾਨ ਕਿ 3 ਲੱਖ ਚੋਂ ਸਾਰਾ ਕਵਾੜ ਬਣਿਆ। ਔਰ ਬਾਅਦ ਦੇ ਵਿੱਚ ਇਹਨਾਂ ਚੀਜ਼ਾਂ ਦਾ ਜਿਹੜਾ ਇੱਕ ਸਮਗਲਰ ਆ ਅਮਰੀਕਾ ਦੇ ਵਿੱਚ ਬੈਠਾ, ਉਹਦੇ ਨਾਲ ਸੈਟਿੰਗ ਕਰਕੇ ਉਹਨੂੰ ਅਮਰੀਕਾ ਚ ਲਿਜਾ ਕੇ ਉੱਥੇ ਆਕਸ਼ਨ ਦੇ ਜ਼ਰੀਏ ਜਿਹੜੀ ਬੋਲੀ ਬਾਲੀ ਹੁੰਦੀ ਆ, ਪ੍ਰਦਰਸ਼ਨੀ ਲਾ ਕੇ ਉਹੀ 3 ਲੱਖ ਚ ਵੇਚਿਆ ਕਵਾੜ। ਜਾ ਕੇ ਇਹਨਾਂ ਨੇ $3,47,000 ਚ ਵੇਚਿਆ। ਦੱਸੋ। ਤਾਂ ਇਹ ਸਾਫ਼ ਹੋ ਗਈ ਹੈ, ਇਹ ਸਾਰੀ ਸਥਿਤੀ ਸਾਫ਼ ਹੋ ਚੁੱਕੀ ਆ। DRI ਨੇ ਇੱਥੇ ਪੱਤਰ ਵੀ ਲਿਖ ਦਿੱਤਾ ਪੰਜਾਬ ਗਵਰਨਮੈਂਟ ਨੂੰ। ਔਰ ਨਵਜੋਤ ਸਿੱਧੂ ਬੜਾ ਚਲਾਕ ਆਦਮੀ ਹੈ, ਉਹਨੇ ਰਾਹ ਦੇ ਵਿੱਚੋਂ ਵੀ ਕਢਾ ਲਿਆ ਕਿਤੇ ਪੱਤਰ, ਔਰ ਉਹਦੀ ਬਿਨਾਂ ਤੇ ਇਹਨੇ ਮੁੱਖ ਮੰਤਰੀ ਨੂੰ ਚਿੱਠੀ ਵੀ ਲਿਖ ਦਿੱਤੀ ਹੈ। ਅਸਲ ਦੇ ਵਿੱਚ ਨਵਜੋਤ ਸਿੱਧੂ, ਉਹ ਵੀ ਨਵਜੋਤ ਆ ਤੇ ਇਹ ਵੀ ਨਵਜੋਤ ਆ, ਪਰ ਤੁਹਾਨੂੰ ਪਤਾ ਹੈ ਇਹ ਨਵੇਂ ਕਿਸਮ ਦੀ ਜੋਤ ਕੋਈ ਨਾ ਕੋਈ ਜਗ੍ਹਾ ਹੀ ਰੱਖਦਾ। ਅਸਲ ਦੇ ਵਿੱਚ ਕੀ ਸੀਗਾ ਕਿ ਜਿਹੜਾ ਉਹ ਨਵਜੋਤਪਾਲ ਰੰਧਾਵਾ, ਇਹਨੂੰ ਆਉਂਦਿਆਂ ਹੀ ਇਹਨੇ ਪਾਸੇ ਕਰ ਦਿੱਤਾ ਸੀ ਸੈਰ ਸਪਾਟੇ ਵਿਭਾਗ ਤੋਂ ਨਵਜੋਤ ਸਿੱਧੂ ਨੇ। ਪਰ ਉਹ ਬੰਦਾ ਇੰਨਾ ਚਲਾਕ ਨਿਕਲਿਆ ਕਿ ਕੈਪਟਨ ਅਮਰਿੰਦਰ ਸਿੰਘ ਦੇ ਘੇਰੇ ਜਿਹੜੇ ਉਹਦੇ ਸਲਾਹਕਾਰ ਫਿਰਦੇ, ਜਿਨ੍ਹਾਂ ਦੀ ਆਪਾਂ ਅੱਗੇ ਗੱਲ ਵੀ ਕੀਤੀ ਹੈ, ਉਹਨੇ ਉਹਨਾਂ ਦੇ ਗੋਡੇ ਗਾਡੇ ਘੁੱਟ ਕੇ ਫਿਰ ਉੱਥੇ ਹੀ ਆਪਣੇ ਆਪ ਨੂੰ ਸਥਾਪਿਤ ਕਰ ਲਿਆ। ਨਵਜੋਤ ਸਿੱਧੂ ਨੂੰ ਵੱਟ ਪੈ ਗਿਆ ਕਿ ਕਮਾਲ ਦੀ ਗੱਲ ਹੈ, ਮੈਂ ਬੰਦੇ ਨੂੰ ਪੁੱਟਿਆ, ਇਹ ਬੰਦਾ ਆਪਣੇ ਦਮ ਤੇ ਫੇਰ ਮੇਰੇ ਉੱਤੇ ਆ ਕੇ ਬਹਿ ਗਿਆ। ਸੋ ਨਵਜੋਤ ਸਿੱਧੂ ਇਸ ਕਰਕੇ ਲੱਗਦਾ ਸੀ, ਜਿਵੇਂ ਨਵਜੋਤ ਸਿੱਧੂ ਨੂੰ ਇੱਕ ਜਰਨਲਿਸਟ ਨੇ ਬੰਬੇ ਤੋਂ ਦੱਸਿਆ ਕਿ ਤੁਹਾਡੇ ਵਿਭਾਗ ਦੇ ਫਲਾਣੇ ਸਾਬਕਾ ਜਿਹੜਾ ਮੁਖੀਆ ਸੀਗਾ, ਉਸ ਫਲਾਣੇ ਬੰਦੇ ਦੇ ਖਿਲਾਫ ਇੱਕ ਪੱਤਰ ਜਾਰੀ ਹੋ ਗਿਆ ਕਿ ਇਸ ਬੰਦੇ ਦੀ ਇਨਕੁਆਇਰੀ ਕਰਾਓ CBI ਤੋਂ। ਤਾਂ ਨਵਜੋਤ ਸਿੱਧੂ ਨੇ ਤੱਤ ਫੱਟ ਕਿਸੇ ਵੀ ਸੂਤਰ ਦੇ ਜ਼ਰੀਏ ਉਸ ਪੱਤਰ ਦੀ ਫੋਟੋ ਸਟੇਟ ਲੈ ਲਈ ਤੇ ਉਹਨੇ ਕੈਪਟਨ ਅਮਰਿੰਦਰ ਸਿੰਘ ਨੂੰ ਭੇਜ ਦਿੱਤਾ ਕਿ ਤੁਸੀਂ ਆਹੀ ਬੰਦਾ ਦੁਬਾਰਾ ਭੇਜਿਆ ਸੀ ਨਾ ਮੇਰੇ ਵਿਭਾਗ 'ਚ, ਇਹਦੀ ਕਰਤੂਤ ਦੇਖ ਲਓ। ਸੋ ਹੁਣ ਕੈਪਟਨ ਅਮਰਿੰਦਰ ਸਿੰਘ ਵੀ ਖਫਾ, ਇਹ ਬੰਦਾ ਮੈਨੂੰ ਵੀ ਥੁੱਕ ਲਾ ਚੱਲਿਆ ਸੀਗਾ, ਮੇਰੇ ਨਾਲ ਵੀ ਚਲਾਕੀ ਕਰ ਚੱਲਿਆ ਸੀਗਾ। ਹੁਣ ਇਹਨਾਂ ਨੇ ਕੀ ਕੀਤਾ ਕਿ ਇਹ ਕਹਿੰਦੇ ਆ ਕਿ ਜਾਂਚ ਪੜਤਾਲ ਤੇ ਚਲੋ ਚੱਲਦੀ ਰਹਿਣੀ ਹੈ। ਅਸਲ ਦੇ ਵਿੱਚ ਅਸੀਂ ਕਰਨਾ ਇਹ ਆ ਕਿ ਪਹਿਲਾਂ ਆਡਿਟ ਕਰਾਵਾਂਗੇ ਜਿੰਨੇ ਵੀ ਸਾਡੇ ਮਿਊਜ਼ੀਅਮ ਹੈ ਜਾਂ ਹੋਰ ਵਿਰਾਸਤੀ ਥਾਵਾਂ ਜਿੱਥੇ ਬਹੁਤ ਇਤਿਹਾਸਿਕ ਸਾਜੋ ਸਮਾਨ ਪਿਆ, ਕਿ ਇਹ ਪਤਾ ਲਾਇਆ ਜਾ ਸਕੇ ਕਿ ਕਿੱਥੋਂ ਕੀ ਚੀਜ਼ ਜਿਹੜੀ ਹੈ ਉਹ ਘੱਟ ਪਾਈ ਜਾ ਰਹੀ ਹੈ, ਕਿੱਥੇ ਜਿਹੜੀ ਚੀਜ਼ ਉਹ ਗੈਪ ਪਾਈ ਜਾ ਰਹੀ ਹੈ। ਸੋ ਹੁਣ ਆਡਿਟ ਕਰਾਉਣਗੇ ਥਰਡ ਪਾਰਟੀ ਦਾ, ਵੇਖੋ ਕੀ ਕੁਝ ਸਾਹਮਣੇ ਆਉਂਦਾ। ਪਰ ਅਸੀਂ ਗਿਲਾ ਕਰਦੇ ਹੁੰਦੇ ਸਾਂ ਕਿ ਇਤਿਹਾਸ ਨਹੀਂ ਸੰਭਾਲਦੇ, ਪਰ ਨਵਜੋਤਪਾਲ ਰੰਧਾਵੇ ਨੇ ਵੇਖੋ ਇਤਿਹਾਸ ਕਿਸ ਕਿਸਮ ਦਾ ਸੰਭਾਲਿਆ ਕਿ ਇੱਥੋਂ ਚੁੱਕ ਕੇ ਇਤਿਹਾਸ ਅਮਰੀਕਾ ਦੇ ਵਿੱਚ ਸੰਭਾਲ ਦਿੱਤਾ ਕਿ ਲਓ ਪੰਜਾਬੀ ਹੁਣ ਬੇਫਿਕਰ ਹੋ ਜਾਓ, ਤੁਹਾਡਾ ਇਤਿਹਾਸ ਪੱਕਾ ਹੀ ਸਾਂਭ ਦਿੱਤਾ, ਤੁਹਾਡੇ ਕੋਲ ਪਹੁੰਚਾਤਾ ਇੱਥੇ ਜੀ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ੍ਰੀ ਅਕਾਲ। ਸ਼ੁਕਰੀਆ, ਸਤਿ ਸ਼੍ਰੀ ਅਕਾਲ। ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ, ਅੱਜ ਦਾ ਇਹ ਬੁਲੇਟਿਨ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੇ ਬੁਲੇਟਿਨ ਦੇ ਵਿੱਚ, ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।